ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਅਨੀਲਮ ਖੋਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत धन्यवाद। जी डॉक्टर साहब आज 24 मार्च 2023 11 चेत नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਪਰਮਬੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅੱਜ ਜਦੋਂ ਅਸੀਂ ਅੰਤਰਰਾਸ਼ਟਰੀ ਮੀਡੀਆ ਦੇਖ ਰਹੇ ਹਾਂ ਤਾਂ ਉਸ ਵਿੱਚ ਵੀ ਭਾਰਤੀ ਹਕੂਮਤ ਦਾ ਬਿਰਤਾਂਤ ਵੱਡੀ ਪੱਧਰ ਤੇ ਦਿਖ ਰਿਹਾ ਹੈ। ਜਿਵੇਂ ਸਾਡੀ ਰਿਐਕਸ਼ਨ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਵੇਂ ਹੀ ਸਾਡੇ ਬਾਰੇ ਨਾ ਪੱਖੀ ਸਮਝ ਜਿਹੜੀ ਹੈ ਉਹ ਬਣ ਰਹੀ ਹੈ। ਸੋ ਇਸ ਵਿੱਚ ਨਲਾਇਕੀ ਇਹ ਹੈ ਕਿ ਅੰਤਰਰਾਸ਼ਟਰੀ ਮੀਡੀਆ ਵੀ ਇਹਨਾਂ ਹਾਲਾਤਾਂ ਦੇ ਕਾਰਨਾਂ ਵਿੱਚ ਜਾਣ ਦੀ ਥਾਂ ਹਕੂਮਤ ਦਾ ਬਿਰਤਾਂਤ ਜਿਹੜਾ ਪੇਸ਼ ਕਰ ਰਿਹਾ ਹੈ। ਸੋ ਇਹ ਨਹੀਂ ਦੇਖ ਰਿਹਾ ਕਿ ਰਿਐਕਸ਼ਨ ਕਿਉਂ ਹੋ ਰਿਹਾ ਹੈ, ਇਸ ਸਭ ਵਿੱਚ ਅਸੀਂ ਕੀ ਕਰ ਸਕਦੇ ਹਾਂ, ਸਾਡੇ ਵਿੱਚ ਕਿੱਥੇ ਕਮੀਆਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪਰਮਬੀਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ 7 ਤੋਂ ਹੀ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅੱਜ ਵੀ ਸਾਰੇ ਸੈਗਮੈਂਟ ਦੇ ਵਿੱਚ ਉਹਨਾਂ ਦੀ ਚਰਚਾ ਹੋਵੇਗੀ। ਸੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਸਮੇਤ ਕਈ ਸਟੇਟਾਂ ਦੀ ਪੁਲਿਸ ਅਤੇ ਕੇਂਦਰੀ ਦਸਤਿਆਂ ਨੂੰ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਲੱਗਿਆ ਅੱਜ 7ਵਾਂ ਦਿਨ ਹੈ। ਸੋ ਪੁਲਿਸ ਦੀ ਕਹਾਣੀ ਜਿਹੜੀ ਹੈ ਵੱਧ ਤੋਂ ਵੱਧ ਪੰਬਲ ਪੁਸਾ ਪੈਦਾ ਕਰਨ ਵਿੱਚ ਸਹਾਈ ਹੋ ਰਹੀ ਹੈ। ਸ਼ਾਇਦ ਇਹ ਏਜੰਸੀਆਂ ਦਾ ਮੰਤਵ ਵੀ ਹੈ। ਸੋ ਦੂਸਰੇ ਪਾਸੇ ਨੌਜਵਾਨਾਂ ਦੀ ਜਿਹੜੀ ਫੜੋ ਫੜੀ ਵੀ ਜਾਰੀ ਹੈ ਅਤੇ ਪੱਤਰਕਾਰ ਬਰਾਦਰੀ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਸੋ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਸਿੱਖਾਂ ਪ੍ਰਤੀ ਪੈਦਾ ਕੀਤੀ ਜਾ ਰਹੀ ਇਸ ਮਾੜੀ ਸਥਿਤੀ ਨੂੰ ਆਪਰੇਸ਼ਨ ਵੁੱਡ ਰੋਜ਼ 2 ਕਹਿਣਾ ਬਣਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਪਰਮਬੀਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਜਿਹੜੀ ਹਕੂਮਤ ਖੁਦ ਜ਼ਬਰ ਤੇ ਤੁਲੀ ਹੋਈ ਹੈ, ਜਿਹੜੀ ਜਿਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਟੂ ਮੇਕ ਏ ਹਿੱਲ ਆਊਟ ਆਫ ਏ ਮੋਲ, ਜਾਂ ਅਸੀਂ ਪੰਜਾਬੀ ਚ ਕਹਿੰਦੇ ਆ ਖੰਭਾਂ ਦੀਆਂ ਡਾਰਾਂ ਬਣਾਉਣੀਆਂ, ਕਿ ਕਿਵੇਂ ਉਹਨਾਂ ਨੇ ਅਜਨਾਲਾ ਘਟਨਾ ਨੂੰ ਪਹਿਲਾਂ ਜਿਸ ਲੈਵਲ ਦੇ ਉੱਤੇ ਜਾ ਕੇ ਪ੍ਰਚਾਰਿਆ ਔਰ ਹੁਣ ਇੱਕ ਉਹ ਸੱਜਣ ਜਿਸ ਦੇ ਖਿਲਾਫ ਕੋਈ FIR ਨਹੀਂ, ਉਸਨੇ ਕੋਈ ਮਰਡਰ ਨਹੀਂ ਕੀਤਾ, ਉਸਨੇ ਕੋਈ ਕ੍ਰਾਈਮ ਨਹੀਂ ਕੀਤਾ, ਜੇ ਅਜਨਾਲਾ ਨੂੰ ਘਟਨਾ ਨੂੰ ਵੀ ਲੈ ਲਿਆ ਜਾਏ ਤਾਂ ਉਸ ਦੇ ਵਿੱਚ ਉਹਦੀ ਮੌਜੂਦਗੀ ਜਾਂ ਉਸ ਦਾ ਜਥੇਬੰਦੀ ਦਾ ਪ੍ਰਧਾਨ ਹੋਣਾ ਜ਼ਰੂਰ ਇੱਕ ਗੁਨਾਹ ਹੋ ਸਕਦਾ, ਇਸ ਤੋਂ ਬਿਯੋਂਡ ਨਹੀਂ ਹੈ। ਲੇਕਿਨ ਜਿਸ ਹੱਦ ਤੱਕ ਜਾ ਕੇ ਹੁਣ ਤਾਂ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਉਹਨਾਂ ਨੇ ਪੈਰਲਲ ਆਰਮੀ ਔਰ ਆਰਮੀ ਟ੍ਰੇਨਿੰਗ ਔਰ ਖੰਨੇ ਦੀ SSP ਦੱਸ ਰਹੀ ਹੈ ਜੀ ਆਹ ਸਬੂਤ ਵੀ ਮਿਲ ਗਿਆ, ਉਹ ਸਬੂਤ ਵੀ ਮਿਲ ਗਿਆ। ਹਾਲਾਂਕਿ ਤੁਸੀਂ ਇੱਕ ਓਪਰੀ ਨਜ਼ਰ ਵੀ ਮਾਰ ਕੇ ਉਹ ਸਾਰੇ ਨੂੰ ਰਿਜੈਕਟ ਕਰ ਦਿੰਦੇ ਹੋ ਔਰ ਤੁਹਾਡਾ ਹੱਸਣ ਨੂੰ ਜੀ ਕਰਦਾ ਹੈ
ਕਿ ਕਿਵੇਂ ਜਿਹੜੇ ਨਾਰਮਲ ਝੰਡੇ ਸੀ ਪਟਿਆਲਾ ਸਟੇਟ ਦਾ, ਨਾਭਾ ਸਟੇਟ ਦਾ, ਜੀਂਦ ਸਟੇਟ ਦਾ, ਉਹ ਕਿਸੇ ਜਿਹੜਾ ਉਹਨਾਂ ਦਾ ਕੋਈ ਗੋਰਖਾ ਫੌਜੀ ਦੇ ਨਾਂ ਥੱਲੇ ਖੰਨਾ ਏਰੀਆ ਦੇ ਰਹਿਣ ਵਾਲਾ ਉਹਦੀ ਵੀਡੀਓ ਹੈ ਉਹਦੇ ਫੋਨ ਦੇ ਵਿੱਚ, ਤਾਂ ਉਹਨੂੰ ਦੱਸ ਰਹੇ ਨੇ ਜੀ ਕਿ ਕਿਵੇਂ ਇਹ ਤਾਂ ਵੱਡਾ ਝੰਡਾ ਔਰ ਇੱਕ ਸਰਕਾਰੇ ਖਾਲਸਾ ਦਾ ਝੰਡਾ ਹੈ ਉਹ ਸਾਰੇ ਨੂੰ। ਲੇਕਿਨ ਇਸ ਸਭ ਦੇ ਨਾਲ ਨਾਲ ਇਸ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਰੋਜ਼ਾਨਾ ਜੇ ਅਸੀਂ ਅੱਜ 7ਵਾਂ ਦਿਨ ਹੈ ਲਗਾਤਾਰਤਾ ਨਾਲ ਗੱਲ ਵੀ ਕਰ ਰਹੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤ ਨੇ ਨਾ ਸਿਰਫ ਆਪਣਾ ਇੱਕ ਇਸ ਕਿਸਮ ਦਾ ਝੂਠਾ ਨੈਰੇਟਿਵ ਬਣਾਇਆ ਹੈ, ਜਾਂ ਮੇਨ ਸਟ੍ਰੀਮ ਮੀਡੀਆ ਤੇ ਉਹਨਾਂ ਦਾ ਕੰਟਰੋਲ ਹੈ, ਜਾਂ IT ਸੈਕਟਰ ਦੇ ਹਜ਼ਾਰਾਂ ਜਿਹੜੇ ਉਹਨਾਂ ਦੇ ਪੇਡ EMPLOYE ਉੱਥੇ ਬਿਠਾਏ ਹੋਏ ਨੇ, ਉਹਨਾਂ ਨੇ ਉਸ ਦੂਸਰੇ ਯੂਟਿਊਬਰ ਜਾਂ ਜਿਹੜਾ ਪੰਜਾਬੀ ਦਾ YouTube ਦੇ ਉੱਤੇ ਜਾਂ ਥੋੜੇ ਬਹੁਤ ਇੱਕ ਦੋ ਚੈਨਲ ਵੀ ਜਿਹੜੇ ਪੰਜਾਬੀ 'ਚ ਕਵਰ ਕਰਦੇ ਰਹੇ, ਔਰ ਕਿਸਾਨ ਮੂਵਮੈਂਟ ਦੇ ਵੇਲੇ ਜਿਵੇਂ ਅਸੀਂ ਅੱਗੇ ਵੀ ਗੱਲ ਕੀਤੀ ਸੀ ਕਿ ਉਦੋਂ ਵੀ ਮੇਨ ਸਟ੍ਰੀਮ ਮੀਡੀਆ ਨੇ ਨਾ ਸਿਰਫ ਐਜੀਟੇਸ਼ਨ ਨੂੰ ਬਲੌਕ ਕਰ ਦਿੱਤਾ ਸੀ, ਪਰ ਕਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਲਈ ਲਫ਼ਜ਼ ਘੜੇ ਜਾ ਰਹੇ ਸੀ, ਕਿਵੇਂ ਉਹਨਾਂ ਨੂੰ ਜਿਹੜਾ ਉਹ ਬਦਨਾਮ ਕੀਤਾ ਜਾ ਰਿਹਾ ਸੀ, ਦਹਿਸ਼ਤਗਰਦੀ ਨਾਲ ਜੋੜਿਆ ਜਾ ਰਿਹਾ ਸੀ, ਕਿਸਾਨ ਮੂਵਮੈਂਟ ਨੂੰ ਵੀ ਖਾਲਿਸਤਾਨ ਦੇ ਨਾਲ ਹੀ ਨਹੀਂ ISI ਨਾਲ ਜੋੜਿਆ ਜਾ ਰਿਹਾ ਸੀ। ਔਰ ਇਹਦੇ ਬਾਵਜੂਦ ਕਿ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਬਾਕੀ ਪਾਸਿਓਂ ਬਲੌਕ ਕੀਤਾ ਹੋਇਆ ਸੀ, ਲੇਕਿਨ ਕਿਸਾਨ ਉਸ ਫਰੰਟ ਦੇ ਉੱਤੇ ਉਹਨਾਂ ਨੇ ਆਪਣਾ ਟਰਾਲੀ ਟਾਈਮਸ ਪੇਪਰ ਵੀ ਕੱਢਿਆ, ਪਰ ਬਹੁਤ ਸਾਰੀ ਮਦਦ ਸੀ ਜਿਹੜੇ ਯੂਟਿਊਬਰਸ ਨੇ ਜਾ ਕੇ, ਔਰ ਉਹਨਾਂ ਚੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਵੀ ਇਹਦੇ ਚੋਂ ਤਾਂ ਰੋਟੀ ਰੋਜ਼ੀ ਵੀ ਹੈ, ਜਦੋਂ ਤੁਹਾਡੀ TRP ਵਧਣੀ ਸ਼ੁਰੂ ਹੁੰਦੀ ਹੈ ਔਰ ਤੁਸੀਂ ਮੋਨੇਟਾਈਜੇਸ਼ਨ ਕਰਦੇ ਹੋ। ਬਿਲਕੁਲ ਹੁਣ ਅਸੀਂ ਦੇਖ ਰਹੇ ਹਾਂ ਕਿ ਕੱਲਾ ਇਹ ਔਨਸਲੌਟ ਇੱਕ ਫਰੰਟ ਦੇ ਉੱਤੇ ਇੱਕ ਨਵਾਂ ਨੈਰੇਟਿਵ ਘੜ ਕੇ ਸਿੱਖਾਂ ਨੂੰ ਬਦਨਾਮ ਕਰਨ ਤੱਕ ਦਾ ਹੀ ਨਹੀਂ ਹੈ, ਉਹਨਾਂ ਨੇ ਹੋਲਸੇਲ ਜਿਹੜਾ ਪੰਜਾਬੀ ਮੀਡੀਆ ਦੇ ਉੱਤੇ ਜਿਹੜਾ ਉਹ ਪੂਰਾ ਆਪਣਾ ਘਵਾੜਾ ਚਲਾ ਦਿੱਤਾ। ਔਰ ਉਸ ਦਾ ਅਸੀਂ ਜ਼ਿਕਰ ਕਰਾਂਗੇ ਅੱਜ ਹੀ। ਪਰਮਜੀਤ ਸਿੰਘ ਗਾਜ਼ੀ ਜਿਹੜੇ ਖੁਦ ਲਾਇਰ ਵੀ ਨੇ ਔਰ ਸਿੱਖ ਸਿਆਸਤ ਵੈਬਸਾਈਟ ਵੀ ਚਲਾਉਂਦੇ ਨੇ, ਉਹਨਾਂ ਨੇ ਪੂਰੇ ਵੇਰਵੇ ਵੀ ਦਿੱਤੇ ਨੇ, ਹਾਲਾਂਕਿ ਸਾਡੇ ਕੋਲ ਵੀ ਵੇਰਵੇ ਸਨ, ਲੇਕਿਨ ਕਿਉਂਕਿ ਜਿਹੜੇ ਗਰਾਊਂਡ ਤੇ ਬੈਠੇ ਉੱਥੋਂ ਡੇ ਟੂ ਡੇ, ਔਰ ਜਦੋਂ ਤੱਕ ਅਸੀਂ ਗੱਲ ਕਰ ਰਹੇ ਹੁੰਦੇ ਉਦੋਂ ਤੱਕ ਕਈ ਕੁਝ ਹੋਰ ਐਡ ਹੋ ਚੁੱਕਾ ਹੁੰਦਾ ਉਹ ਸਾਰੇ। ਸੋ ਪਰਮਵੀਰ ਸਿੰਘ ਜੀ ਗੱਲ ਬੜੀ ਸਪਸ਼ਟ ਹੈ ਕਿ ਇਨ ਦਾ ਐਂਡ ਇਹ ਨਹੀਂ ਹੈ ਕਿ ਭਾਈ ਤੁਹਾਡਾ ਕੇਸ ਕਿੰਨਾ ਠੀਕ ਹੈ, ਤੁਸੀਂ ਕਿੰਨੇ ਸਚਿਆਰੇ ਹੋ, ਅਲਟੀਮੇਟਲੀ ਤੁਸੀਂ ਉਸ ਸੱਚ ਨੂੰ ਜੇ ਬਾਹਰ ਨਿਕਲ ਕੇ ਪਰੋਸ ਨਹੀਂ ਸਕਦੇ ਤੇ ਫਿਰ ਜਿਨ੍ਹਾਂ ਨੇ ਆਪਣਾ ਕੂੜ ਸਾਹਮਣੇ ਲਿਆ ਕੇ ਪਰੋਸਣਾ ਉਹਨਾਂ ਦਾ ਕੂੜ ਵੀ ਵਿਕਣਾ। ਇਸ ਲਈ ਕੂੜ ਤਾਂ ਉਹਨਾਂ ਦਾ ਉਦੋਂ ਤੋਂ ਹੀ ਵਿਕ ਰਿਹਾ, 2014 ਤੋਂ ਪਹਿਲਾਂ ਹੀ, ਜਦੋਂ ਮੋਦੀ ਜਿਹੜਾ ਇੱਕ ਮਰਡਰਰ ਸੀ ਉਹਨੂੰ ਕਿਵੇਂ ਇਸੇ ਹੀ ਮੇਨ ਸਟ੍ਰੀਮ ਮੀਡੀਆ ਨੇ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ, ਕਿਵੇਂ RSS ਨੇ ਉਹ ਸਾਰੇ ਹੀ ਚੈਨਲ ਜਿਹੜੇ ਉਸ ਵੇਲੇ ਦੇ ਪ੍ਰਮੁੱਖ ਚੈਨਲ ਸੀ ਉਹਨਾਂ ਨੂੰ ਅੰਨਾ ਹਜ਼ਾਰੇ ਲੱਭਿਆ, ਉਹਦਾ ਲਿਆ ਕੇ ਵਰਤ ਰਖਾਇਆ, ਉੱਥੇ 24/7 ਉਹਦੀ ਕਵਰੇਜ ਹੋ ਰਹੀ ਸੀ। ਉਸੇ ਹੀ ਅੰਨਾ ਹਜ਼ਾਰੇ ਦੇ ਉਸ ਫਰਾਡ ਐਜੀਟੇਸ਼ਨ ਚੋਂ ਜਿਹੜਾ ਉਹ ਅਰਵਿੰਦ ਕੇਜਰੀਵਾਲ ਨਿਕਲਿਆ, ਇਹ ਵੀ ਉੱਥੋਂ ਹੀ ਧਰਨਿਆਂ ਚੋਂ ਔਰ ਦੂਸਰਿਆਂ ਚੋਂ। ਉਸੇ ਚੋਂ ਹੀ ਸਵਾਮੀ ਰਾਮਦੇਵ ਨਾਂ ਦਾ ਠੱਗ, ਜਿਹਨੂੰ ਅੱਜ ਬਿਲੀਅਨਸ ਆਫ ਡਾਲਰਸ ਦੀ ਬਿਜ਼ਨਸ ਔਰ ਡਿਫੈਂਸ ਦਾ ਈਟੇਬਲਸ ਹੋਣ ਜਾਂ ਮੈਡੀਸਨ ਦੇ ਨਾਂ ਥੱਲੇ ਉਹ ਫਰਾਡ ਜਿਹੜਾ ਕਹਿੰਦਾ ਜੀ ਕੈਂਸਰ ਦਾ ਇਲਾਜ ਜਿਹੜਾ ਸਾਡੇ ਕੋਲ ਹੈ, ਕੋਵਿਡ ਦਾ ਅਸੀਂ ਫਲਾਣਾ ਗੰਢਾ ਕੱਢ ਦਿੱਤਾ ਹੈ, ਫਲਾਣਾ ਲਸਣ ਕੱਢ ਦਿੱਤਾ ਹੈ, ਲੇਕਿਨ ਉਹ ਫਰਾਡ ਵਿਕ ਰਿਹਾ। ਫਿਰ ਇੱਥੇ ਹੀ ਬਸ ਨਹੀਂ, ਅਸੀਂ ਦੇਖਦੇ ਹਾਂ ਕਿ ਗਊ ਮੂਤਰ ਬੋਤਲਾਂ 'ਚ ਪਾ ਕੇ ਉਹ ਪੋਸਟ ਆਫਿਸਿਸ, ਰੇਲਵੇ ਸਟੇਸ਼ਨਸ ਤੋਂ ਲੈ ਕੇ ਜਿੰਨੇ ਸਰਕਾਰੀ ਅਦਾਰੇ ਨੇ ਉਹ ਵਿਕ ਰਹੇ ਨੇ। ਔਰ ਇਹ ਜੇ ਉਹ ਕੁਝ ਵਿਕ ਸਕਦਾ ਹੈ, ਬਾਕੀ ਤਾਂ ਇਹ ਮਾਸਟਰ ਨੇ, ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਇਤਿਹਾਸ ਨਹੀਂ ਉਹ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀ ਸਮਰੱਥਾ ਰੱਖਦੇ ਨੇ। ਜਿਹੜੇ ਸਭ ਤੋਂ ਜ਼ਾਲਮ ਰਜੀਮ ਨੇ, ਜਿਨ੍ਹਾਂ ਨੇ ਪਾਸਟ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਹਿੰਸਾ ਦਾ ਸਹਾਰਾ ਲਿਆ ਬੁੱਧ ਧਰਮ ਨੂੰ ਖਤਮ ਕਰਨ ਲਈ, ਔਰ ਅਸੀਂ ਪਿਛਲੇ 75 ਸਾਲ ਦੇ ਪੀਰੀਅਡ 'ਚ ਵੀ ਇਹਨਾਂ ਦੀ ਅਹਿੰਸਾ ਦਾ ਜਲਵਾ ਦੇਖ ਲਿਆ, ਤੇ ਉਹ ਦੁਨੀਆ ਨੂੰ ਕਹਿ ਰਹੇ ਹੁਣ ਅਹਿੰਸਾ ਪਰਮੋ ਧਰਮ, ਅਸੀਂ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ ਉਹਨਾਂ ਨੂੰ ਕੋਈ ਮਤ ਦੇਣ ਦੀ ਕੋਸ਼ਿਸ਼ ਕਰੇ, ਅਕਲ ਦੇਣ ਦੀ ਕੋਸ਼ਿਸ਼ ਕਰੇ, ਫਿਰ ਉਹ ਕਹਿਣ ਕਿ ਨਹੀਂ ਅਮਰੀਕਾ ਜਿਹੜਾ ਹੈ ਉਹ ਬੇਸ਼ੱਕ ਅੱਜ ਜਿਹੜੀ ਹੈ ਅਮਰੀਕਾ ਇਜ਼ ਅ ਗ੍ਰੇਟ ਡੈਮੋਕ੍ਰੇਸੀ ਬਟ ਵੀ ਆਰ ਦਾ ਮਦਰ ਆਫ ਡੈਮੋਕ੍ਰੇਸੀਜ਼। ਨਹੀਂ, ਪਹਿਲਾਂ ਤਾਂ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਸੀ ਕਿ ਅਸੀਂ
ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਹੁਣ ਕਹਿੰਦੇ ਨੇ ਜੀ ਅਸੀਂ ਤਾਂ ਮਦਰ ਆਫ ਦਾ ਡੈਮੋਕ੍ਰੇਸੀ, ਸਾਡੇ ਤੋਂ ਹੀ ਜੰਮੀਆਂ ਨੇ। ਔਰ ਇਹ ਮਦਰ ਆਫ ਦਾ ਡੈਮੋਕ੍ਰੇਸੀ ਦੀਆਂ ਕਰਤੂਤਾਂ ਜੀ ਜੋ ਹੋ ਰਹੀਆਂ ਨੇ ਡੇ ਟੂ ਡੇ, ਲੇਕਿਨ ਇਹ ਸਾਰੇ ਅਗੇਨ ਸਿੰਪਟਮ ਨੇ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹਨਾਂ ਨੇ ਆਪਣਾ ਨੈਰੇਟਿਵ ਬਣਾਉਣਾ ਹੈ, ਉਹਨਾਂ ਨੇ ਆਪਣਾ ਝੂਠ ਵੇਚਣਾ ਹੈ, ਉਹਨਾਂ ਨੇ ਜਿਹੜਾ ਸੱਚ ਨੂੰ ਲੁਕਾਉਣਾ ਹੈ। ਪਰ ਜੇ ਪਰਮਵੀਰ ਸਿੰਘ ਜੀ ਤੁਹਾਡੇ ਵਰਗੇ ਵੀਰ ਖੜੇ ਹੋ ਜਾਣ ਇਸ ਚੈਲੰਜ ਨੂੰ ਕਬੂਲਣ ਕਿ ਭਾਈ ਅਸੀਂ ਜਿਹੜਾ ਇਸ ਨੂੰ ਚੈਲੰਜ ਕਰਨਾ ਹੈ, ਔਰ ਚੈਲੰਜ ਦਾ ਮਤਲਬ ਸਿਰਫ ਖਲੋ ਕੇ ਨਾਰੇ ਲਾਉਣ ਤੱਕ, ਮੈਂ ਨਾਰਿਆਂ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ, ਉਹ ਵੀ ਡਿਫਾਈਨਸ ਹੈ, ਉਹ ਜਿਹੜੀ ਬੜੀ ਜ਼ਰੂਰੀ ਹੈ। ਲੇਕਿਨ ਅਲਟੀਮੇਟਲੀ ਚੈਸ ਦਾ ਜਦੋਂ ਤੁਸੀਂ ਪਿੜ ਦੇ ਵਿੱਚ ਆਉਂਦੇ ਹੋ ਤੇ ਫਿਰ ਤੁਹਾਨੂੰ ਆਪੋਜ਼ਿਟ ਜਿਹੜਾ ਤੁਹਾਡਾ ਮਾਰ ਖਿਡਾਰੀ ਹੈ ਉਸ ਨੂੰ ਕਰਨ ਦੇ ਲਈ ਉਵੇਂ ਹੀ ਤੁਹਾਨੂੰ ਚਾਲਾਂ ਚੱਲਣੀਆਂ ਸਿੱਖਣੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਜੇ ਹਥਿਆਰਾਂ ਦੀ ਲੜਾਈ ਹੈ ਤੇ ਤੁਹਾਨੂੰ ਵਧੀਆ ਹਥਿਆਰ ਇਜਾਦ ਕਰਨਾ ਪੈਂਦਾ ਹੈ। ਜੇ ਕੋਈ ਹੋਰ ਸਿਚੁਏਸ਼ਨ ਹੈ ਤੇ ਤੁਹਾਨੂੰ ਉਹਦੇ ਮੁਤਾਬਕ, ਔਰ ਸਾਡੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਨੇ ਕਿਵੇਂ ਸਮੇਂ ਦੇ ਚੈਲੰਜਸ ਨੂੰ ਦੇਖਦੇ ਆ, ਸਮੇਂ ਦੀਆਂ ਲੋੜਾਂ ਨੂੰ ਦੇਖਦੇ ਆ, ਕਿਵੇਂ 6ਵੇਂ ਪਾਤਸ਼ਾਹ ਨੇ ਲੋਹਗੜ੍ਹ ਦਾ ਕਿਲਾ ਬਣਾਇਆ ਪਹਿਲਾ, ਫਿਰ ਅਸੀਂ 10ਵੇਂ ਪਾਤਸ਼ਾਹ ਵੇਲੇ ਦੇਖਦੇ ਆ ਕਿ ਉਹਨਾਂ ਨੇ ਕਿਵੇਂ ਅਨੰਦਪੁਰ ਸਾਹਿਬ ਦੇ ਆਊਟਸਕਰਟਸ ਤੋਂ ਲੈ ਕੇ 5 ਕਿਲੇ ਉਹਨੂੰ ਡਿਫੈਂਡ ਕਰਨ ਦੇ ਲਈ ਬਣਾਏ। ਔਰ ਇਹ ਕਾਰਨ ਸੀ ਕਿ 9 ਮਹੀਨੇ ਦਾ ਜਿਹੜਾ ਘੇਰਾ, ਜਿਸ ਦੇ ਵਿੱਚ 22 ਧਾਰ ਦੀਆਂ ਫੌਜਾਂ ਪਹਾੜੀ ਰਾਜਿਆਂ ਦੀਆਂ, ਸੂਬਾ ਸਰਹੰਦ, ਸੂਬਾ ਲਾਹੌਰ, ਸੂਬਾ ਕਸ਼ਮੀਰ, ਉਹਨਾਂ ਦੀਆਂ ਫੌਜਾਂ। ਇਸੇ ਤਰੀਕੇ ਨਾਲ ਜੇ ਉਹਨਾਂ ਨੇ ਸਿਕਲੀਗਰ ਸਿੱਖ ਜਿਹੜੇ ਕਿ ਮਾਰ ਸੀ ਉਹਨਾਂ ਨੂੰ ਰੱਖ ਕੇ ਉਸ ਲੈਵਲ ਦੇ ਹਥਿਆਰ ਬਣਾਏ, ਸਿੱਖਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਜੇ ਐਜੂਕੇਸ਼ਨਿਸਟ ਲਿਆਂਦੇ ਤੇ ਫਿਰ ਉਸੇ ਤਰ੍ਹਾਂ ਹੀ ਜਿਹੜੇ ਹਥਿਆਰਾਂ ਦੇ ਮਾਹਿਰ ਸੀ ਉਹਨਾਂ ਨੇ ਟ੍ਰੇਨਿੰਗ ਦਿੱਤੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਇਹ ਗੁਰੂ ਨੇ ਸਾਨੂੰ ਦੱਸਿਆ, ਇਹ ਠੀਕ ਹੈ ਕਿ ਰੱਬ ਨੂੰ ਮਿਲਣ ਦੇ ਲਈ ਕੋਈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਪੜ੍ਹਾਈ ਦਾ ਕੰਮ। ਪਰ ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਨਾ, ਖਲੋਣਾ, ਐਜ਼ ਏ ਕੌਮ ਆਪਣੀ ਥਾਂ ਬਣਾਣੀ ਹੈ ਤੇ ਫਿਰ ਤੁਹਾਨੂੰ ਉਸ ਹਰ ਫੀਲਡ ਦੇ ਵਿੱਚ ਐਕਸਪਰਟ ਹੋਣਾ ਪਏਗਾ, ਮਾਹਿਰ ਹੋਣਾ ਪਏਗਾ, ਔਰ ਉਸ ਦੇ ਹੀ ਨਤੀਜੇ ਵਜੋਂ ਫਿਰ ਤੁਸੀਂ ਦੁਸ਼ਮਣ ਨੂੰ ਬੀਟ ਕਰ ਸਕਦੇ ਹੋ। ਹਾਂ, ਇੱਕ ਗੱਲ ਜ਼ਰੂਰ ਕਿ ਤੁਹਾਡੇ ਵੱਲ ਨਿਰੰਕਾਰ ਦੀ ਨਜ਼ਰ ਸਵੱਲੀ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਸੱਚ ਤੇ ਖਲੋਂਦੇ ਹੋ, ਸੱਚ ਦਾ ਆਪਣਾ ਭਾਰ ਹੁੰਦਾ ਹੈ, ਸੱਚ ਦੇ ਵਿੱਚ ਬਰਕਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ ਸਪਾਈਟ ਆਫ ਕਿ ਕਿਸਾਨ ਲਹਿਰ ਦੇ ਚੱਲਦੇ ਆ ਕਿਵੇਂ ਦਾ ਨੈਰੇਟਿਵ ਇਹਨਾਂ ਨੇ ਸਿਰਜਿਆ, 800 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। ਕਾਮਰੇਡੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਚੋਂ ਅੱਧੇ ਜਿਹੜੇ ਨੇ ਦਲਾਲ ਬਣੇ ਹੋਏ ਨੇ ਹਕੂਮਤ ਦੇ। ਲੇਕਿਨ ਇਹਦੇ ਬਾਵਜੂਦ ਜਦੋਂ ਆਮ ਇਹ ਸਧਾਰਨ ਬਜ਼ੁਰਗ ਵੀ ਕਹਿੰਦੇ ਸੀ ਕਿ ਨਾ ਭਾਈ ਉਸ ਥਾਂ ਤੇ ਮਹਾਰਾਜ ਦਾ ਪ੍ਰਕਾਸ਼ ਹੈ, ਸਵੇਰੇ ਸ਼ਾਮ ਬਾਣੀ ਪੜ੍ਹੀ ਜਾਂਦੀ ਹੈ, ਲੱਖਾਂ ਸਿੱਖ ਰੋਜ਼ਾਨਾ ਅਰਦਾਸ ਕਰਦੇ ਨੇ ਕਿ ਭਾਈ ਇਸ ਮੋਰਚੇ 'ਚ ਫਤਹ ਹੋਏ, ਔਰ ਫਤਹ ਹੋਏਗੀ। ਉਦੋਂ ਆਮ ਦੁਨਿਆਵੀ ਅੱਖ ਵਾਲੇ ਔਰ ਇਹਨਾਂ ਦਾ ਹੀ ਵਰਤਾਂਤ ਵਾਲੇ ਸੀ ਇਹ ਤਾਂ 2% ਵੀ ਨਹੀਂ ਹੈ। ਦੇਖੋ ਬਾਕੀ ਦੇਸ਼ ਤੇ ਸਾਰੇ ਕਿਸਾਨ ਖੁਸ਼ ਨੇ, ਪਰ ਅਲਟੀਮੇਟਲੀ ਜ਼ਮਾਨੇ ਨੇ ਦੇਖਿਆ ਕਿ 13 ਮਹੀਨੇ ਬਾਅਦ ਉਹੀ 2% ਔਰ ਉਹੀ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ, ਸਿੱਖ ਫੈਮਲੀਜ਼ ਨੂੰ ਕੁਚਲਣ ਲਈ ਈਵਨ ਗੱਡੀ ਨੂੰ ਵੀ ਹਥਿਆਰ ਵਜੋਂ ਵਰਤਿਆ ਗਿਆ ਜਦੋਂ ਅਸੀਂ ਪੀਲੀਭੀਤ ਦਾ ਵਾਕਿਆ ਦੇਖਦੇ। ਲੇਕਿਨ ਫਿਰ ਇਹ ਜ਼ਾਲਮ ਉਹੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੋਡਿਆਂ ਪਰਨੇ ਹੋਇਆ ਔਰ ਖੇਤੀ ਕਾਨੂੰਨ ਵਾਪਸ ਲੈਣ ਕੀਤੀ। ਹਾਲਾਂਕਿ ਕੱਲ ਵੀ ਸਾਨੂੰ ਸਾਡੇ 1-2 ਵਿਊਅਰਸ ਨੇ ਯਾਦ ਕਰਾਇਆ, ਔਰ ਅੱਜ ਵੀ ਇੱਕ ਵਿਊਅਰ ਨੇ ਯਾਦ ਕਰਾਇਆ, ਕਹਿੰਦਾ ਜੀ ਤੁਹਾਡੀ ਉਹ ਗੱਲ ਯਾਦ ਆ ਰਹੀ ਹੈ ਜਿਹਦੇ ਚ ਤੁਸੀਂ ਕਿਸਾਨ ਮੋਰਚਾ ਫਤਹ ਹੋਣ ਤੋਂ ਬਾਅਦ ਕਿਹਾ ਸੀ ਕਿ ਭਾਈ ਇਸ ਨੂੰ ਇੰਨੇ ਜਸ਼ਨ ਵੀ ਨਾ ਮਨਾਓ। ਹੁਣ ਇਹ ਦੇਖੋ ਕਿ ਦੁਸ਼ਮਣ ਕੀ ਕਰ ਰਿਹਾ। ਉਹਨਾਂ ਨੇ ਕਿਹਾ ਜੀ ਤੁਸੀਂ ਕਿਹਾ ਸੀ ਕਿ ਜਦੋਂ ਸ਼ੇਰ ਵੀ ਵਾਰ ਕਰਦਾ ਹੈ ਕਈ ਵਾਰ ਉਹ 2 ਕਦਮ ਪਿੱਛੇ ਆਉਂਦਾ, ਫਿਰ ਉਹ ਜੰਪ ਮਾਰਦਾ ਹੈ, ਪਰ ਇਹ ਉਹਨਾਂ ਦਾ 2 ਕਦਮ ਪਿੱਛੇ ਆਣਾ ਇੱਕ ਅਗਲੇ ਉਹਨਾਂ ਦੇ ਅਟੈਕ ਦੀ ਨਿਸ਼ਾਨੀ ਹੈ। ਅਸੀਂ ਕਿਉਂਕਿ ਜਦੋਂ ਤੁਸੀਂ ਥੋੜਾ ਬਹੁਤ ਇਤਿਹਾਸ ਨਾਲ ਮੱਸ ਰੱਖਦੇ ਹੋ ਤੇ ਤੁਸੀਂ ਸਮਝ ਸਕਦੇ ਹੁੰਦੇ ਹੋ, ਔਰ ਇਸੇ ਤਰ੍ਹਾਂ ਕੌਮਾਂ ਦੇ ਸੁਭਾਅ ਹੁੰਦੇ ਨੇ। ਕੌਮਾਂ ਦੇ ਵਿੱਚ ਇੱਕ ਜਿਹੜਾ ਇੱਕ ਟ੍ਰੇਨਿੰਗ ਹੁੰਦੀ ਹੈ, ਔਰ ਮੈਂ ਪਿਛਲੇ ਦਿਨਾਂ 'ਚ ਪੜ੍ਹ ਰਿਹਾ ਸੀ ਕਿਤੇ ਕਿ ਵੀ ਜਦੋਂ ਮਾਡਰਨ ਵਾਰਫੇਅਰ ਟ੍ਰੇਨਿੰਗ ਦੀ ਗੱਲ ਯੂਰਪੀਅਨ ਜਨਰਲਸ ਲਿਆ ਕੇ ਜਾਂ ਦੂਸਰੇ
ਸ਼ੁਰੂ ਕੀਤੀ, ਰਣਜੀਤ ਸਿੰਘ ਦੇ ਮਾਈਂਡ 'ਚ ਆਈ ਤੇ ਪਹਿਲਾ ਵਿਰੋਧ ਅਕਾਲੀ ਫੂਲਾ ਸਿੰਘ ਹੋਰਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਵੀ ਦੇਖ ਰਣਜੀਤ ਸਿੰਘ, ਜਿਹੜੀ ਜੰਗ ਜਿੱਤਦੀ ਆਈ ਹੈ ਜਾਂ ਜਿਹੜੀ ਜੰਗ ਦੀ ਸਪਿਰਿਟ ਹੈ ਉਹ ਹੈ ਸਿੱਖੀ। ਸੋ ਲੜਾਈ ਜਿਹੜੀ ਹੈ ਉਸ ਸਪਿਰਿਟ ਦੇ ਨਾਲ ਔਰ ਉਹੀ ਜਿਹੜਾ ਅੰਦਾਜ਼ ਜਿਹਦੇ ਥੱਲੇ ਅਸੀਂ ਜਿਹੜਾ ਅਫਗਾਨ ਔਰ ਮੁਗਲ ਔਰ ਮਰਾਠੇ ਉਹਨਾਂ ਨੂੰ ਸ਼ਿਕਸਤ ਦਿੱਤੀ ਹੈ, ਇਹਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਲੇਕਿਨ ਇਵੈਂਚੁਅਲੀ ਜਿਹੜਾ ਹੈ ਉਹ ਜੋ ਵੀ ਹੋਇਆ ਸਾਡੇ ਸਾਹਮਣੇ ਹੀ ਹੈ ਹੁਣ। ਪਰ ਅਸੀਂ ਜਦੋਂ ਪਹਿਲੀ ਐਂਗਲੋ ਸਿੱਖ ਜੰਗ ਦੇਖਦੇ ਹਾਂ ਜਾਂ ਜੰਗ ਹਿੰਦ ਪੰਜਾਬ ਦੇਖਦੇ ਹਾਂ ਤੇ ਅਕਾਲੀ ਫੂਲਾ ਸਿੰਘ ਦੀ ਗੱਲ ਯਾਦ ਆਉਂਦੀ। ਉਦੋਂ ਕੋਈ ਫ੍ਰੈਂਚ ਜਰਨਲ ਵੀ ਨਹੀਂ ਲੱਭੇ, ਕੋਈ ਇਟਾਲੀਅਨ ਵੀ ਨਹੀਂ ਲੱਭੇ, ਕੋਈ ਦੂਜੇ ਵੀ ਨਹੀਂ। ਉਹਦੇ ਸਾਨੂੰ ਸ਼ਾਮ ਸਿੰਘ ਅਟਾਰੀ ਜੂਝਦਾ ਆਇਆ ਤੇ ਸ਼ਾਹ ਮੁਹੰਮਦ ਵੀ ਇਹੀ ਕਹਿੰਦਾ ਨਜ਼ਰ ਆਇਆ ਕਿ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਕਿ ਲੜੀ ਤਾਂ ਅਲਟੀਮੇਟਲੀ ਉਹੀ ਸਪਿਰਿਟ ਜਿਨ੍ਹਾਂ ਨੇ ਉਸ ਚੋਂ ਫਾਇਦੇ ਚੁੱਕੇ ਸੀ ਜਾਂ ਦੂਜਾ ਉਹ ਤਾਂ ਕਿਤੇ ਨੇੜੇ ਤੇੜੇ ਨਹੀਂ ਆਏ। ਔਰ ਮੈਂ ਕੰਪੈਰੀਜ਼ਨ ਦੇਖ ਰਿਹਾ ਸੀ ਵੀ ਜਦੋਂ ਜਾਪਾਨ ਦੇ ਐਂਪਰਰ ਨੇ ਜਿਹੜਾ ਮਾਡਰਨ ਵਾਰਫੇਅਰ ਦੇ ਨਾਂ ਥੱਲੇ ਫੌਜ ਦੇ ਵਿੱਚ ਸੁਧਾਰ ਕਰਨ ਦੇ ਨਾਂ ਥੱਲੇ ਜਿਹੜਾ ਕੁਝ ਚੇਂਜ ਕਰਨਾ ਚਾਹਿਆ ਤੇ ਸਭ ਤੋਂ ਜ਼ਿਆਦਾ ਜਿਹੜੀ ਵਿਰੋਧਤਾ ਹੈ ਉਹਨਾਂ ਦਾ ਇੱਕ ਬਹੁਤ ਬਹਾਦਰ ਜਿਹੜਾ ਫੌਜੀ ਉਹਨਾਂ ਦਾ ਗਰੁੱਪ ਹੈ ਜਿਨ੍ਹਾਂ ਦੀ ਆਪਣੀ ਹਿਸਟਰੀ ਆ ਤਾਂ ਉਹਨਾਂ ਨੂੰ ਸਮੂਰਾਏ ਕਹਿੰਦੇ ਨੇ। ਸਮੂਰਾਏ ਉਹ ਕਿਰਪਾਨ, ਅਸੀਂ ਕਿਰਪਾਨ ਕਹਿੰਦੇ ਆ ਕਿਉਂਕਿ ਕਿਰਪਾਨ ਸਾਡਾ ਧਾਰਮਿਕ ਲਫ਼ਜ਼ ਬਣ ਗਿਆ, ਤਲਵਾਰ। ਸੋ ਸਮੂਰਾਏ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਵੀ ਨੇ ਔਰ ਤੁਸੀਂ ਉਹ ਕਿਵੇਂ ਅਖੀਰ ਤੱਕ ਪੈਟਰੀਓਟਿਕ ਲਾਇਲ ਟੂ ਦਾ ਕਿੰਗ। ਪਰ ਉਦੋਂ ਵੀ ਉਹਨਾਂ ਨੇ ਸਮੂਰਾਏ ਔਰ ਦੂਸਰਿਆਂ ਨੇ ਕਿਹਾ ਸੀ ਕਿ ਵੀ ਇਹਦੇ ਥੱਲੇ ਤੁਸੀਂ ਜੋ ਮਰਜ਼ੀ ਕਰੋ, ਅਲਟੀਮੇਟਲੀ ਜਿਹੜੀ ਫਾਈਟਿੰਗ ਸਪਿਰਿਟ ਹੈ ਉਹ ਸਾਡੀ ਜਿਹੜੀ ਹੈ ਉਹ ਇਸ ਚੋਂ ਹੀ ਨਿਕਲੇਗੀ ਜਿਹੜੀ ਸਮੂਰਾਏ ਦੀ ਸਪਿਰਿਟ ਹੈ। ਸੋ ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਅਸੀਂ ਬੇਸ਼ੱਕ ਮਾਡਰਨ ਜਦੋਂ ਅਸੀਂ ਨਵੇਂ ਵੈਪਨ ਦੀ ਗੱਲ ਕਰਦੇ ਹਾਂ ਅਸੀਂ ਰੋਜ਼ਾਨਾ ਹੀ ਕਹਿੰਦੇ ਹਾਂ ਕਿ ਭਾਈ ਅੱਜ ਜੰਗਾਂ ਜਿੱਤੀਆਂ ਜਾਂਦੀਆਂ ਨੇ ਬਿਰਤਾਂਤ ਨਾਲ। ਤੁਸੀਂ ਕੀ ਬਿਰਤਾਂਤ ਬਣਾਉਂਦੇ ਹੋ? ਬਿਲਕੁਲ। ਤੇ ਬਿਰਤਾਂਤ ਸਿਰਜਿਆ ਜਾਂਦਾ ਮੀਡੀਆ ਦੇ ਨਾਲ ਔਰ ਉਹਨਾਂ ਦੇ ਕੋਲ ਹਕੂਮਤਾਂ ਦੇ ਕੋਲ ਤਾਂ ਆਪਣੇ ਸਾਧਨ ਨੇ, ਉਹ ਤਾਂ ਉਹਨਾਂ ਨੇ ਉਵੇਂ ਹੀ ਜੋ ਹੈ ਉਹਨਾਂ ਨੇ ਕਰਨਾ ਹੀ, ਅਨਹੋਣੀ ਵੀ ਕਰਨੀ ਹੈ ਔਰ ਦੂਸਰਾ ਵੀ ਹੈ। ਲੇਕਿਨ ਅਸੀਂ ਬਜਾਏ ਸ਼ਿਕਾਇਤ ਕਰਨ ਦੇ, ਹਾਲਾਂਕਿ ਇਸ ਵਾਰ ਇਹਨਾਂ ਨੇ ਮੇਨ ਸਟ੍ਰੀਮ ਦੀ ਗੱਲ ਕੀਤੀ, ਮੈਂ ਸਮਝਦਾ ਵੀ ਮੇਨ ਸਟ੍ਰੀਮ ਇਸ ਵਾਰ ਰਿਲੇਟਿਵਲੀ ਜ਼ਿਆਦਾ ਬੈਲੈਂਸ ਹੈ। ਜੇ ਤੁਸੀਂ 80s ਦੇ ਦੌਰ ਦਾ ਮੇਨ ਸਟ੍ਰੀਮ ਦੇਖਿਆ ਹੁੰਦਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਭਾਈ ਉਹਨਾਂ ਦਾ ਕਿੰਨਾ ਅਸਰ ਕਬੂਲਦੇ ਸੀ। ਇੱਕ ਦੋ ਅਖਬਾਰਾਂ ਨੂੰ ਛੱਡ ਕੇ ਜਿਨ੍ਹਾਂ ਦੇ ਜਿਵੇਂ ਨਿਊਯਾਰਕ ਟਾਈਮਸ ਦਾ ਦੀ ਬਿਊਰੋ ਚੀਫ ਉੱਥੇ ਬੈਠੀ ਹੋਈ ਸੀ ਬਾਰਬਰਾ ਕ੍ਰੋਸਟ ਔਰ ਦੂਸਰੇ, ਉਹਨਾਂ 'ਚ ਥੋੜਾ ਬਹੁਤ ਬੈਲੈਂਸ ਸੀ, ਅਦਰਵਾਈਜ਼ ਤਾਂ ਉਹੀ ਉਹਨਾਂ ਦਾ ਵਰਜਨ ਸੀ। ਹੁਣ ਹਾਲ ਇਹ ਹੁੰਦਾ ਵੀ ਅੱਜ ਹੀ ਮੈਨੂੰ ਕਲਿੱਪ ਭੇਜੀ ਸਾਡੇ ਇੱਕ ਵਿਊਅਰ ਨੇ, ਇੱਕ ਟੀਵੀ ਇੰਟਰਵਿਊ ਕਰ ਰਹੀ ਆ ਉੱਥੋਂ ਦੀ ਮਾਈ, ਉਹ ਜਿਹੜੀਆਂ 4-4 ਫੁੱਟੀਆਂ ਜਿਹੜੀਆਂ ਉਹ 3-3 ਫੁੱਟੀਆਂ ਜਿਹੜੀਆਂ 6-6 ਫੁੱਟ ਉਛਲਦੀਆਂ ਤੇ ਉਹਨਾਂ ਨੇ ਆਪਣੇ 3 ਤਾਂ ਆਪਣੇ ਰੱਖੇ ਸੀ। ਇੱਕ ਉਹਨਾਂ ਨੇ ਦੱਸਣ ਲਈ ਕਿ ਜੀ ਪੈਨਲ ਬੜਾ ਨਿਊਟਰਲ ਹੈ, ਉਹਨੇ ਸ਼ਾਇਦ ਆਸਟ੍ਰੇਲੀਅਨ ਮੂਲ ਦੇ ਇੱਕ ਪ੍ਰੋਫੈਸਰ ਨੂੰ ਵੀ, ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਉਹਨੂੰ ਵੀ ਲੈ ਲਿਆ ਤੇ ਉਹ ਇਸ਼ੂ ਰੱਖਿਆ ਕਿ ਜੀ ਦੇਖੋ ਬ੍ਰਿਟਨ 'ਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਜੋ ਝੰਡਾ ਲਾ ਦਿੱਤਾ, ਜੋ ਖਿੜਕੀ ਤੋੜਤੀ ਹੈ ਔਰ ਦੂਸਰਾ ਇਹਨੂੰ ਤੁਸੀਂ ਕਿਵੇਂ ਅੰਗਰੇਜ਼ੀ 'ਚ ਸੀ ਸ਼ੋਰ ਜਾਂ ਦੂਜਾ। ਉਹਨੇ ਕਿਹਾ ਵੀ ਦੇਖੋ ਇਹ ਪਰਸਪੈਕਟਿਵ ਵੀ ਵੱਖਰਾ ਹੈ, ਤੁਹਾਡੇ ਲਈ ਝੰਡਾ ਬਹੁਤ ਸੈਕਰੇਡ ਹੋਏਗਾ, ਇੱਥੇ ਕਹਿੰਦਾ ਤੂੰ ਮੈਨੂੰ ਬ੍ਰਿਟਿਸ਼ ਕਿਹਾ ਪਰ ਮੈਂ ਆਸਟ੍ਰੇਲੀਅਨ ਮੂਲ ਦਾ, ਇੱਥੇ ਤਾਂ ਅੰਡਰਪੈਂਟਸ ਪਾਈਆਂ ਹੁੰਦੀਆਂ ਝੰਡੇ ਦੀਆਂ, ਸੋ ਇੱਥੇ ਕੋਈ ਮੈਟਰ ਨਹੀਂ ਕਰਦਾ। ਤੇ ਦੂਸਰਾ ਜਿਹੜੇ ਪ੍ਰੋਟੈਸਟ ਹੁੰਦੇ ਨੇ ਮੈਂ ਤਾਂ ਬੜੇ ਬੜੇ ਦੇਖੇ ਨੇ, ਉਹਨਾਂ 'ਚ ਹਜ਼ਾਰਾਂ ਲੋਕ ਹੁੰਦੇ ਨੇ, ਬੜੇ ਬੜੀ ਵਾਇਲੈਂਸ ਹੁੰਦੀ ਹੈ। ਉਹਨੇ ਕਿਹਾ ਕਿ ਜੀ ਆਪਣੇ ਉਹ ਸ਼ੀਸ਼ੇ ਵੀ ਤੋੜਤੇ। ਉਹਨੇ ਕਿਹਾ ਜੀ ਹਾਂ ਜਿਹੜਾ ਇੱਕ ਨੇ ਤੋੜੇ ਉਹਦੇ ਤੇ ਖਿਲਾਫ ਕੇਸ ਹੋ ਗਿਆ। ਉਹ ਕਹਿੰਦੀ ਜਿਹੜੀ ਬਾਕੀ ਸੀ ਆਲ ਪੀਪਲ ਦੇ ਸ਼ੁੱਡ ਬੀ, ਉਹਨੇ ਉਹਨੂੰ ਫਿਰ ਅੱਕ ਕੇ ਕਿਹਾ, ਉਹਨੇ ਕਿਹਾ ਵੀ ਦੇਖ ਤੁਸੀਂ ਯੂ ਆਰ ਟਰਾਈਂਗ ਟੂ ਕ੍ਰੀਏਟ ਏ ਸਟਾਰਮ ਇਨ ਏ ਟੀ ਕੱਪ, ਇੱਕ ਐਕਸਪ੍ਰੈਸ਼ਨ ਹੈ ਕਿ ਵੀ ਉਹ ਚਾਹ ਦੇ ਕੱਪ 'ਚ ਜਿਹੜਾ ਉਹ ਤੂਫਾਨ ਖੜਾ ਕਰ ਰਹੇ ਹੋ ਕਿ ਵੀ ਐਡੀ ਇਹ ਗੱਲ ਹੈ ਨਹੀਂ ਜਿੰਨੀ ਤੁਸੀਂ ਬਣਾਈ ਹੋਈ ਹੈ। ਔਰ ਦੂਜੀ ਉਹ ਫਿਰ ਆਪਣਾ ਕੂਲ ਲੂਜ਼ ਕਰ ਗਏ ਜਦੋਂ। ਮਤਲਬ ਇਹ ਹੈ ਕਿ ਹੁਣ ਉਹਨਾਂ ਦੇ ਸ਼ੋਅ ਦੇ ਉੱਤੇ ਆ ਕੇ ਜੇ ਇੱਕ ਆਸਟ੍ਰੇਲੀਅਨ ਜਿਹਨੂੰ ਐਕਸਪਰਟ ਕਹਿ ਕੇ ਲਿਆਂਦੇ ਨੇ ਉਹਨੂੰ ਉਹਦਾ ਚਿਹਰਾ ਦਿਖਾ ਦਿੰਦਾ, ਉਹਨੂੰ ਸ਼ੀਸ਼ਾ ਦਿਖਾ ਦਿੰਦਾ ਕਿ ਵੀ ਇਹ ਕੁਝ ਨਹੀਂ ਹੈ, ਤੁਸੀਂ ਐਵੇਂ ਜਿਹੜਾ ਹੈ ਇਸ ਨੂੰ ਖਾਮਖਾਹ ਦਾ ਇਸ਼ੂ ਬਣਾ ਰਹੇ ਹੋ ਔਰ ਬਕਵਾਸ ਕਰ ਰਹੇ ਹੋ। ਇਹ ਆਪਣੇ ਆਪ 'ਚ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਹੋਰ ਵੀ ਮੀਡੀਆ ਦੇ ਵਿੱਚ
ਇਸ ਸਾਰਿਆਂ ਨੂੰ ਜੇ ਨਾਲ ਦੀ ਨਾਲ ਆਰਟੀਕਲ ਲੱਗਦੇ ਨੇ ਕਿ ਭਾਈ ਇਹ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਇੰਟਰਨੈਟ ਕਲੋਜ਼ ਕਰਨ ਵਾਲੀ ਕੰਟਰੀ ਹੈ ਜਿੱਥੇ ਸਭ ਤੋਂ ਜ਼ਿਆਦਾ ਇਹ ਹੋਇਆ ਹੈ, ਔਰ ਇਸ ਦੇ ਉੱਤੇ ਹੁਣ ਆਸਟ੍ਰੇਲੀਆ 'ਚ ਅਸੀਂ ਡਿਸਕਸ ਕੀਤਾ ਸੀ ਅੱਛਾ ਕਿ 4 ਮੈਂਬਰਸ ਆਫ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਉਸ ਨੂੰ ਜਿਹੜਾ ਸਿੱਖਾਂ ਦੇ ਨਾਲ ਆ ਕੇ ਖਲੋਤੇ ਨੇ ਕੈਨਬਰਾ, ਔਰ ਅੱਜ ਹੀ ਸਾਡੇ ਕੋਲ ਜਿਹੜਾ 2 ਹੋਰ ਮੈਂਬਰਸ ਆਫ ਪਾਰਲੀਮੈਂਟ ਜਿਹੜੇ ਸਿੱਖਾਂ ਦੀ ਹਮਾਇਤ 'ਚ ਖਲੋਤੇ ਨੇ। ਅੱਛਾ ਉਹਨਾਂ ਦੀ ਗਿਣਤੀ 6 ਹੋ ਗਈ ਹੁਣ, ਔਰ ਇਹਨਾਂ ਦੇ ਵਿੱਚ ਜਿਹੜੇ 2 ਹੋਰ MP ਆਏ ਨੇ ਉਹਨਾਂ 'ਚ ਸੈਨੇਟਰ ਡੇਵਿਡ ਪੋਕੌਕ ਇੰਡੀਪੈਂਡੈਂਟ ਸੈਨੇਟਰ ਨੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ। ਉਹਨਾਂ ਨੇ ਕਿਹਾ ਕਿ we must stand up against the atrocities including religious persecution on minorities that we are seeing, and I have raised the awareness with the government and the Prime Minister and asked the PM to respond to what some of those dialogues are. We must stand together. I know it is difficult time for your families. As an independent senator, we will raise these concerns for you and I'll raise your voice. बहुत ਵੱਡੀ ਗੱਲ ਹੈ ਕਿ ਭਾਈ ਇਹ ਤੁਹਾਡੇ ਲਈ ਔਖੇ ਵਕਤ ਨੇ, ਔਰ ਇਹਦੇ 'ਚ ਮੈਂ ਤੁਹਾਡੇ ਨਾਲ ਖਲੋਤਾ। ਇਸੇ ਤਰ੍ਹਾਂ ਡਾਕਟਰ ਐਨੀ ਅਲਾਈ, ਇਹ ਪਾਰਟਲੀ ਲੇਬਰ ਮਿਨਿਸਟਰ ਫॉर ਐਜੂਕੇਸ਼ਨ ਐਂਡ ਯੂਥ ਆਫ ਆਸਟ੍ਰੇਲੀਆ, ਇਹ ਮੁਸਲਿਮ ਵੈਮਨ ਹੈ, ਫਸਟ ਪਾਰਲੀਮੈਂਟੇਰੀਅਨ ਫੀਮੇਲ ਮੁਸਲਿਮ ਆਫ ਆਸਟ੍ਰੇਲੀਆ, ਔਰ ਪਹਿਲੀ ਫੈਡਰਲ ਲੇਬਰ ਮਿਨਿਸਟਰ ਹੈ ਜਿਹਨੇ ਇਸ ਇਸ਼ੂ ਦੇ ਉੱਤੇ ਕਿਹਾ। ਉਹਨੇ ਕਿਹਾ ਕਿ the Sikh diaspora is a valued member to our society and they have been a contribution to charitable and humanitarian efforts by them in Australia. ਕਿ ਬਹੁਤ ਕੀਮਤੀ ਨੇ ਸਾਡੇ ਲਈ, ਸਾਡੇ ਮੁਲਕ ਲਈ। ਇਹਨਾਂ ਨੇ ਜਿਹੜਾ ਇਨਸਾਨੀ ਐਫਰਟ ਨੇ ਹਿਊਮੈਨਿਟੇਰੀਅਨ ਔਰ ਖਰਾਇਤੀ ਉਸ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ, ਕਿਉਂਕਿ ਉੱਥੇ ਫਲੱਡਸ ਵੀ ਔਰ ਫਾਇਰਸ ਵੀ ਔਰ ਜ਼ਾਹਰ ਹੈ COVID-19 ਦੇ ਦੌਰਾਨ ਵੀ। ਆਸਟ੍ਰੇਲੀਆ ਵੈਲਕਮਸ ਡਾਈਵਰਸਿਟੀ ਐਂਡ ਹਾਰਮਨੀ ਅਮੰਗ ਵੇਰੀਅਸ ਕਮਿਊਨਿਟੀਜ਼ ਐਂਡ ਵੀ ਵਿਲ promote and work with faith leaders to promote harmony and peace. The government understands that this is a serious issue and understands this is a sensitive human rights issue and takes this seriously, and we will take up this with the government of India, our long-term strategic partner. ਭਾਵੇਂ ਇਹ ਥੋੜੀ ਜਿਹੀ ਪ੍ਰੋ ਇੰਡੀਆ ਵੀ ਦਾ ਰੁਝਾਨ ਰਿਹਾ, ਲੇਕਿਨ ਉਹਨੇ ਕਿਹਾ ਜੀ ਅਸੀਂ ਇਸ ਹੁਣੇ ਪਹਿਲੀ ਮਿਨਿਸਟਰ ਬਣੀ ਹੈ, ਕਿਹਾ ਜੀ ਅਸੀਂ ਇਸ ਇਸ਼ੂ ਨੂੰ ਗਵਰਨਮੈਂਟ ਆਫ ਇੰਡੀਆ ਦੇ ਨਾਲ ਚੁੱਕਾਂਗੇ। I have worked with the Sikh community. I have lived with them on their values of fairness, peace and harmony. ਕਿ ਸਿੱਖਾਂ ਨਾਲ ਮੈਂ ਰਹੀ ਹਾਂ, ਮੈਂ ਉਹਨਾਂ ਨੂੰ ਦੇਖਿਆ ਉਹ ਬੜੇ ਫੇਅਰ ਨੇ ਜ਼ਿੰਦਗੀ 'ਚ, ਦੀਆਂ ਵੈਲਿਊਜ਼ ਪ੍ਰਤੀ ਅਮਨ ਪਸੰਦ ਨੇ, ਹਾਰਮਨੀ ਵਾਲੇ ਨੇ। I thank you for your contribution. ਹੁਣ ਇਹ ਹੈ ਦਬਾਅ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਕੁਝ ਸਾਡੇ ਕੋਲ 80s ਦੇ ਵਿੱਚ ਜਾਂ 90s ਦੇ ਵਿੱਚ ਅਵੇਲੇਬਲ ਨਹੀਂ ਸੀ। ਹੁਣ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਕੁਆਡ ਦਾ ਮੈਂਬਰ ਬਣਿਆ ਹੋਇਆ ਇੰਡੀਆ ਨਾਲ, ਚੀਨ ਦੇ ਨਾਲ ਮੱਥਾ ਲਾਉਣ ਲਈ, ਜਦੋਂ ਵੀ ਚੀਨ ਨੇ ਮਾਰਿਆ ਪਹਿਲਾ ਠੂੰਗਾ ਤੇ ਉਹਦੇ 'ਚ ਇੰਡੀਆ, ਆਸਟ੍ਰੇਲੀਆ, ਜਾਪਾਨ, ਅਮਰੀਕਾ ਤਾਂ ਦੂਰ ਹੈ, ਇਹਨਾਂ ਨੇ ਤਾਂ ਯੂਕਰੇਨ ਵਾਂਗੂ ਪਿੱਛੋਂ ਹੀ ਪੁਸ਼ ਕਰਨਾ, ਸ਼ਾਵਾ ਸ਼ਾਵਾ ਹੀ ਸ਼ਾਵਾ, ਐਂ ਤਾਂ ਇਹੀ ਕਰਨਾ, ਉਹਨਾਂ ਦੇ ਠੂੰਗੇ ਵੱਜਣੇ ਨੇ। ਤੇ ਉਹ ਜਿਹੜੇ 2 ਠੂੰਗੇ ਖਾਣ ਵਾਲੇ ਨੇ ਉਹਨਾਂ 'ਚੋਂ 6 MP ਖੜੇ ਹੋ ਜਾਣ, ਇਹਦੇ ਬਾਵਜੂਦ ਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਤਾਜ਼ਾ ਉੱਥੋਂ ਗਲ 'ਚ ਹਾਰ ਪਵਾ ਕੇ, ਮੱਥੇ ਤੇ ਟਿੱਕਾ ਲਵਾ ਕੇ, ਪਤਾ ਨਹੀਂ ਬ੍ਰੇਕਫਾਸਟ ਵੀ ਉਹਨੂੰ ਕੀ ਪਿਆ ਹੁਣ, ਮੈਂ ਨਹੀਂ ਕਹਿਣਾ ਚਾਹੁੰਦਾ ਵੀ ਕੀ ਪਿਆ ਹੁਣ, ਆਇਆ ਤੇ ਉੱਥੇ ਇਹ ਆਵਾਜ਼ ਹੈ। ਸੋ ਇਸੇ ਤਰ੍ਹਾਂ ਬਾਕੀ ਮੀਡੀਆ 'ਚ ਵੀ, ਜਿਵੇਂ ਅਸੀਂ UK ਦੇ ਪੇਪਰਸ ਦੀ ਗੱਲ ਕੀਤੀ ਸੀ, ਔਰ ਸਾਡੇ ਕੋਲ ਹੋਰ ਵੀ ਆਰਟੀਕਲ ਨੇ, ਅਸੀਂ ਆਉਣ ਵਾਲੇ ਪੀਰੀਅਡ 'ਚ ਡਿਸਕਸ ਕਰਾਂਗੇ। ਸੋ ਇਸ ਬਹਾਨੇ ਨਾਲ ਪਰਮਵੀਰ ਸਿੰਘ ਹੋਰਾਂ ਦੇ ਅਸੀਂ ਟੌਪਿਕ ਵੀ ਡਿਸਕਸ ਕਰ ਲਿਆ ਬਹੁਤ ਸਾਰਾ, ਲੇਕਿਨ ਇਸ 'ਚ ਅਸੀਂ ਇਹ ਦੱਸਦੇ ਹੀ ਹੈ ਕਿ ਇਸ ਦੌਰ 'ਚ ਭਾਵੇਂ ਇਹ ਸੀ ਕੁਛ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੀ ਦੇਖੋ ਬੇਅੰਤੇ ਬੁੱਚੜ ਨਾਲ ਕਿਉਂ ਕੰਪੇਅਰ ਕੀਤਾ ਜਾ ਰਿਹਾ ਭਗਵੰਤ ਮਾਨ ਨੂੰ, ਇਹਨੇ ਕਿਹੜੇ ਮੁੰਡੇ ਮਾਰੇ ਨੇ। ਔਰ ਹੁਣ ਕਿਉਂਕਿ ਉਹ ਦੌਰਾ ਤਾਂ ਚੱਲ ਰਿਹਾ, ਇਹ ਤਾਂ ਅਜੇ ਬਿਗਨਿੰਗ ਹੈ, ਔਰ ਜਿਵੇਂ ਨਵਰੂਪ ਸਿੰਘ ਹੋਰਾਂ ਨੇ ਕਿਹਾ ਸੀ, ਅਸੀਂ ਹੁਣ ਉਹੀ ਲਫ਼ਜ਼ ਇਸਤੇਮਾਲ ਕਰਦੇ ਹਾਂ, ਆਪਰੇਸ਼ਨ ਵੁੱਡਰੋਜ਼ 2। ਜੇ ਇਸ ਦੇ ਵਿੱਚ ਇਕੱਲੇ ਪੰਜਾਬ ਤੱਕ ਹੀ ਵੁੱਡਰੋਜ਼ 2 ਨਹੀਂ ਹੈ, ਜੇ ਹੁਣ ਤੁਸੀਂ ਦੇਖੋ ਕਿ ਕਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਮੈਰਾਥਨ ਰਨਰ ਬਣਾ ਦਿੱਤਾ, ਔਰ ਉਹ ਮੈਰਾਥਨ ਰਨਰ 'ਚ ਪਹਿਲਾਂ ਉਹ ਜਲੰਧਰੋਂ ਨਿਕਲੇ, ਫਿਰ ਫਲਾਣੇ ਪਿੰਡ ਗਏ, ਫਿਰ ਸਤਲੁਜ ਦਾ ਉਜੜਿਆ ਜਿਹਾ ਬ੍ਰਿਜ ਕ੍ਰਾਸ ਕੀਤਾ, ਫਿਰ ਉਹ ਹਰਿਆਣੇ ਸ਼ਾਹਬਾਦ ਪਹੁੰਚ ਗਏ, ਡਿਨਰ
ਉੱਥੇ ਕਰ ਰਹੇ ਨੇ ਇਹ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅਨਿਲ ਵਿਜ ਹਰਿਆਣੇ ਦਾ ਮਿਨਿਸਟਰ ਕਹਿ ਰਿਹਾ ਕਿ ਇਹ ਸਭ ਭਗਵੰਤ ਮਾਨ ਸਰਕਾਰ ਡਰਾਮਾ ਕਰ ਰਹੀ ਹੈ। ਉਹ ਜਲੰਧਰ ਚ ਲੱਭ ਰਹੇ ਨੇ, ਸਰਦਾਰ ਸਾਹਿਬ ਸ਼ਾਹਬਾਦ ਚ ਡਿਨਰ ਕਰ ਰਹੇ, ਇਹਨਾਂ ਦੀ ਮੈਂ ਵਰਜਨ ਦੀ ਗੱਲ। ਅੱਛਾ, ਫਿਰ ਉਹਨਾਂ ਨੂੰ ਆ ਗਿਆ, ਛਤਰੀ ਫੜੀ ਹੋਈ ਹੈ, ਝੋਲਾ ਫੜਿਆ ਹੋਇਆ ਹੈ, ਪਪਲਪ੍ਰੀਤ ਸਿੰਘ ਅੱਗੇ ਚੱਲ ਰਿਹਾ, ਉਹ ਪਿੱਛੇ ਚੱਲ ਰਿਹਾ, ਜਿਵੇਂ ਉਹ ਪੁਤਲੀਆਂ ਦਾ ਨਾਚ ਕਦੇ ਉਹ ਦੇਖਦੇ ਹੁੰਦੇ ਸੀ ਬਚਪਨ ਚ, ਉਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਫਿਰ ਆ ਗਿਆ ਜੀ ਕਿ ਉਹ ਜਿਹੜੀ ਬਲਜੀਤ ਕੌਰ ਬੀਬੀ ਉੱਥੋਂ ਫੜੀ, ਉਹਨੇ ਕਿਹਾ ਜੀ ਫੋਨ ਮੇਰਾ ਸੀ, ਗੱਲਾਂ ਕਰ ਰਹੇ ਸੀ, ਉਹ ਉੱਤਰਾਖੰਡ ਵੱਲ ਨਿਕਲ ਗਏ। ਫਿਰ ਉੱਤਰਾਖੰਡ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਲਾਏ ਹੋਏ ਨੇ ਉਹਨਾਂ ਸਾਰਿਆਂ ਦੇ, ਔਰ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਅਨਾਉਂਸਮੈਂਟ ਹੋ ਰਹੀ ਹੈ ਕਿ ਵੀ ਆ ਗਿਆ ਆ ਗਿਆ। ਨਾਲ ਦੀ ਨਾਲ ਜਿਹੜਾ ਉਹਨਾਂ ਨੇ ਅੱਜ ਜਿਹੜੀ ਸਟੋਰੀ ਉਹਨਾਂ ਦੀ ਘੁੰਮ ਰਹੀ ਹੈ ਕਿ ਜੀ ਉਹ ਸ਼ਾਇਦ ਉੱਤਰਾਖੰਡ ਵੱਲ ਜਾਣ ਦੀ ਥਾਂ ਦਿੱਲੀ ਵੱਲ ਹੋ ਗਿਆ। ਹੁਣ ਦਿੱਲੀ ਦੇ ਸਿੱਖ ਜਿਹੜੇ 2-4 ਡਿਵਾਊਟ ਐਂਟਾਈ ਗਵਰਨਮੈਂਟ ਨੇ ਉਹਨਾਂ ਨੂੰ ਚੁੱਕਣਗੇ ਜਿਨ੍ਹਾਂ ਨੇ ਕੋਈ ਕੰਟਰੀਬਿਊਟ ਕੀਤਾ ਹੋਏਗਾ ਜਾਂ ਦੂਜਾ। ਔਰ ਇਹ ਸਾਰੇ ਦੇ ਚੱਲਦੇ ਆ ਨਾਲ ਦੀ ਨਾਲ ਉਹਨਾਂ ਨੇ ਜਿਹੜਾ, ਜੇ ਤੁਸੀਂ ਉਹਨਾਂ ਦਾ ਨੈਰੇਟਿਵ ਦੇਖਦੇ ਹੋ ਤਾਂ ਫਿਰ ਇਹ ਆ ਕਿ ਅੰਮ੍ਰਿਤਪਾਲ ਸਿੰਘ ਸਸਪੈਕਟਡ ਟੂ ਹੈਵ left for Delhi. Police sources, an alert has been issued in Dehradun, Hardwar and Udham Singh Nagar districts of Uttarakhand as a precaution in view of the possibility of Amritpal Singh entering the state. ਹੁਣ ਇਹ ਤਿੰਨੋਂ ਜ਼ਿਲ੍ਹੇ ਯੂਪੀ ਦਾ ਹੁੰਦਾ ਸੀ, ਇੱਥੇ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਵੀ ਹੈ, ਹੁਣ ਇੱਥੇ ਸਿੱਖਾਂ ਦੇ ਘਰਾਂ 'ਚ ਛਾਪੇ ਮਾਰਨਗੇ। ਫਿਰ ਇਹਨਾਂ ਨੂੰ ਲੱਗਾ ਵੀ ਹੋ ਸਕਦਾ ਹੈ ਉੱਥੋਂ ਇਹਨਾਂ ਮੈਰਾਥਨ ਰਨਰ ਰਹਿ ਕੇ ਉੱਥੋਂ ਉਹ ਦੇਹਰਾਦੂਨ ਵੀ ਗਿਆ, ਉਦਮ ਸਿੰਘ ਨਗਰ ਵੀ ਗਿਆ, ਉੱਥੋਂ ਦੌੜ ਕੇ ਉਹਨੇ ਕਿਹਾ ਚਲੋ ਵਾਪਸ ਮੈਂ ਦਰਬਾਰ ਸਾਹਿਬ ਆ ਜਾ, ਤੇ ਦਰਬਾਰ ਸਾਹਿਬ ਤੋਂ ਫਿਰ ਉਹਨੇ ਕਿਹਾ ਹੁਣ ਮੈਂ ਪਾਕਿਸਤਾਨ ਚੱਲਾਂ, ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਵਾਂ। ਅੰਮ੍ਰਿਤਪਾਲ ਸਿੰਘ ਦੀ ਤਸਵੀਰ ਅਟਾਰੀ ਸਰਹੱਦ ਤੇ ਲੱਗੀ ਜੀ, ਉੱਥੇ ਵੀ ਲਾ ਦਿੱਤੀ ਹੈ ਕਿ ਕਿਤੇ ਉਹਨਾਂ ਨੂੰ ਨਾ ਹੋਏ। ਔਰ ਉਹਨਾਂ ਨੇ ਕਿਹਾ ਜੀ ਇਹ ਤਸਵੀਰ ਨੂੰ ਅਟਾਰੀ ਹਾਈਵੇ, ਲਾਹੌਰ ਹਾਈਵੇ ਤੇ ਉਸ ਸਥਾਨ ਤੇ ਲਗਾਇਆ ਗਿਆ ਜਿੱਥੇ BSF ਦੀ ਚੈੱਕ ਪੋਸਟ ਹੈ ਤੇ ਇੰਟੈਗਰੇਟਿਡ ਚੈੱਕ ਪੋਸਟ ਅਟਾਰੀ ਨੂੰ ਉੱਥੋਂ ਰਸਤਾ ਜਾਂਦਾ ਹੈ, ਔਰ ਉਹਨਾਂ ਨੇ ਅਟਾਰੀ ਵੀ ਲਾ ਦਿੱਤੀ। ਹੁਣ ਕੱਲਾ ਇਹੀ ਨਹੀਂ ਕਿ ਵੀ ਉਹ ਇਸ ਕੰਮ ਤੇ ਲੱਗੇ ਹੋਏ ਨੇ, ਹੁਣ ਅਸੀਂ ਦੇਖਦੇ ਹਾਂ ਕਿ ਪਹਿਲਾਂ ਇਹ ਸਾਰੀ ਫੜੋ ਫੜੀ, ਛੂ ਛਵਾਈ, ਭੰਬਲ ਭੂਸਾ ਮਹਿਕਮਾ, ਮਿਸ ਇਨਫੋਰਮੇਸ਼ਨ, ਪ੍ਰੈਸ ਕਾਨਫਰੰਸਾਂ, ਭਗਵੰਤ ਮਾਨ ਆ ਜਾ ਕੇ ਜਿਹੜਾ ਉਹ ਕੀ ਕਹਿੰਦਾ, ਇਹ ਸਾਰਾ ਇਵੇਂ ਹੀ ਇਸ ਸਾਰੇ ਨੂੰ ਲੱਗ ਰਿਹਾ ਕਿ ਭਾਈ ਇਹ ਕੋਈ ਇਸ ਕਿਸਮ ਦੇ ਭੂਲ ਭੁਲਈਏ 'ਚ ਸਾਰੀ ਕੌਮ ਨੂੰ ਵਾੜਿਆ ਜਾ ਰਿਹਾ, ਜਿੱਥੋਂ ਨਾ ਪਤਾ ਲੱਗਦਾ ਹੈ ਕਈਆਂ ਲਈ ਤਾਂ ਇਹ ਸਾਰੀ ਡਾਰਕ ਟਨਲ ਹੈ ਤੇ ਕਈਆਂ ਨੂੰ ਜਿਨ੍ਹਾਂ ਨੇ 80s ਦੇਖਿਆ ਉਹਨਾਂ ਨੂੰ ਉਹਦਾ ਦੁਹਰਾ ਹੈ। ਲੇਕਿਨ ਇਹ ਇੱਕ ਵੱਡੀ ਗੰਦੀ ਮਾਰ ਦੇ ਉੱਤੇ ਨੇ, ਉਹ ਅਸੀਂ ਜ਼ਿਕਰ ਕਰਾਂਗੇ। ਲੇਕਿਨ ਅੱਜ ਇਸ ਦਾ ਪਹਿਲਾ ਸ਼ਹੀਦ ਇਹਨਾਂ ਦੇ ਜ਼ੁਲਮ ਦਾ ਸੁਰਜੀਤ ਸਿੰਘ ਬਾਗੀ, ਔਰ ਦਰਸ਼ਕ ਪਿਕਚਰ ਦੇਖ ਸਕਦੇ ਨੇ। ਇਹ ਯੰਗ ਮੈਨ ਜਿਹੜਾ ਕਿ ਡਰਗ ਐਡਿਕਟ ਸੀ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੰਪਰਕ 'ਚ ਆਇਆ, ਡਰਗ ਛੱਡੀਆਂ, ਅੰਮ੍ਰਿਤ ਛਕਿਆ, ਇੰਨਾ ਕੁ ਬਾਣੀ ਨਾਲ ਜੁੜ ਗਿਆ, ਉਹਨੇ ਕਿਹਾ ਵੀ ਹੁਣ ਮੈਂ ਘਰ ਨਹੀਂ ਜਾਣਾ, ਮੈਂ ਖਾਲਸਾ ਵਹੀਰ ਦੇ ਨਾਲ ਉਹ ਤੁਰ ਪਿਆ ਕਿ ਉਹਨਾਂ ਨਾਲ ਹੀ ਰਹਿਣਾ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਫੜਿਆ ਤੇ ਜਿਹੜਾ ਸੋਹਾਣਾ ਸਾਹਿਬ ਮੋਰਚਾ ਲੱਗਾ ਉੱਥੇ ਆ ਕੇ ਬੈਠ ਗਿਆ, ਔਰ ਉਸ 2 ਦਿਨ ਪਹਿਲਾਂ ਹੀ ਜਦੋਂ ਉੱਥੋਂ ਜ਼ਬਰਦਸਤੀ ਪੁਲਿਸ ਨੇ ਚੁੱਕ ਕੇ ਉਹਨਾਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਬੱਸਾਂ 'ਚ ਸੁੱਟਿਆ, ਔਰ ਦੂਸਰਾ ਉਹਨਾਂ 'ਚ ਉਸ ਸੋਹਾਣਾ ਸਾਹਿਬ ਵਾਲੇ ਮੋਰਚੇ 'ਚ ਵੀ ਸੁਰਜੀਤ ਸਿੰਘ ਬਾਗੀ ਨੂੰ, ਓਰੀਜਨਲੀ ਇਹ ਜਗਰਾਵਾਂ ਲੁਧਿਆਣਾ ਦਾ, ਇਹਨਾਂ ਦੇ ਪਿਤਾ ਦਾ ਨਾਂ ਕਰਤਾਰ ਸਿੰਘ ਹੈ, ਇਹਨੂੰ ਵੀ ਸੁੱਟ ਕੇ ਲੈ ਗਏ। ਔਰ ਬੀਤੇ ਕੱਲ ਉਸੇ ਹੀ ਮੋਰਚੇ ਦੇ ਨੇੜਿਓਂ ਇੱਕ ਟੈਂਟ ਦੇ ਵਿੱਚ ਉਹਦੀ ਬੁਰੀ ਤਰ੍ਹਾਂ ਜਿਹੜੀ ਲਾਸ਼ ਹੈ, ਡੀਕੰਪੋਜ਼ ਟਾਈਪ, ਟਾਰਚਰ ਕੀਤਾ ਹੋਏਗਾ, ਕੀ ਕੀਤਾ ਹੈ, ਉੱਥੋਂ ਮਿਲੀ ਹੈ। ਹੁਣ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਗੱਲ ਜਿਹੜੀ ਹੈ ਕਿਸ ਪਾਸੇ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਇਹੀ ਨਹੀਂ ਹੁੰਦਾ, ਇੱਕ ਪਾਸੇ ਤਾਂ ਜ਼ਲੀਲ ਕਰਨ ਦੀ ਲਾਈਨ ਹੁੰਦੀ ਹੈ, ਜਿਵੇਂ ਅੰਮ੍ਰਿਤਪਾਲ ਨੂੰ ਲੈ ਕੇ ਜਿਵੇਂ ਉਹਨਾਂ ਨੇ ਇਹ ਕਹਿਣ ਦਾ ਕਿ ਜੀ ਭਗਵੰਤ ਮਾਨ ਜਦੋਂ ਹੁਣ ਆਉਂਦਾ ਉਹ ਕਹਿੰਦਾ ਲੋਕਾਂ ਦੇ ਪੁੱਤ ਪਰਵਾਉਣੇ ਸੌਖੇ ਹੁੰਦੇ ਨੇ, ਅਸੀਂ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦੇਣਾ। ਹੁਣ ਤੁਸੀਂ ਇਹਨਾਂ ਦੀ ਜਦੋਂ ਤੁਸੀਂ ਦੇਖਦੇ ਹੋ ਸ਼ਬਦਾਵਲੀ ਔਰ ਕਿਸ ਕਿਸਮ ਦੀਆਂ ਗੱਲਾਂ, ਤਾਂ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਵੀ ਇਹ ਇੱਕ ਸਕ੍ਰਿਪਟ ਦੇ ਉੱਤੇ ਹੀ ਕੰਮ ਕਰ ਰਹੇ ਨੇ, ਉਹੀ ਸਕ੍ਰਿਪਟ ਪੜ੍ਹੀ ਜਾ ਰਹੀ ਹੈ, ਉਹੀ ਲੋਕਾਂ ਨੂੰ ਜਿਹੜਾ ਉਹ ਮੈਸੇਜ ਦਿੱਤਾ ਜਾ ਰਿਹਾ ਕਿ ਕਿਵੇਂ ਕੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਵੇਂ ਮੈਂ ਭਾਈ ਪਰਮਜੀਤ ਸਿੰਘ ਗਾਜ਼ੀ ਦਾ ਜ਼ਿਕਰ ਕੀਤਾ,
उन्होंने अज जी अपनी ब्रीफिंग दी है। उन्होंने कहा कि भी जिहड़ा पंजाब पुलिस ने प्रैस कॉन्फ्रेंस करके कहा कि भी उन्होंने 207 नौजवान गिरफ्तार किए ने। अच्छा। और उन्होंने मुताबिक कि जी 30 जड़े ने उन्होंने वो नामजद करनगे जिहड़ा वायलेंस लई जां दूजे लई, बाकी 157 दे विच ਜਿਹੜੇ ਨੇ ਉਹ ਫੜੇ ਗਏ ਨੇ। ਹਾਲਾਂਕਿ ਇਹ ਬੜਾ ਇਹ ਵੀ ਅੱਖਾਂ 'ਚ ਘਟਾ ਪਾਉਣ ਵਾਲਾ ਕਿਹਾ ਕੁਝ ਜਾ ਰਿਹਾ, ਚੱਕਿਆ ਹੋਰ ਪਾਸੇ ਜਾ ਰਿਹਾ। ਬਿਲਕੁਲ। ਉਹਨਾਂ ਨੇ ਨਾਲ ਹੀ ਕਿਹਾ ਕਿ 9 ਮਾਰਚ ਨੂੰ ਟਵਿੱਟਰ ਦੇ ਉੱਤੇ 122 ਅਕਾਊਂਟ ਬੰਦ ਕੀਤੇ ਗਏ ਔਰ ਕੱਲੇ ਅਕਾਊਂਟ ਹੀ ਨਹੀਂ ਨੇ, ਜਿਹੜੇ ਬਹੁਤ ਸਾਰੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੂੰ ਅਸੀਂ URL ਕਹਿੰਦੇ ਆ ਕਿ URL ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਪਈ ਹੁੰਦੀ ਆ, ਤੁਸੀਂ ਪਾਸ ਦਾ ਦੂਜਾ, ਉਹਨਾਂ ਨੇ ਕਿਹਾ ਜੀ ਉਹ ਬਹੁਤ ਸਾਰੇ ਜਿਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ ਹੈ ਉਹ ਹੈ। ਔਰ ਫਿਰ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਜਿਹੜੇ ਮੇਨ ਸਟ੍ਰੀਮ, ਹੁਣ ਜਿਵੇਂ ਮੇਨ ਸਟ੍ਰੀਮ ਚੋਂ ਹਟ ਕੇ ਜਿਨ੍ਹਾਂ ਨੇ ਆਪਣੇ YouTube ਚੈਨਲ ਬਣਾਏ, ਜੇ ਤੁਸੀਂ ਉਹ ਹਿੰਦੀ ਜਾਂ ਦੂਜੇ 'ਚ ਦੇਖੋ ਉਹਦੇ 'ਚ ਅਭਿਸ਼ਾਰ ਸ਼ਰਮਾ ਉਹਨੂੰ ਵੱਡੇ ਚੈਨਲ ਲਈ ਕੰਮ ਕਰਦਾ ਸੀ, ਲੇਕਿਨ ਉਹਦੇ ਬਰਾਬਰ ਉਹਨੇ ਆਪਣੀ ਵਿਊਅਰਸ਼ਿਪ ਕ੍ਰੀਏਟ ਕੀਤੀ। ਹੁਣ ਰਵੀਸ਼ ਕੁਮਾਰ ਉਹਨੇ ਆਲਮੋਸਟ 5 ਮਿਲੀਅਨ ਸ਼ਾਇਦ ਉਸ ਦੇ ਵਿਊਅਰ ਨੇ। ਔਰ ਇਸ ਕਿਸਮ ਦੇ ਬਹੁਤ ਸਾਰੇ ਨੇ। ਇਵੇਂ ਹੀ ਇੰਡੀਅਨ ਐਕਸਪ੍ਰੈਸ 'ਚ ਕਮਲਦੀਪ ਬਰਾੜ ਕੰਮ ਕਰਦੇ ਸੀ, ਉਹਨਾਂ ਦਾ ਹੁਣ ਆਪਣਾ ਇੰਡੀਪੈਂਡੈਂਟ ਸੀ, ਉਹਨਾਂ ਦਾ ਵੀ ਉਹ ਬਲੌਕ ਕਰ ਦਿੱਤਾ ਗਿਆ। ਗਗਨਦੀਪ ਸਿੰਘ ਵੀ ਇਸੇ ਲੈਵਲ ਦੇ, ਉਹਨਾਂ ਦਾ ਸੰਦੀਪ ਸਿੰਘ, ਇਹ ਪੰਜਾਬ ਬੜਾ ਪਪੂਲਰ ਟੀਵੀ, ਲੇਕਿਨ ਉਸ ਨੂੰ ਬੰਦ ਕਰ ਦਿੱਤਾ ਗਿਆ ਬਲੌਕ। ਪੰਜਾਬੀ ਲੋਕ ਬਹੁਤ ਪਪੂਲਰ ਔਰ ਉਹ ਕਿਸਾਨ ਮੂਵਮੈਂਟ ਦੇ ਵੇਲੇ ਜਿਨ੍ਹਾਂ ਦੇ ਮੈਂ ਸਾਰੇ ਨਾਂ ਲਏ ਨੇ, ਇਹਨਾਂ ਨੇ ਉੱਥੇ ਬਹੁਤ ਕੰਮ ਕੀਤਾ ਹੈ ਉਹਨੂੰ ਸਾਹਮਣੇ ਲਿਆਉਣ 'ਚ। ਇਹ ਬਲੌਕ ਕੀਤਾ। ਜਗਦੀਪ ਸਿੰਘ ਥੱਲੀ, ਇਹ ਪ੍ਰੋਮੀਨੈਂਟ ਯੂਟਿਊਬਰ ਔਰ ਬਹੁਤ ਅੱਛਾ ਇੰਟਰਵਿਊਅਰ, ਉਹਦਾ ਖਾਤਾ ਬੰਦ ਹੈ। ਜਸਬੀਰ ਸਿੰਘ ਮੁਕਤਸਰ KTV, ਇਹ KTV UK ਦਾ ਹੈਗਾ, ਉਹਨਾਂ ਦਾ ਪੱਤਰਕਾਰ ਉਹਨੂੰ ਸੱਦਿਆ, ਭਾਵੇਂ ਉਹਨੂੰ ਜਾਣ ਤਾਂ ਦਿੱਤਾ, ਪਰ ਉਹਦੇ ਦੋਨੋਂ ਹੀ ਫੋਨ ਜਿਹੜੇ ਨੇ ਉਹ ਜ਼ਬਤ ਕਰ ਲਏ। ਹੁਣ ਕਰ ਕੀ ਰਹੇ ਨੇ, ਫੋਨਾਂ ਜਾਂ ਦੂਜਿਆਂ ਤੋਂ ਵੀ ਉਹਨੂੰ ਡਾਟਾ ਕੱਢ ਕੇ ਜਾਂ ਦੂਜੇ ਫਿਰ ਕਿਸੇ ਦਾ ਨੰਬਰ, ਭਾਵੇਂ ਕਿਸੇ ਦਾ ਰਿਸ਼ਤੇਦਾਰ ਹੋਏ ਜਾਂ ਤੁਹਾਡਾ ਕੋਈ ਐਡਮਾਇਰਰ ਹੋਏ ਜਿਹੜਾ ਤੁਹਾਡੀ ਸਟੋਰੀ ਦੇ ਉੱਤੇ ਕੰਮ, ਉਹਨੂੰ ਜੋੜਨਗੇ ਕਿ ਜੀ ਫਲਾਣੇ ਦਾ ਨੰਬਰ ਜਿਹੜਾ ਉਹ ਪਾਕਿਸਤਾਨੀ ਮਿਲ ਗਿਆ, ਫਲਾਣੇ ਦਾ ਚੀਨੀ ਮਿਲ ਗਿਆ, ਫਲਾਣੇ ਦਾ ਜਾਪਾਨੀ ਮਿਲ ਗਿਆ। ਔਰ ਇਸੇ ਤਰ੍ਹਾਂ ਅਸੀਂ TV 84 ਦੇ ਪੱਤਰਕਾਰਾਂ ਦੇ ਹਵਾਲੇ ਨਾਲ ਵੀ ਦੱਸਦੇ ਹੀ ਹੈ ਕਿ ਭਾਈ ਉਹ ਵੀ ਜਿਹੜੇ ਸਭ ਨੂੰ ਸੰਮਣ ਕੀਤਾ ਹੈ, ਕਾਲ ਕੀਤਾ ਹੈ ਔਰ ਪੂਰੀ ਜਿਹੜੀ ਹੈ ਉਸ ਕਿਸਮ ਦਾ ਉੱਥੇ ਦਾ ਪੇਜ ਬੰਦ ਹੈ। 4 ਸਾਡੇ ਵੀਡੀਓਜ਼ ਜਿਹੜੀਆਂ ਕਰੰਟ ਨੇ ਇਸ ਹਫਤੇ ਦੀਆਂ, ਉਹਨਾਂ ਨੇ ਬਲੌਕ ਕੀਤਾ ਹੈ। ਭਾਈ ਦਲਜੀਤ ਸਿੰਘ, ਹਾਲਾਂਕਿ ਸਿੱਖ ਸਿਆਸਤ ਜਾਂ ਭਾਈ ਦਲਜੀਤ ਸਿੰਘ ਹੋਰਾਂ ਦੇ ਇਹ ਸਾਰਿਆਂ ਦਾ ਕੋਈ ਵਾਰਿਸ ਪੰਜਾਬ ਦੇ ਨਾਲ ਸੰਬੰਧ ਨਹੀਂ ਸੀ, ਇੱਕ ਡਿਸਟੈਂਸ ਰੱਖ ਕੇ ਹੀ ਤੁਰ ਰਹੇ ਸੀ ਔਰ ਆਪਣੀਆਂ ਵਿਚਾਰ ਚਰਚਾਵਾਂ, ਵਿਚਾਰ ਗੋਸ਼ਟੀਆਂ, ਲੇਕਿਨ ਉਹਨਾਂ ਦਾ ਵੀ ਫੇਸਬੁੱਕ ਖਾਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਬਹੁਤ ਸਾਰਿਆਂ ਨੂੰ ਸਮਨ ਕੀਤਾ ਜਾ ਰਿਹਾ ਔਰ ਬਹੁਤ ਪਪੂਲਰ ਜਿਹੜਾ ਇੰਟਰਵਿਊਅਰ ਹਰਪ੍ਰੀਤ ਸਿੰਘ ਮਖੂ, ਜਿਹੜਾ ਖੁੱਲ ਕੇ ਜਿਹੜਾ ਪੰਥ ਦੀ ਗੱਲ ਵੀ, ਹਾਲਾਂਕਿ ਕੰਟਰੋਵਰਸ਼ੀਅਲ ਵੀ ਹੈ ਬਹੁਤ ਵਾਰੀ, ਇਹ TRP ਵਧਾਉਣ ਲਈ ਦੂਸਰਾ ਵੀ ਕਰਦੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰਪ੍ਰੀਤ ਸਿੰਘ ਮਖੂ ਪਪੂਲਰ ਵੀ ਸੀ ਔਰ ਇਸ ਸਾਰੇ ਮੁੱਦੇ ਦੇ ਉੱਤੇ, ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਕੁਆਇਟ ਸਟਰੋਂਗ ਸਟੈਂਡ ਸੀ। ਅਕਾਲ ਚੈਨਲ ਉਸ ਦੇ ਲਈ ਕੰਮ ਕਰਦੇ ਰਹੇ ਨੇ, ਹੁਣ ਵੀ ਸ਼ਾਇਦ ਅਕਾਲ ਚੈਨਲ ਵੀ ਸੀ ਜਾਂ ਆਪਣਾ ਵੀ ਸੀ ਉਹਨਾਂ ਦਾ, ਉਹਨਾਂ ਨੂੰ ਤਾਂ ਅਰੈਸਟ ਕੀਤਾ ਹੋਇਆ। ਔਰ ਇਹ ਸਾਰੇ ਦੇ ਚਲਦਿਆਂ ਹੁਣ ਇਹ ਸਾਰਾ ਕੁਝ ਮੀਡੀਆ ਤੇ ਵਾਪਰ ਰਿਹਾ। 2 ਵੱਡੀਆਂ ਬਾਡੀਜ਼ ਇੰਡੀਆ ਦੀਆਂ, ਐਡੀਟਰਸ ਗਿਲਡ ਆਫ ਇੰਡੀਆ ਔਰ ਪ੍ਰੈਸ ਕਾਉਂਸਲ ਆਫ ਇੰਡੀਆ, ਕਿੱਥੇ ਸੁੱਤੇ ਹੋਏ ਨੇ। ਅੱਜ 7ਵਾਂ ਦਿਨ ਹੈ। ਭਾਰਤ ਦੇ ਕਿਸੇ ਆਪੋਜੀਸ਼ਨ ਲੀਡਰ ਨੇ ਵੀ ਇਹ ਕਿਹਾ ਹੋਇਆ ਜੀ 7 ਦਿਨ ਤੋਂ ਤੁਸੀਂ ਹੁਣ ਇੰਟਰਨੈਟ, ਅਜੇ ਵੀ ਤਰਨਤਾਰਨ, ਫਿਰੋਜ਼ਪੁਰ ਮੇਜਰ ਜ਼ਿਲ੍ਹਿਆਂ 'ਚ ਬੰਦ ਹੈ। ਮੀਡੀਆ ਇਸ ਲੈਵਲ ਤੱਕ ਆਮ ਬੰਦੇ ਦੀ ਐਕਸੈਸ ਵੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ, ਕੋਈ ਤੁਹਾਨੂੰ ਇਹਨਾਂ ਤੋਂ ਨਹੀਂ ਮਿਲਦਾ। ਔਰ ਈਵਨ ਅੱਜ ਦੀਆਂ ਖਬਰਾਂ 'ਚ ਸਵੇਰ ਦੀਆਂ ਸੀ, ਬੀਬੀ ਹਰਸ਼ਰਨ ਕੌਰ ਜਿਹੜੇ TV 84 ਦੀਆਂ ਨਿਊਜ਼ ਵੀ ਦਿੰਦੇ ਰਹੇ ਨੇ ਔਰ ਹੁਣ ਇੰਡੀਪੈਂਡੈਂਟ ਖਾਲਸ TV ਉਹ ਚਲਾਉਂਦੇ ਨੇ, ਉਹਨਾਂ ਦੇ ਪੇਕੇ ਘਰ, ਉਹਨਾਂ ਦਾ ਵਿਆਹ ਹੋਇਆ ਪਿੱਛੇ ਜਿਹੀ, ਉਹਨਾਂ ਦੇ ਪੇਕੇ ਘਰ ਸਵੇਰੇ 5-5:30 ਵਜੇ ਪੂਰੀ ਪੁਲਿਸ ਦੀ ਧਾੜ, ਉਹਨਾਂ ਨੇ ਆ ਕੇ ਘਰ ਘੇਰ ਲਿਆ, ਅੰਦਰ ਵੜ ਗਏ ਦੂਸਰੇ। ਸੋ ਇਹ ਸਾਰੇ ਦੇ ਚਲਦੇ ਆ। ਹੁਣ ਇਸ ਸਾਰੇ ਨੂੰ ਤੁਸੀਂ ਕਿਸ ਕੈਟਾਗਰੀ ਦੇ ਥੱਲੇ ਕਹੋਗੇ, ਕਿਉਂਕਿ ਇਹ ਮੁਕੰਮਲ ਤੌਰ, ਕਿਉਂਕਿ ਲੋਕਾਂ ਤੱਕ ਜਾਣਕਾਰੀ ਨਾ ਪਹੁੰਚੇ। ਹੁਣ ਉਹੀ ਗੱਲ ਜਿਹੜੀ ਪਰਮਵੀਰ ਸਿੰਘ ਹੋਰਾਂ ਨੇ ਕਹੀ ਸੀ ਕਿ ਵੀ ਵੱਡਾ ਬਿਰਤਾਂਤ ਸਿਰਜਣ ਵਾਲਾ ਤਾਂ ਸਾਡੇ ਕੋਲ ਕੁਝ ਹੈ ਨਹੀਂ,
ਜੋ ਅਸੀਂ ਸਿਰਜ ਸਕਦੇ ਹਾਂ ਉਸ ਜਾਂ ਸਿਰਜਿਆ ਜਾ ਰਿਹਾ ਸੀ ਥੋੜੇ ਬਹੁਤ ਲੈਵਲ ਤੇ, ਗਰਾਊਂਡ ਲੈਵਲ ਤੇ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ, ਲੇਕਿਨ ਉਹ ਸਾਰਿਆਂ ਨੂੰ ਵੀ ਉਹਨਾਂ ਨੇ ਬਲੌਕ ਕਰ ਦਿੱਤਾ ਹੈ। ਔਰ ਫਿਰ ਜਿਹਨਾਂ 2-4 ਨੂੰ ਛੱਡ ਰਹੇ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਾ ਕੇ ਜਿਵੇਂ ਹੁੰਦਾ ਹੈ ਕਿ ਵੀ ਤੁਸੀਂ ਕਨਫੈਸ਼ਨ, ਅਸੀਂ ਬਹੁਤ ਗਲਤ ਰਸਤੇ ਆ ਗਏ ਸੀ, ਅਸੀਂ ਬ੍ਰੇਨ ਵਾਸ਼ ਕਰਤਾ ਦੂਸਰਾ। ਇਸ ਬਾਰੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਕੋਰ ਕਮੇਟੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਭਾਈ ਉਹਨਾਂ ਨੇ ਕਿਹਾ ਕਿ ਸਮੂਹ ਖਾਲਸਾ ਪੰਥ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿ ਜੋ ਇਸ ਸਮੇਂ ਹਿੰਦ ਸਰਕਾਰ ਅਤੇ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਸਿੰਘਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲਿਆ ਗਿਆ ਸੀ ਉਹਨਾਂ ਬਾਰੇ ਪੱਕੇ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਤਸ਼ੱਦਦ ਕਰਕੇ ਉਹਨਾਂ ਨੂੰ ਛੱਡਿਆ ਜਾ ਰਿਹਾ। ਹੁਣ ਜਿਹੜਾ ਵੀ ਫੜਿਆ ਉਸ ਤੇ ਬਹੁਤ ਤਸ਼ੱਦਦ ਕੇ ਬਹੁਤ ਬੁਰੇ ਤਰ੍ਹਾਂ ਝੰਬਿਆ ਛੱਡਿਆ ਜਾ ਰਿਹਾ। ਪੁਲਿਸ ਵੱਲੋਂ ਉਹਨਾਂ ਨੂੰ ਦਬਾਅ ਹੇਠ ਪ੍ਰੈਸ ਕਾਨਫਰੰਸ ਕਰਕੇ ਇਹ ਗੱਲਾਂ ਕਹਿਣ ਨੂੰ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਸਾਨੂੰ ਗੁੰਮਰਾਹ ਕੀਤਾ ਹੈ। ਜੇ ਇਹੋ ਜਿਹੀ ਕੋਈ ਕਾਨਫਰੰਸ ਹੁੰਦੀ ਹੈ ਤਾਂ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ। ਔਰ ਮੈਨੂੰ ਕੁਦਰਤੀ ਜਦੋਂ ਇਹ ਮੈਂ ਪੜ੍ਹ ਰਿਹਾ ਸੀ ਤਾਂ ਯਾਦ ਆਇਆ ਕਿ ਜਦੋਂ 20 ਸਤੰਬਰ 1981 ਨੂੰ ਸੰਤ ਪਿੰਡਰਾਂ ਵਾਲਿਆਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, 2 ਲੱਖ ਦੇ ਕਰੀਬ ਇਕੱਠ ਸੀ। ਅਸੀਂ ਵੀ ਸਟੂਡੈਂਟ ਦੇ ਤੌਰ ਤੇ ਜਲੰਧਰੋਂ ਤੇ ਪਹੁੰਚੇ ਹੋਏ ਸੀ ਔਰ ਜਿਹੜੀ ਸੰਤਾਂ ਨੇ ਅਖੀਰਲੀ ਗ੍ਰਿਫਤਾਰੀ ਤੋਂ ਪਹਿਲਾਂ ਸੰਗਤ ਨੂੰ ਐਡਰੈਸ ਕਰਦਿਆਂ ਤਕਰੀਰ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੇਖੋ ਯਾਦ ਰੱਖਿਓ ਖਬਰਾਂ ਆਉਣਗੀਆਂ ਕਿ ਸੰਤ ਜਰਨੈਲ ਸਿੰਘ ਇਹ ਵੀ ਮੰਨ ਗਿਆ, ਸੰਤ ਜਰਨੈਲ ਸਿੰਘ ਇਹ ਵੀ ਮੰਨ ਗਿਆ, ਕਿਸੇ ਤੇ ਯਕੀਨ ਨਾ ਕਰਿਓ ਜਦੋਂ ਤੱਕ ਮੈਂ ਖੁਦ ਆ ਕੇ ਤੁਹਾਨੂੰ ਨਾ ਦੱਸਾਂ ਕਿ ਭਾਈ ਹਕੀਕਤ ਕੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਅਸੀਂ ਤਾਂ ਅੱਜ ਵਰਤਾਂਤ ਦੀ ਗੱਲ ਕਰਦੇ ਹਾਂ, ਉਦੋਂ ਉਸ ਲੈਵਲ ਦੇ ਉੱਤੇ ਜਿੱਥੇ ਕਿ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ, ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਨਾਮ ਵਰਤ ਕੇ ਜਾਂ ਉਹਨਾਂ ਦੇ ਨਾਲ ਜੋੜ ਕੇ ਕੀ ਕੁਝ ਕਿ ਜੀ ਇਹ ਕਨਫੈਸ਼ਨ ਹੋ ਗਈ, ਜੀ ਇਹ ਵੀ ਮੰਨ ਗਏ ਉਹ ਵੀ ਮੰਨ ਗਏ। ਹੁਣ ਇਹੀ ਉਹਨਾਂ ਨੇ ਕਿਹਾ ਵੀ ਇਹਨਾਂ ਗੱਲਾਂ ਤੇ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਯਕੀਨ ਨਾ ਕੀਤਾ ਜਾਏ। ਜ਼ਿਕਰਯੋਗ ਹੈ ਕਿ ਇਹ ਸਿੰਘ ਡਰੇ ਹੋਏ ਹਨ ਕਿਉਂਕਿ ਪੁਲਿਸ ਨੇ ਇਹਨਾਂ ਨੂੰ ਕਿਹਾ ਹੈ ਕਿ ਤੁਹਾਡੀਆਂ ਬੀਬੀਆਂ ਦਾ ਹਾਲ ਵੀ ਭਾਈ ਪੱਪਲਪ੍ਰੀਤ ਸਿੰਘ ਦੇ ਪਰਿਵਾਰ ਵਾਂਗ ਕੀਤਾ ਜਾਏਗਾ। ਕੱਲ ਅਸੀਂ ਉਹ ਛੋਟੇ ਬੱਚੇ ਦਿਲਾਵਰ ਸਿੰਘ ਦੀ ਸਟੇਟਮੈਂਟ ਪੜ੍ਹੀ ਸੀ ਕਿ ਪੱਪਲਪ੍ਰੀਤ ਸਿੰਘ ਹੋਰਾਂ ਦੀ ਸਿੰਘਣੀ, ਉਹਨਾਂ ਦੀ ਮਾਤਾ, ਉਹਨਾਂ ਦੀ ਪਿਤਾ, ਉਹਨਾਂ ਦੇ ਦੋਵੇਂ ਬ੍ਰਦਰ ਇਨ ਲਾ, ਪਹਿਲਾਂ ਸੀ ਇੱਕ ਮਾਮਾ, ਮੈਂ ਰਾਤ ਜਾ ਕੇ ਰੋਲ ਚੈੱਕ ਦੋਨੋਂ, ਉਹਨਾਂ ਨੂੰ ਕਹਿ ਰਹੇ ਨੇ ਵੀ ਉਹਨਾਂ ਦੇ ਟੱਬਰ ਵਾਲਾ ਜਿਹੜਾ ਹਸ਼ਰ ਤੁਹਾਡੇ ਨਾਲ ਇਸ ਤਰੀਕੇ ਦੇ ਨਾਲ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇਤਿਹਾਸ ਵਿੱਚ ਵੀ ਹਿੰਦ ਹਕੂਮਤ ਨੇ 1984 ਦੇ ਦੌਰਾਨ ਸਿੱਖ ਬੀਬੀਆਂ ਨੂੰ ਪੰਜਾਬ ਅੰਦਰ ਜੰਗ ਲਈ ਮਨੁੱਖੀ ਢਾਲ ਬਣਾਇਆ ਤੇ ਇਹੋ ਤਰੀਕਾ ਕਸ਼ਮੀਰ ਵਿੱਚ ਵੀ ਵਰਤਿਆ ਗਿਆ ਸੀ। ਇਹ ਵੀ ਸਾਡੀਆਂ ਯਾਦਾਂ ਦੇ ਵਿੱਚ ਪਿਆ ਹੋਇਆ ਕਿ ਜਿਹੜਾ ਜੁਝਾਰੂ ਬਿਲਕੁਲ ਉਹਨਾਂ ਦੇ ਟਾਰਚਰ ਤੋਂ ਝੰਬਿਆ ਹੋਇਆ, ਉਹ ਨਹੀਂ ਸੀ ਬੋਲਦਾ, ਲਿਆ ਕੇ ਉਹਦੇ ਘਰੋਂ ਉਹਦੀ ਭੈਣ ਨੂੰ ਚੁੱਕ ਕੇ ਉਹਦੇ ਸਾਹਮਣੇ ਖੜਾ ਕਰ ਦਿੰਦੇ ਸੀ ਕਿ ਦੱਸ, ਨਹੀਂ ਤਾਂ ਇਸ ਨੂੰ ਅਸੀਂ ਲੱਗੇ ਹਾਂ ਜ਼ਬਰ ਜਨਾਹ ਦਾ ਸ਼ਿਕਾਰ ਬਣਾਉਣ। ਔਰ ਇਹ ਇਸ ਮਾਮਲੇ 'ਚ ਉਹਨਾਂ ਨੇ ਕਈਆਂ ਨੂੰ ਜਿਹੜਾ ਔਰ ਲਫ਼ਜ਼ ਬਿਆਨੇ ਨਹੀਂ ਜਾ ਸਕਦੇ ਕਿ ਭਾਈ ਕੀ ਕੀਤਾ। ਉਹਨਾਂ ਨੇ ਕਿਹਾ ਵੀ ਇਹੀ, ਔਰ ਕਸ਼ਮੀਰ ਦੇ ਵਿੱਚ ਵੀ, ਕਸ਼ਮੀਰ 'ਚ ਵੀ, ਔਰ ਇਹ ਤਾਂ ਵੈਲ ਡਾਕੂਮੈਂਟਡ ਹੈ ਕਿ ਯੂਜ਼ਿੰਗ ਰੇਪ ਐਜ਼ ਏ ਵੈਪਨ, ਕਿ ਵੀ ਤੁਸੀਂ ਉਸ ਨੂੰ ਵੀ ਹਥਿਆਰ ਦੇ ਤੌਰ ਤੇ ਜਿਹੜਾ ਵਰਤ ਰਹੇ ਹੋ। ਭਾਈ ਸਾਹਿਬ ਦੇ ਪਾਕਿਸਤਾਨ ਜਾਂ ਹੋਰ ਸਟੇਟਾਂ ਵਿੱਚ ਜਾਣ ਦਾ ਪਖੰਡ ਵੀ ਕੀਤਾ ਜਾ ਰਿਹਾ ਹੈ। ਇਹ ਸਾਰੇ ਕੰਮ ਪਿੱਛੇ ਸਰਕਾਰ ਦਾ ਮਨਸ਼ਾ ਇਹ ਹੈ ਕਿ ਭਾਈ ਸਾਹਿਬ ਦੀ ਕਿਰਦਾਰਕੁਸ਼ੀ ਕੀਤੀ ਜਾ ਸਕੇ ਤੇ ਉਹਨਾਂ ਨੂੰ ਨੌਜਵਾਨਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰਕੇ ਪੰਥ ਵਿੱਚੋਂ ਮਨਫੀ ਕੀਤਾ ਜਾ ਸਕੇ। ਬਿਲਕੁਲ ਉਹ ਇਹੀ ਅਸੀਂ ਸਰਕਾਰ ਦੇ ਗੈਰ ਮਨੁੱਖੀ ਵਤੀਰੇ ਦੀ ਨਖੇਦੀ ਕਰਦੇ ਹਾਂ। ਪੰਜਾਬ ਪੁਲਿਸ ਪੰਥਕ ਬੀਬੀਆਂ ਨੂੰ ਪਰੇਸ਼ਾਨ ਕਰਨਾ ਤੁਰੰਤ ਬੰਦ ਕਰੇ। ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਕੱਠੇ ਏਕਾ ਬਣਾ ਕੇ ਰਹਿਣ ਅਤੇ ਗੁਰੂ ਸਾਹਿਬ ਜੀ ਉੱਤੇ ਭਰੋਸਾ ਰੱਖਣ। ਬਹੁਤ ਜਲਦ ਹੀ ਦੇਸ਼ ਵਿਦੇਸ਼ ਵਿੱਚ ਅੰਮ੍ਰਿਤ ਸੰਚਾਰ ਨਿਰੰਤਰ ਚਲਾਉਣ ਲਈ ਖਾਲਸਾ ਵਹੀਰ ਤਹਿਤ ਐਲਾਨ ਕੀਤਾ ਜਾਏਗਾ। ਇਹ ਬਹੁਤ ਜ਼ਰੂਰੀ ਹੈ। ਕੱਲ ਵੀ ਜਦੋਂ ਅਸੀਂ ਭੈਣ ਜੀ ਗੁਰਮੀਤ ਕੌਰ ਹੋਰਾਂ ਦੀ ਲਿਖਤ ਪੜ੍ਹੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਭ ਤੋਂ ਜ਼ਰੂਰੀ ਹੈ ਕਿ ਜਿਹੜਾ ਖਾਲਸਾ ਵਹੀਰ ਹੈ ਉਸ ਨੂੰ ਤੋਰਿਆ ਜਾਏ, ਅੰਮ੍ਰਿਤ ਸੰਚਾਰ ਲਹਿਰ। ਔਰ ਅਸੀਂ ਸਮਝਦੇ ਇੱਕ ਹੋਰ ਕਮੇਟੀ ਵਾਰਿਸ ਪੰਜਾਬ ਦੇ ਵੱਲੋਂ
ਇਸ ਨੂੰ ਜਾਰੀ ਕੀਤਾ ਗਿਆ ਅੱਛਾ ਔਰ ਇਸ ਸਾਰੇ ਦੇ ਨਾਲ ਜਿਹੜਾ ਅਸੀਂ ਮੈਂ ਇਸ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਖੁਦ ਬਹੁਤ ਚੰਗੇ ਸ਼ਾਇਰ ਸੀ ਉਹਨਾਂ ਦਾ ਇੱਕ ਕਪਲੇਟ ਦੇ ਨਾਲ ਇਸ ਸੈਗਮੈਂਟ ਨੂੰ ਮੈਂ ਕਲੋਜ਼ ਕਰਾਂਗਾ। ਅੱਛਾ ਤੰਦ ਟੁੱਟੀ ਸੰਘਰਸ਼ ਦੀ ਤਾਂ ਕੁਝ ਸੂਰੇ ਗੰਢ ਆਂਦਰਾਂ ਦੀ ਪਾਪਾ ਜੋੜਦੇ ਰਹੇ ਦੀਵਾ ਬੁਝਣ ਲੱਗਾ ਕਿਤੇ ਤੇਲ ਖੁਣੋ ਵੱਟੀ ਲੌਚ ਪਾਪਾ ਨਿਚੋੜਦੇ ਰਹੇ ਭਾਜੀਆਂ ਦਾ ਭਾਰ ਜਾਂ ਸਿਰ ਚੜਿਆ ਕੱਲੀ ਕੱਲੀ ਕਰ ਵੈਰੀ ਨੂੰ ਮੋੜਦੇ ਰਹੇ ਜਿਉਂ-ਜਿਉਂ ਪੰਜਾਬ ਤੇ ਭੀੜ ਪਈ ਸੋਹਣੇ ਪੁੱਤ ਪੰਜਾਬ ਦੇ ਬੋੜਦੇ ਰਹੇ। ਬਿਲਕੁਲ ਸੋ ਇਹ ਗੱਲ ਯਾਦ ਰੱਖੇ ਦੁਸ਼ਮਣ ਕਿ ਭਾਜੀਆਂ ਦਾ ਭਾਰ ਜਾਂ ਸਿਰ ਚੜਿਆ ਜਦੋਂ ਇੰਨਾ ਸਾਡਾ ਭਾਰ ਤੁਸੀਂ ਸਿਰ ਚੜਾ ਦਿੱਤਾ ਹੁਣ ਭਾਜੀਆਂ ਦਾ ਭਾਰ ਜਾਂ ਸਿਰ ਚੜਿਆ ਕੱਲੀ ਕੱਲੀ ਕਰ ਵੈਰੀ ਨੂੰ ਮੋੜਦੇ ਰਹੇ ਜਿਉਂ-ਜਿਉਂ ਪੰਜਾਬ ਤੇ ਭੀੜ ਪਈ ਸੋਹਣੇ ਪੁੱਤ ਪੰਜਾਬ ਦੇ ਬੋੜਦੇ ਰਹੇ। ਸੋ ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਤਲੇ ਨੇ ਬ੍ਰੇਕ ਵਿਊਅਰਸ ਤੁਹਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖੰਨੇ ਦੇ SSP ਵੱਲੋਂ ਆਪਣੀ ਪ੍ਰੈਸ ਕਾਨਫਰੰਸ ਰਾਹੀਂ ਅੰਮ੍ਰਿਤਪਾਲ ਸਿੰਘ ਸੰਬੰਧੀ ਇੱਕ ਹੋਰ ਝੂਠਾ ਬਿਰਤਾਂਤ ਸਿਰਜਿਆ ਗਿਆ ਹੈ। ਉਸ ਅਨੁਸਾਰ ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਅਨੰਦਪੁਰ ਖਾਲਸਾ ਫੌਜ ਬਣਾ ਰਿਹਾ ਸੀ, ਜਿਸ ਦੇ ਕਈ ਹਾਸੋਹੀਣੇ ਜਿਹੜੇ ਸਬੂਤ SSP ਵੱਲੋਂ ਪੇਸ਼ ਕੀਤੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੈਂ ਇਹ ਸਟੇਟਮੈਂਟ ਸ਼ਾਇਦ ਅੱਗੇ ਵੀ ਦੁਹਰਾਈ ਸੀ ਕਿ ਜਦੋਂ ਕੋਈ ਗੰਭੀਰ ਮਰਡਰ ਜਾਂ ਕਿਸੇ ਗੰਭੀਰ ਕ੍ਰਾਈਮ ਦੀ ਜਾਂਚ ਚੱਲ ਰਹੀ ਹੋਏ ਤੇ ਇੱਕ ਧਿਰ ਵਾਲੇ ਪਾਸਿਓਂ ਬਹੁਤ ਸਾਰੇ ਸਬੂਤ ਆ ਰਹੇ ਹੋਣ ਤੇ ਉਸ ਨੂੰ ਵੀ ਵਿਦ ਸਸਪੀਸ਼ਨ ਦੇਖਿਆ ਜਾਂਦਾ ਹੈ ਤੇ ਉਹ ਇਨਵੈਸਟੀਗੇਟਰ ਕਹਿੰਦੇ ਨੇ ਕਿ ਟੂ ਮੈਨੀ ਐਵੀਡੈਂਸਸ ਕਿ ਬਹੁਤ ਸਾਰੇ ਸਬੂਤ, ਉਹ ਆਪਣੇ ਆਪ 'ਚ ਸ਼ੱਕ ਪੈਦਾ ਕਰ ਰਿਹਾ ਹੁੰਦਾ ਹੈ ਕਿ ਇਹ ਕਨਕੌਕਟਡ ਨੇ ਕਿਉਂਕਿ ਨੈਚੁਰਲੀ ਤੁਹਾਨੂੰ ਇੱਕ ਅੱਧਾ ਸਬੂਤ ਤਾਂ ਹੁੰਦਾ ਪਰ ਜਦੋਂ ਐਨ
ਇਵੇਂ ਜਿਹੜਾ ਇੱਕ ਦੂਜੇ 'ਚ ਫਿੱਟ ਹੋ ਰਹੇ ਸਬੂਤ ਹੋਣ ਲੱਗਣ ਕਿ ਜੀ ਇਹ ਤਾਂ ਜਾਏਗਾ ਹੀ ਉਹਨਾਂ ਦੇ ਖਾਤੇ 'ਚ, ਉਦੋਂ ਰਾਦਰ ਉਹ ਰਿਵਰਸ ਪਾ ਦਿੰਦੇ ਨੇ, ਉਹ ਕਹਿੰਦੇ ਨੇ ਵੀ ਨਹੀਂ ਇਹ ਟੂ ਮੈਨੀ ਐਵੀਡੈਂਸਿਸ। ਜੀ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਕੋਈ ਕੇਸ ਨਹੀਂ ਹੈ। ਕਿਸੇ ਵੀ ਤੁਸੀਂ ਦੁਨੀਆ ਦੇ ਕ੍ਰਿਮੀਨਲ ਲਾਇਰ ਨੂੰ ਲਿਆ ਕੇ ਉੱਥੇ ਬਿਠਾ ਦਿਓ, ਥਰਡ ਰੇਟ ਕੰਟਰੀ ਦੇ ਵੀ ਕਿਸੇ ਦੇ ਬਿਠਾ ਦਿਓ, ਉਹ ਪਹਿਲਾਂ ਪੁੱਛੇਗਾ ਕਿ ਵੀ ਦੱਸੋ ਵਟ ਕ੍ਰਾਈਮ ਡਿਡ ਹੀ ਕਮਿਟ, ਬਿਲਕੁਲ ਉਹਨੇ ਕੀ ਕ੍ਰਾਈਮ ਕੀਤਾ, ਉਹਨੇ ਕੋਈ ਬੰਦਾ ਮਾਰਿਆ ਹੈ, ਉਹਨੇ ਕੋਈ ਸਟੇਟ ਦੇ ਅਗੇਂਸਟ ਕੋਈ ਜੰਗ ਦਾ ਐਲਾਨ ਕੀਤਾ ਹੈ, ਉਸਨੇ ਕੋਈ, ਲੇਕਿਨ ਕਿਉਂਕਿ ਇਹਨਾਂ ਨੇ ਇਸ ਬਿਰਤਾਂਤ ਨੂੰ, ਨੈਰੇਟਿਵ ਨੂੰ, ਕਿਉਂਕਿ ਇਹਨਾਂ ਨੇ ਇਹਨੂੰ 2024 ਤੱਕ ਵੀ ਖਿੱਚਣਾ ਹੈ, ਇਹ ਬਦਲਾ ਵੀ ਲੈ ਰਹੇ ਨੇ ਕਿਸਾਨ ਮੂਵਮੈਂਟ ਦੀ ਵਿਕਟਰੀ ਦਾ, ਇਹਨਾਂ ਨੂੰ ਬਹੁਤ ਤਕਲੀਫ ਹੈ ਜਿਹੜਾ ਸਿੱਖਾਂ ਦਾ ਪੋਜ਼ਿਟਿਵ ਇਮੇਜ ਦੁਨੀਆ ਭਰ ਦੇ ਵਿੱਚ ਉੱਭਰਿਆ। ਹੁਣ ਆ ਪਿਛਲੇ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੱਤੀ ਕਿ ਬਈ ਇਹ ਵਿਦਆਊਟ ਨੇਸ਼ਨ ਨਾਲੋਂ ਵੱਧ ਜਿਹੜਾ ਇਹਨਾਂ ਦਾ ਰੁਤਬਾ ਹੈ। ਜੇ ਇੱਕ ਲੈਵਲ ਦੇ ਉੱਤੇ ਅਸੀਂ ਇਹ ਦੇਖੀਏ ਕਿ ਵੀ ਜਿੰਨੀ ਵੈਲਿਊ ਸਿੱਖਾਂ ਦੀ ਇਕੱਲੇ ਪੋਲੀਟੀਕਲ ਅਰੀਨਾ 'ਚ ਨਹੀਂ, ਅਦਰਵਾਈਜ਼ ਵੀ ਇੱਕ ਰਿਸਪੈਕਟੇਬਿਲਟੀ ਦੇ ਐਂਗਲ ਤੋਂ, ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਇਹਨਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਰਕੇ ਪਿਛਲੀਆਂ 4 ਦਹਾਈਆਂ ਤੋਂ ਉਸ ਖਾਤੇ 'ਚ ਬੰਦ ਕੀਤਾ ਹੈ। ਇਹ ਤਾਂ ਲਾਈਕ ਫ੍ਰੈਗਰੈਂਸ ਲਾਈਕ ਦਾ ਰੋਜ਼, ਹਾਂਜੀ, ਗੁਲਾਬ ਦੀ ਖੁਸ਼ਬੂ ਵਾਂਗ ਸਾਰੇ ਪਾਸੇ। ਹੁਣ ਇਹਨਾਂ ਨੇ ਉਸ ਲੈਵਲ ਦੇ ਉੱਤੇ ਜਾ ਕੇ, ਅਦਰਵਾਈਜ਼ ਕਦੇ ਨਹੀਂ ਇਹ ਹੋਇਆ ਕਿ ਭਈ ਇੱਕ ਪ੍ਰਾਈਮ ਮਿਨਿਸਟਰ ਵਿਜ਼ਿਟ ਕਰ ਰਿਹਾ ਦੂਸਰੇ ਦੇ, ਔਰ ਹਾਈ ਲੈਵਲ ਆਫ ਵਿਜ਼ਿਟ ਆ, ਹਾਈ ਪ੍ਰੋਫਾਈਲ, ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ ਉਹਨੂੰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਹਿੰਦਾ ਜੀ ਆ ਇਹਨਾਂ ਦਾ ਵੱਲ ਵੀ ਜਰਾ ਨਜ਼ਰ ਮਾਰੋ, ਸਾਡੇ ਹਿੰਦੂਆਂ ਦੇ ਮੰਦਰ ਵੈਂਡਲਾਈਜ਼ ਹੋ ਰਹੇ ਨੇ, ਸਾਡੇ ਸੈਂਟੀਮੈਂਟਸ ਬਹੁਤ ਹਰਟ ਹੋ ਰਹੇ। ਸੋ ਮਤਲਬ ਇਹ ਸ਼ੋਅ ਕਰਦਾ ਕਿ ਆਸਟ੍ਰੇਲੀਆ 'ਚ ਈਵਨ ਬੈਸਟ ਆਸਟ੍ਰੇਲੀਅਨ ਅਵਾਰਡ ਹਿਊਮੈਨੀਟੇਰੀਅਨ ਸੇਵਾ ਦੇ ਮਿਲੇ ਸਿੱਖਾਂ ਦੇ ਲਈ। ਸਿੱਖ ਪਾਪੂਲੇਸ਼ਨ ਬੜੀ ਤੇਜ਼ੀ ਨਾਲ ਉੱਥੇ ਵਧੀ ਹੈ, ਪੰਜਾਬੀ ਜ਼ਬਾਨ ਵੀ ਰੈਕਗਨਾਈਜ਼ ਹੋਈ ਹੈ, ਅਦਰਵਾਈਜ਼ ਵੀ। ਹੁਣ ਕਿਵੇਂ ਆਸਟ੍ਰੇਲੀਆ ਫੋਕਸਡ ਉਹਨਾਂ ਨੇ ਨੈਗੇਟਿਵਿਟੀ ਕੀਤੀ। ਯੂਕੇ 'ਚ ਭਾਵੇਂ ਉਹਨਾਂ ਦਾ ਰਿਸ਼ੀ ਸੂਨਕ ਬੈਠਾ ਹੋਇਆ ਹੈ, ਉਹਨਾਂ ਨੂੰ ਲੱਗਾ ਕਿ ਜੀ ਅਸੀਂ ਸਾਡੇ ਹਾਈ ਕਮਿਸ਼ਨ ਦੇ ਬਾਹਰ ਪ੍ਰੋਟੈਸਟ ਹੋ ਰਿਹਾ ਹੈ, ਤੇ ਸਾਡਾ ਬੈਠਾ ਹੈ ਗਊ ਮੂਤਰ ਪੀਣ ਵਾਲਾ ਔਰ ਮੌਲੀ ਦਾ ਧਾਗਾ ਬੰਨ ਕੇ, ਇਹ ਕਿਉਂ ਨਹੀਂ ਉਹਨਾਂ ਤੇ ਪਾਬੰਦੀ ਲਾਉਂਦਾ। ਜੇ ਅਸੀਂ ਤੁਹਾਡੇ ਹਾਈ ਕਮਿਸ਼ਨ ਦੇ ਬਾਹਰ ਜਿਹੜਾ ਉਹ ਸਿਕਿਉਰਿਟੀ ਬੈਰੀਕੇਡ ਹਟਾ ਰਹੇ। ਅੱਜ ਹੀ ਮੈਂ ਪੜ੍ਹ ਰਿਹਾ ਸੀ, ਪੱਤਰਕਾਰ ਨੇ ਕਿਹਾ ਇਕੱਲਾ ਇਹੀ ਨਹੀਂ, ਜਿੱਥੇ ਉਹਨਾਂ ਦਾ ਹਾਈ ਕਮਿਸ਼ਨ ਹੈ ਉਹਦੇ ਸਾਹਮਣੇ ਪਬਲਿਕ ਲੈਟਰਿਨ ਬਣਾ ਰਹੇ ਨੇ, ਉੱਥੇ ਉਹਨੂੰ ਦੱਸਣ ਲਈ ਆ ਲੋ ਅਸੀਂ ਲੈਟਰਿਨ ਬਣਾ ਰਹੇ, ਔਰ ਅੱਜ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਿਕਿਉਰਿਟੀ ਬੀਫ ਅਪ ਕਰਤੀ ਔਰ ਫਲਾਣਾ। ਯਾਨੀ ਕਿਉਂ? ਇਸ ਲਈ ਕਿਉਂਕਿ ਯੂਕੇ ਦੇ ਵਿੱਚ ਇਹਦੇ ਬਾਵਜੂਦ ਕਿ ਹਿੰਦੂ 5 ਗੁਣਾ ਜ਼ਿਆਦਾ ਨੇ ਸਿੱਖਾਂ ਤੋਂ, ਉੱਥੇ ਪ੍ਰਾਈਮ ਮਿਨਿਸਟਰ ਉਹਨਾਂ ਦਾ ਬਣਿਆ ਹੋਇਆ, ਹੋਮ ਮਿਨਿਸਟਰ ਉਹਨਾਂ ਦੀ ਹੈ, ਲੇਕਿਨ ਉਹਨਾਂ ਨੂੰ ਸਿੱਖਾਂ ਦੀ ਹੋਂਦ, ਜੇ 2 ਸਿੱਖ ਐਮਪੀ ਉੱਥੇ ਬੈਠ ਕੇ ਇਹਨਾਂ ਨੂੰ ਚੈਲੰਜ ਕਰਦੇ ਨੇ ਤੇ ਇਹਨਾਂ ਨੂੰ ਬਹੁਤ ਚੁੱਭਦੇ ਨੇ। ਇਹੀ ਹਾਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਤਾਂ ਜੋ ਜਸਟਿਨ ਟਰੂਡੋ ਦਾ ਹਾਲ ਕੀਤਾ ਉਹ ਸਾਡੇ ਸਾਹਮਣੇ ਹੈ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਨੂੰ ਇੱਕ ਤਾਂ ਹੁੰਦਾ ਵੀ ਕਹਿੰਦੇ ਨੇ ਜੀ ਵੱਡਾ ਕਦਾਵਰ ਬਣਾ ਕੇ ਪੇਸ਼ ਕਰਨਾ, ਇਹ ਤਾਂ ਕਦਾਵਰ ਕੀ, ਇਹ ਤਾਂ ਮੈਨੂੰ ਲੱਗਦਾ ਵੀ ਅੰਮ੍ਰਿਤਪਾਲ ਸਿੰਘ ਦਾ ਕੱਦ 6.5 ਫੁੱਟ ਨਹੀਂ, ਉਹਨੂੰ ਤਾਂ ਮੰਗਲ ਗ੍ਰਹਿ ਤੱਕ ਉਹਦਾ ਕੱਦ ਬਣਾਤਾ ਇਹਨਾਂ ਨੇ, ਜਿਸ ਲੈਵਲ ਦੇ ਉੱਤੇ ਕਰ ਰਹੇ ਨੇ। ਔਰ ਇਹਨਾਂ ਦਾ ਉਹੀ ਅਜਨਾਲਾ ਥਾਣਾ ਸਮਝ ਆ ਸਕਦਾ ਹੈ ਹਮਲਾ, ਉਹ ਤਾਂ ਉਦੋਂ ਵੀ ਪਹਿਲਾਂ ਵਰਤਾਂਤ ਬਣਾ। ਹੁਣ ਕਿ ਭਾਈ ਉੱਥੋਂ ਇੰਨੀ ਜਿਹੜਾ ਸਬੂਤ ਮਿਲ ਰਹੇ ਨੇ, ਔਰ ਉਹ ਅੱਡ ਬਰੀਫ ਕਰ ਰਹੇ ਨੇ। ਪਹਿਲੀ ਬਰੀਫਿੰਗ ਜੇ ਐਸਐਸਪੀ ਅੰਮ੍ਰਿਤਸਰ ਜਾਂ ਦੂਜਾ ਕਰ ਰਿਹਾ, ਹੁਣ ਜੇ ਇੱਕ ਜਿਹੜਾ ਉਹਨਾਂ ਦਾ ਸਾਥੀ ਹੈ ਉਹ ਉਹਦੇ 'ਚ ਖੰਨੇ 'ਚ ਹੈ, ਉੱਥੋਂ ਕਰਿਆ ਜਾਂਦਾ ਹੈ, ਤੇ ਉੱਥੋਂ ਦੇ ਜਿਹੜੀ ਐਸਐਸਪੀ ਹੈ ਉਹ ਬਰੀਫ ਕਰ ਰਿਹਾ ਪੂਰੀ ਪ੍ਰੈਸ ਕਾਨਫਰੰਸ ਕਰਕੇ। ਉਹ 2 ਲੇਡੀਜ਼ ਨੇ, ਇੱਕ ਲੇਡਾ ਵਿੱਚ ਬੈਠਾ ਹੋਇਆ, ਔਰ ਇਹ ਜਿਹੜਾ ਐਸਐਸਪੀ ਖੰਨਾ ਅਮਨੀਤ ਕੋਂਦਲ, ਔਰ ਉਹ ਪੰਜਾਬੀ 'ਚ ਬੋਲ ਰਹੀ ਹੈ ਵਿਦ ਜਿਹੜਾ ਉਹ ਉਹਨਾਂ ਨੇ ਹੈਡਲਾਈਨ ਜਿਹੜੀ ਈਵਨ ਮੇਜਰ ਨਿਊਜ਼ਪੇਪਰਸ ਦੀ, ਪੀਟੀਆਈ ਦੀ ਔਰ ਹਿੰਦੂ ਅਖਬਾਰ ਦਾ ਹਿੰਦੂ ਬਿਊਰੋ ਨੇ ਲਾਈ ਹੈ, ਐਕਿਊਜ਼ਡ ਅਮਰਿਤਪਾਲ ਸਿੰਘ's nascent militia would have become enormous threat to national security. Police also have come across 2 WhatsApp groups named AKF, Anandpur Khalsa Fauj, and Amritpal Tiger Force. ਉਹਨਾਂ ਨੂੰ ਕੱਲ ਤੱਕ ਤਾਂ ਉਹ ਕੱਲਾ ਖਾਲਸਾ ਫੋਰਸ ਦੇ ਨਾਲ ਹੀ ਸਰ ਰਿਹਾ ਸੀ ਉਹਨਾਂ ਦਾ, ਹੁਣ ਉਹਨਾਂ ਨੂੰ ਲੱਗਾ ਵੀ ਸ਼ੇਰਾਂ ਦੇ ਨੂੰ ਸ਼ੇਰ ਦੀ ਸਵਾਰੀ ਨਾ ਕਰਾਈ ਜਾਏ, ਤਾਂ ਹੈ ਨਹੀਂ ਅੰਮ੍ਰਿਤਪਾਲ ਟਾਈਗਰ ਫੋਰਸ। ਫਿਰ ਕਹਿੰਦੇ 10 ਬੁਲਟ ਪ੍ਰੂਫ ਜੈਕਟਸ ਵੀ ਮਿਲੇ। ਉੱਥੇ ਇੱਕ ਪ੍ਰੋਫੈਸਰ ਨੂੰ ਪੁੱਛ ਰਹੇ ਸੀ ਸਿੱਖ ਨੂੰ
ਇਹ ਬੁਲਟ ਪ੍ਰੂਫ ਜੈਕਟਾਂ ਕਿੱਥੋਂ ਆ ਗਈਆਂ? ਉਹ ਕਹਿੰਦਾ 10 ਕਿੰਨੀਆਂ ਲੈਣੀਆਂ? ਇੱਥੇ ਸਾਰੇ ਮਿਲਦੀਆਂ ਨੇ, ਕਿਤੇ ਨਹੀਂ ਮਿਲਦੀਆਂ। ਉਹ ਕਹਿੰਦਾ ਕਿ ਭਾਈ ਇੱਥੇ ਹਥਿਆਰ ਕਹਿੰਦੇ ਚੱਲ ਯੂਪੀ ਚੱਲ, ਰਾਜਸਥਾਨ ਚੱਲ, ਪੰਜਾਬ 'ਚ ਨਹੀਂ ਮਿਲਦੇ, ਇੱਥੇ ਤੂੰ ਜਿੰਨੇ ਆ ਬਾਰਡਰ ਕ੍ਰਾਸ ਕਰ, ਜਿੰਨਾ ਮਰਜ਼ੀ ਹਥਿਆਰ ਲੈ ਲਓ। ਪਰ ਉਹਨੂੰ ਬਣਾ ਰਹੇ ਨੇ ਕਿ ਜੀ 10 ਬੁਲਟ ਪ੍ਰੂਫ ਜੈਕਟਸ, ਔਰ ਉਹਨਾਂ ਦੀਆਂ ਜਿਹੜੀਆਂ ਜਰਸੀਆਂ ਨੇ, ਵਰਦੀ ਹੈ, ਉਹਦੇ ਤੇ AKF ਲਿਖਿਆ ਹੋਇਆ ਦਾ ਮਤਲਬ ਹੈ ਕਿ ਵੱਡੀ ਫੌਜ ਬਣਾ ਰਿਹਾ ਸੀ ਔਰ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ। ਉਹ ਭਾਈ ਜੇ ਲਾਇਸੈਂਸਡ ਹਥਿਆਰ ਨੇ ਉਹਨਾਂ ਦੇ ਕੋਲ, ਕਿਤੇ ਵੀ ਜਾ ਕੇ ਜਿਹੜੀ ਟ੍ਰੇਨਿੰਗ ਹੈ, ਜਾਂ ਦੂਸਰੇ ਸ਼ਿਕਾਰੀ ਕੀ ਕਰਦੇ ਨੇ, ਸ਼ਿਕਾਰ ਵੀ ਤਾਂ ਟ੍ਰੇਨਿੰਗ ਹੀ ਹੁੰਦਾ। ਇੱਕ ਜ਼ਮਾਨਾ ਸੀ ਉਦੋਂ ਚਾਂਦਮਾਰੀ ਵਾਲਾ ਨਿਸ਼ਾਨਾ ਨਹੀਂ ਸੀ ਹੁੰਦਾ। ਮੋਸਟਲੀ ਜਦੋਂ ਅਸੀਂ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਜਾਂ ਦੂਸਰੇ ਦੇਖਦੇ ਹਾਂ, ਸ਼ਿਕਾਰ ਕਰਨ ਦਾ ਮਤਲਬ ਇਹ ਹੁੰਦਾ ਸੀ ਕਿ ਤੁਹਾਡਾ ਨਿਸ਼ਾਨਾ ਪਕਾਣਾ। ਔਰ ਇਸ ਸਾਰੇ ਨੂੰ ਉਹਨਾਂ ਨੇ ਬਹੁਤ ਵੱਡਾ ਬਣਾ ਕੇ ਉਹਨਾਂ ਨੇ ਕਿਹਾ ਜੀ ਇਹ ਆਪਣਾ ਮਿਲੀਸ਼ੀਆ ਤਿਆਰ ਕਰ ਰਿਹਾ ਸੀ, ਸਟੇਟ ਦੇ ਖਿਲਾਫ ਉਹਨਾਂ ਨੇ ਕਰ ਰਿਹਾ ਸੀ। ਪਰ ਇਹਨਾਂ ਦਾ ਹੋਰ ਵੀ ਹਾਸੋਹੀਣਾ ਪਾਰਟ ਹੋਇਆ ਕਿ ਭਾਈ ਉਹ ਜਿਹੜਾ ਉਹਨਾਂ ਨੇ ਉਹ SSP ਕਹਿ ਰਿਹਾ ਕਿ ਉਹਨਾਂ ਦੇ ਫੋਨ ਚੋਂ ਉਹ ਨਕਸ਼ੇ ਮਿਲੇ ਨੇ ਜਿਹੜੇ ਦੱਸਦੇ ਨੇ ਕਿ ਵੀ ਇਹ ਕਿਵੇਂ ਖਾਲਿਸਤਾਨ ਦਾ ਨਕਸ਼ਾ, ਖਾਲਿਸਤਾਨ ਦੀ ਕਰੰਸੀ, ਔਰ ਨਕਸ਼ੇ ਕਿਹੜੇ ਮਿਲੇ ਨੇ? ਸਰਕਾਰੇ ਖਾਲਸਾ ਦਾ ਜਿਹੜਾ ਝੰਡੇ, ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਉਹਨੂੰ ਦਿਖਾ ਰਹੇ ਨੇ। ਦੇਖੋ ਜੀ ਕਿੰਨਾ ਖਤਰਨਾਕ, ਇਦਾਂ ਦਾ ਹੀ ਖਾਲਿਸਤਾਨ ਦਾ ਬਣਾਉਣਾ। ਰਿਆਸਤ ਨਾਭਾ, ਰਿਆਸਤ ਜੀਂਦ, ਰਿਆਸਤ ਪਟਿਆਲਾ, ਰਿਆਸਤ ਫਰੀਦਕੋਟ, ਉਹਨਾਂ ਦੇ ਝੰਡਿਆਂ ਨੂੰ ਵੀ ਉਹਨਾਂ ਨੇ ਕਹਿ ਰਹੇ ਨੇ ਕਿ ਭਾਈ ਇਹ ਬਹੁਤ ਖਤਰਨਾਕ ਹੈ। ਇਹ ਉਹਨੇ ਕਿਹਾ, ਇੱਕ ਨੇ ਕਹਿੰਦਾ ਵੀ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਣ ਪੁਲਿਸ ਕਰਮਚਾਰੀ ਨੂੰ ਪੰਜਾਬ ਬਾਰੇ ਕੱਖ ਪਤਾ ਨਹੀਂ। ਮੋਰੇ ਮੀਡੀਆ ਵਾਲੇ ਵੀ ਡੰਗਰ ਜਾਂ ਪਾਲਤੂ ਬੈਠੇ ਨੇ ਜਿਨ੍ਹਾਂ ਨੂੰ ਕੋਈ ਚੱਜ ਦਾ ਸਵਾਲ ਨਹੀਂ ਹੈ ਕਿ ਵੀ ਝੰਡਾ ਤੁਸੀਂ ਇਹ ਜੀਂਦ ਦੀ ਰਿਆਸਤ ਦਾ ਹੈ, ਪਟਿਆਲੇ ਦਾ, ਜਿੰਨੀਆਂ ਰਿਆਸਤਾਂ ਸੀ ਅੰਗਰੇਜ਼ਾਂ ਦੇ ਪਿੱਠੂ ਸੀ, ਕੁੱਤੇ ਸੀ ਉਹਨਾਂ ਦੇ, ਲੇਕਿਨ ਉਹਨਾਂ ਨੂੰ ਆਪਣਾ ਝੰਡਾ ਰੱਖਣ ਦੀ ਇਜਾਜ਼ਤ ਸੀ। ਔਰ ਉਹ ਹੈਗੇ ਨੇ ਝੰਡੇ, ਬੜੇ ਇੰਟਰਸਟਿੰਗ ਝੰਡੇ ਨੇ। ਉਹਨਾਂ ਨੂੰ ਵੀ ਦੇਖੋ ਜੀ ਉਹਨਾਂ ਦੇ ਫੋਨ 'ਚ ਜਿਹੜੇ ਨੇ ਉਹ ਝੰਡੇ ਵੀ ਮਿਲ ਗਏ। ਫਿਰ ਉਹਨਾਂ ਨੇ ਕਿਹਾ ਕਿ ਦੇਖੋ ਆ ਨੌਜਵਾਨ ਬੈਠਾ, ਇੱਕ ਫੋਟੋ ਹੈ, ਉਹ ਹਥਿਆਰ ਦੀ ਸਫਾਈ ਕਰ ਰਿਹਾ। ਉਹ ਕਹਿੰਦੇ ਜੇ ਹਥਿਆਰ ਰੱਖੇ ਨੇ ਉਹਨਾਂ ਦੀ ਸਫਾਈ ਕਰਨੀ ਨਹੀਂ ਹੈਗੀ, ਇਹਦੇ ਕਿਹੜੇ ਸਬੂਤ ਦੀ ਗੱਲ? ਉਹਨਾਂ ਨੇ ਕਿਹਾ ਕੀ ਲਾਇਸੈਂਸੀ ਹਥਿਆਰਾਂ ਨੂੰ ਸਾਫ਼ ਕਰਨਾ ਜਾਂ ਅਸੈਂਬਲ ਕਰਨਾ ਕੋਈ ਗੁਨਾਹ ਹੈ? ਔਰ ਉਹਨਾਂ ਨੇ ਕਿਹਾ ਜੀ ਅਨੰਦਪੁਰ ਖਾਲਸਾ ਫੌਜ ਨਾ ਰੱਖ ਰਿਹਾ। ਉਹਨਾਂ ਇਹ ਸਾਰੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਸਾਰਾ ਕੁਝ ਇਸ ਕਿਸਮ ਦਾ ਬੇਤੁਕਾ ਕੀਤਾ ਜਾ ਰਿਹਾ ਹੈ। ਤੇ ਇਹਨਾਂ ਦੇ ਅਬਵ ਆਲ ਇਹਨਾਂ ਭੰਡਾਂ ਦੀ ਸਰਕਾਰ ਦਾ ਵੱਡਾ ਭੰਡ ਭਗਵੰਤ ਮਾਨ, ਉਹ ਠੀਕ ਹੈ ਤਾਂ ਫੋਟੋਸ਼ਾਪ ਹੈ, ਕਈਆਂ ਨੇ ਅੱਧਾ ਚਿਹਰਾ ਉਹਦਾ ਬੁੱਚੜ ਬੇਅੰਤੇ ਦਾ ਬਣਾਇਆ, ਅੱਧਾ ਅਸਲੀ, ਤੇ ਇਵੇਂ ਹੀ ਲੱਗਦਾ ਵੀ ਉਹੀ ਹੈ। ਔਰ ਇਹ ਫਿਰ ਅੱਜ ਹੀ ਮੇਰੀ ਕੈਲੀਫੋਰਨੀਆ ਇੱਕ ਬੀਬੀ ਜੀ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਦੀਪ ਸਿੱਧੂ ਨੇ ਬਿਲਕੁਲ ਕੁਛ ਲਫ਼ਜ਼ ਕਈ ਵਾਰ ਇੰਨੇ ਪ੍ਰੋਫਿਟਿਕ ਹੁੰਦੇ ਨੇ, ਉਦੋਂ ਅਜੇ ਚੋਣਾਂ ਵੀ ਨਹੀਂ ਸੀ ਹੋਈਆਂ ਔਰ ਇਹ ਤਾਂ ਬਣਿਆ ਹੀ। ਉਹਨੇ ਕਿਹਾ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਮੁੱਖ ਮੰਤਰੀ ਭਗਵੰਤ ਮਾਨ ਬਣਿਆ, ਤੇ ਇਹ ਬੁੱਚੜ ਬੇਅੰਤੇ ਤੋਂ ਵੀ ਮਾੜਾ ਸਾਬਤ ਹੋਏਗਾ। ਔਰ ਹੁਣ ਪਹਿਲਾਂ ਤਾਂ ਉਹਨੇ ਉਹ ਸਕ੍ਰਿਪਟਡ ਨਮਸਕਾਰ ਵਾਲੀ ਹਿੰਦੀ ਤਕਰੀਰ ਪੜ੍ਹੀ, ਫਿਰ ਉਹਨੂੰ ਲਾਂਤਾਂ ਪਾਈਆਂ ਸਾਰਿਆਂ ਨੇ। ਔਰ ਜਿਵੇਂ ਅੱਜ ਤੁਸੀਂ ਕਹਿ ਰਹੇ ਸੀ ਕਿ ਵੀ ਜਿੰਨੀਆਂ ਲਾਂਤਾਂ 20 ਸਾਲਾਂ 'ਚ ਬਾਦਲ ਨੇ ਇਕੱਠੀਆਂ ਨਹੀਂ ਕੀਤੀਆਂ, ਅਮਰਿੰਦਰ ਨੇ 10 ਸਾਲਾਂ 'ਚ ਨਹੀਂ ਕੀਤੀਆਂ, ਇਹਨੇ ਇੱਕ ਸਾਲ 'ਚ ਕਰ ਲਈਆਂ। ਭੰਤੇ ਨੇ ਜਿਹੜੀਆਂ ਉਹ ਲਾਂਤਾਂ ਇਕੱਠੀਆਂ ਕਰ ਲਈਆਂ। ਹੁਣ ਇਸ ਲਾਂਤੀ ਨੇ, ਇਹਦਾ ਨਾਂ ਹੀ ਲਾਂਤੀ ਰੱਖਦੀ ਹੈ, ਇਸ ਲਾਂਤੀ ਨੇ ਅੱਜ ਜਦੋਂ ਪਿਛਲੇ ਕੱਲ ਯਾਨੀ ਕਿ ਉੱਥੇ ਐਡਰੈਸ ਕੀਤਾ ਔਰ ਉਹ ਪੰਜਾਬੀ 'ਚ ਬਿਲਕੁਲ ਮਤਲਬ ਜਿਵੇਂ ਤੁਸੀਂ ਉਹ ਅੱਖ ਕੈਮਰੇ ਦੇ ਨਾਲ ਨਹੀਂ ਟਿਕ ਰਹੀ, ਮਾਰ ਰਿਹਾ ਅਵਲੀਆਂ ਤਬਲੀਆਂ ਉਵੇਂ ਹੀ। ਅਜੇ ਲੱਗਦਾ ਹੈ ਵੀ ਤਾਜ਼ਾ ਜਿਹੜੀ ਰਾਤ ਵਾਲੀ ਸ਼ਰਾਬ ਹੈ ਉਹ ਅਜੇ ਬਲੱਡ ਸਟ੍ਰੀਮ ਦੇ ਵਿੱਚ ਹੀ ਨਿਕਲੀ ਨਹੀਂ ਹੈਗੀ। ਔਰ ਜਿਹੜੀ ਉਹਦੇ 'ਚ ਗੱਲ ਕਹਿ ਰਹੀ ਵੀ ਅਸੀਂ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦਿਆਂਗੇ, ਅਸੀਂ ਰੰਗਲਾ ਪੰਜਾਬ ਬਣਾਵਾਂਗੇ। ਬਾਕੀ ਤਾਂ ਜੋ ਉਹਨਾਂ ਦਾ ਨੈਰੇਟਿਵ ਕਿ ਜੀ ਫਲਾਣਾ ਤੇ ਢਿਮਕਾ ਪੰਜਾਬ ਦੇ ਬੱਚੇ ਅਸੀਂ ਲੈ ਫੜਾ, ਉਹ ਉਹਨਾਂ ਦੇ ਹੱਥਾਂ 'ਚ ਜਿਹੜੇ ਨੇ ਉਹ ਕੰਪਿਊਟਰ ਫੜਾ ਦਿਆਂਗੇ ਤੇ ਫਲਾਣਾ। ਪਰ ਮੈਨੂੰ ਇਹ ਸਮਝ ਆਈ ਵੀ ਇਸ ਮੂਰਖ ਆਦਮੀ ਨੂੰ ਅਫਗਾਨਿਸਤਾਨ 'ਚ ਕਦੋਂ ਪਹਿਲੀ ਗੱਲ ਤੇ ਜੇ ਇਹਦੀ ਫਲਿਪ ਸਾਈਡ ਦੇਖੋ ਤੇ ਅਫਗਾਨਿਸਤਾਨ ਇਸ ਲਈ ਅਫਗਾਨਿਸਤਾਨ ਬਣਿਆ 1979 ਤੋਂ ਬਾਅਦ ਕਿਉਂਕਿ 1979 ਤੋਂ 1990 ਤੱਕ ਸੋਵੀਅਤ ਯੂਨੀਅਨ ਨੇ ਉਹਦੇ ਤੇ ਕਬਜ਼ਾ ਕੀਤਾ। ਫਿਰ ਇਹਨਾਂ ਦੇ ਟੁਚੇ ਉੱਥੇ ਬੈਠੇ ਸੀ, ਉਹਨਾਂ ਦੇ ਖਿਲਾਫ ਉਹਨਾਂ ਨੂੰ ਡਰਾਈਵ ਆਊਟ ਕੀਤਾ। ਫਿਰ 2001 ਤੋਂ ਬਾਅਦ ਅਮਰੀਕਾ ਔਰ ਨੈਟੋ ਫੋਰਸਿਸ ਉੱਥੇ ਜਾ ਕੇ ਕਬਜ਼ਾ ਕੀਤਾ ਔਰ ਉਹਨਾਂ ਨੇ 20 ਸਾਲ ਬਾਅਦ ਇਹਨਾਂ ਨੂੰ ਉੱਥੋਂ ਭੱਜਣ ਤੇ ਮਜਬੂਰ ਕੀਤਾ। ਜੇ ਤਾਂ ਭਗਵੰਤ ਮਾਨ ਦਾ ਮਤਲਬ ਇਹ ਹੈ ਕਿ ਵੀ ਵਾਕਈ
एक काबज ते बैठी हुई है दिल्ली दी आके और पंजाब दे सिख खड़े होना चाहते ने अफगाना वांगू लड़ना चाहते ने। ये गल तो समझ आ सकती है और गल असली यही है, ये जदों तुसी चैलेंज करोगे उदों ही तब्दीली होएगी, उदों थोड़ी बहुत भज दौड़ भी होएगी। अच्छा, पर ये दसण की कोशिश कर रहा है कि जी ये जिवें और इस तो पहला ये श्रोमणी कमेटी या गुरु कियां गोलकां और दूसरे बारे भी अपशब्द कह चुका है। अज भी वो ये कह रहा सी कि जी ये जड़े धर्म दे ठेकेदार और दलाल बन के लोकां दे विच फुट पाउंदे ने जां दूजे, उन्हां नूं असीं सिर नहीं चुकण देंगे और मैं मेरे जिम्मे मेरी पार्टी मेरा ये असीं इहनूं अफगानिस्तान नहीं बनन देंगे। सो मतलब ये है जदों ये कुछ कह रहा होए तो ये तुसीं समझ लो, क्योंकि असीं जिक्र कीता सी कि रायसीना डायलॉग दे विच जिहड़ा उन्हां दा CDS चीफ डिफेंस सिस्टम इंडिया दा डिस्कस कर रहा सी कि भाई जिवें यूक्रेन दे ईस्टर्न प्रोविंस जिन्हों रशिया ने डैनबर्न जां की उहदा नाम है ਉਹਦੇ ਚ ਕੀਤਾ ਵੀ ਉਹਦਾ ਜਿਹੜਾ ਲੈਂਡਸਕੇਪ ਆ ਬਿਲਕੁਲ ਪੰਜਾਬ ਵਰਗਾ ਹੈ। ਉਸੇ ਤਰ੍ਹਾਂ ਫੀਲਡਸ ਨੇ, ਕੈਨਾਲਸ ਨੇ, ਉਸੇ ਤਰ੍ਹਾਂ ਡੈਂਸਲੀ ਪੋਪੂਲੇਟਡ ਹੈ। ਔਰ ਉਹਨੇ ਕਿਹਾ ਜੀ ਸਾਨੂੰ ਮਿਲਟਰੀ ਨੂੰ ਇਹ ਕੱਲ ਨੂੰ ਜਦੋਂ ਅਸੀਂ ਪੰਜਾਬ ਦੇ ਇਹਨਾਂ ਫੀਲਡ ਜਿਹੜਾ ਉਮੀਦ ਹੈ ਉਹਦੇ ਚ ਜੰਗ ਲੜਨੀ ਹੈ ਤੇ ਉਹਦਾ ਸਾਨੂੰ ਸਟ੍ਰੈਟੇਜਾਈਜ਼ ਹੋਣਾ ਚਾਹੀਦਾ। ਸੋ ਅਫਗਾਨਿਸਤਾਨ ਜਿਹੜਾ ਲਫ਼ਜ਼ ਇਸ ਨੂੰ ਤਾਂ ਸਵਾਏ ਚੁਟਕਲਿਆਂ ਤੋਂ ਜਿਹੜੇ ਭੰਡਾਂ ਨੂੰ ਆਉਂਦਾ ਹੀ ਹੁੰਦੇ ਨੇ, ਇਹਨੂੰ ਤਾਂ ਹੋਰ ਕੋਈ ਆਉਂਦਾ ਨਹੀਂ। ਇਹ ਕਿਤੇ ਉਹਨਾਂ ਦੀ ਹੋਮ ਮਿਨਿਸਟਰੀ ਦੀ ਬਰੀਫਿੰਗ 'ਚ ਇਹਦੇ ਕੰਨਾਂ 'ਚ ਲਫ਼ਜ਼ ਪੈ ਗਿਆ ਲੱਗਦਾ ਕਿਤੇ ਕਿ ਵੀ ਇਹ ਪੰਜਾਬ ਨੂੰ ਅਸੀਂ ਅਫਗਾਨਿਸਤਾਨ ਬਣਾ ਦੇਵਾਂਗੇ ਜੇ ਸਿੱਖਾਂ ਨੇ ਜਿਹੜਾ ਉਹ ਚੁੱਕਿਆ। ਸੋ ਇਸ ਨੂੰ ਇਸੇ ਸੈਂਸ 'ਚ ਲੈਣਾ ਚਾਹੀਦਾ ਔਰ ਇਹ ਜਿਹੜਾ ਇਹਨਾਂ ਦਾ ਚੈਲੰਜ ਹੈ ਉਹ ਬਰਾਬਰ ਉਹਨਾਂ ਨੇ ਹੁਣ ਆ ਦੋਨੋਂ ਹੀ ਸਭ ਤੋਂ ਜ਼ਿਆਦਾ ਭੌਂਕਾ ਰਵਨੀਤ ਬਿੱਟੂ ਤੇ ਹੁਣ ਭਗਵੰਤ ਮਾਨ ਜਿਹੜਾ ਉਹਨਾਂ ਦਾ ਦੁਮ ਛੱਲਾ, ਇਹਨਾਂ ਦੋਨਾਂ ਦੇ ਸਿਰਾਂ ਤੇ ਪੱਗਾਂ ਬਣਾਈਆਂ ਗਈਆਂ। ਇਹਦੇ ਸਿਰ ਤੇ ਕੇਜਰੀਵਾਲ ਨੇ ਬਣਾਈ ਕਿ ਵੀ ਜੇ ਤੂੰ ਹੋਣਾ ਸਿੱਖਾਂ, ਅਦਰਵਾਈਜ਼ ਤਾਂ ਇਹ ਤੁਸੀਂ ਆ ਜਿੰਨਾ ਭੰਡ ਮਹਿਕਮਾ ਹੈ ਉਹਦੇ ਚ ਇਹਦਾ ਇਹੀ ਸੀ। ਔਰ ਇਸੇ ਤਰ੍ਹਾਂ ਉਹ ਬੇਅੰਤੇ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਜਿਹੜਾ ਉਹਦੇ ਸਿਰ ਤੇ ਰਾਹੁਲ ਗਾਂਧੀ ਨੇ ਬਣਾਈ। ਸੋ ਮਤਲਬ ਇਹ ਹੈ ਕਿ ਇਹ ਪੱਗਾਂ ਵਾਲੇ ਜਾਲੀ ਜਿਹਨਾਂ ਲਈ ਕੱਲ ਅਸੀਂ ਫੋਨੀ ਸਿੱਖ ਕਿਹਾ ਸੀ ਉਹਨਾਂ ਦਾ ਅਸੀਂ ਦੇਖ ਰਹੇ ਹਾਂ ਕਿ ਭਾਈ ਅੱਜ ਉਹ ਕਿਵੇਂ ਦਿੱਲੀ ਸਟੇਟ ਦੇ ਸੰਧ ਬਣ ਕੇ ਆਪਣੇ ਲੋਕਾਂ ਦੇ ਉੱਤੇ ਉਵੇਂ ਹੀ ਜ਼ੁਲਮ ਕਰ ਰਹੇ ਨੇ, ਉਵੇਂ ਹੀ ਉਸ ਜ਼ੁਲਮ ਨੂੰ ਜਸਟੀਫਾਈ ਕਰ ਰਹੇ ਨੇ ਜਿਵੇਂ ਮੁਗਲਿਆ ਦੌਰ ਦੇ ਵਿੱਚ ਉਹ ਸੁੱਚਾਨੰਦ ਹੋਏ, ਉਹ ਚੰਦੂ ਹੋਏ, ਉਹ ਲਖਪਤ ਰਾਏ ਹੋਏ। ਪਰ ਇਹਨਾਂ ਨੂੰ ਇਹ ਵੀ ਯਾਦ ਰਹਿਣਾ ਚਾਹੀਦਾ ਹੈ ਕਿ ਚੰਦੂ ਦਾ ਕੀ ਹਸ਼ਰ ਹੋਇਆ, ਸੁੱਚਾਨੰਦ ਦਾ ਕੀ ਹਸ਼ਰ ਹੋਇਆ ਤੇ ਲੱਖੂ ਦਾ ਹਸ਼ਰ ਖਾਲਸੇ ਨੇ ਕੀ ਕੀਤਾ। ਸਿੱਖਾਂ ਨੂੰ ਇਤਿਹਾਸ ਦੁਹਰਾਉਣਾ बहुत चंगी तरह होता है। जी डॉक्टर साहब थोड़ा बहुत बहुत शुक्रिया। साथ लेने ब्रेक व्यूअर्स तो सन इसी तरह बने रहना, मिलते हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। दर्शकों ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਨੇ ਕੱਲ ਹੀ ਦਿੱਤੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਜੇ ਕੋਈ ਵਿਅਕਤੀ ਕਿਸੇ ਪਾਬੰਦੀਸ਼ੁਦਾ ਜਥੇਬੰਦੀ ਦਾ ਮੈਂਬਰ ਬਣਦਾ ਹੈ ਤਾਂ ਉਸ ਉੱਤੇ UAPA ਕਾਨੂੰਨ ਲਾਇਆ ਜਾ ਸਕਦਾ ਹੈ।
ਭਾਵੇਂ ਉਸਨੇ ਕੋਈ ਹਿੰਸਕ ਵਾਰਦਾਤ ਨਹੀਂ ਕੀਤੀ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ UAPA ਦੇ ਥੱਲੇ ਜੇਲ੍ਹਾਂ ਵਿੱਚ ਬੰਦ ਕਰਨ ਦਾ ਰਸਤਾ ਸੁਪਰੀਮ ਕੋਰਟ ਨੇ ਪੱਧਰਾ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਸੇ ਵੀ ਡੈਮੋਕ੍ਰੇਸੀ ਦੇ ਜਿਹੜੇ 3 ਪਿਲਰ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ, ਔਰ ਜਿਹੜੇ ਅੱਗੋਂ ਡੈਮੋਕ੍ਰੇਸੀ ਨੂੰ ਬਿਆਨਣ ਵਾਲੇ ਸਿਆਣੇ ਨੇ ਉਹ ਮੀਡੀਆ ਨੂੰ ਵੀ ਉਸ ਦਾ ਚੌਥਾ ਪਿਲਰ ਮੰਨਦੇ ਨੇ। ਔਰ ਕਿਉਂਕਿ ਇਹ ਇਸ ਲਈ ਪਿਲਰ ਹੈ ਕਿ ਭਾਈ ਜੇ ਇੱਕ ਪਿਲਰ ਡਿੱਗ ਜਾਏ, ਭੁਰ ਜਾਏ, ਦੂਸਰਾ ਖੜਾ ਰੱਖੇਗਾ ਇਮਾਰਤ ਨੂੰ, ਦੂਸਰਾ ਵੀ ਭੁਰ ਜਾਏ, ਡਿੱਗ ਜਾਏ, ਤੀਸਰਾ ਰੱਖੇਗਾ। ਔਰ ਜ਼ਾਹਰ ਹੈ ਕਿ ਮੀਡੀਆ ਐਜ਼ ਏ ਵਾਚ ਡੌਗ ਹੈ ਜਿਹੜਾ ਉਹਨਾਂ ਤਿੰਨਾਂ ਦੇ ਉੱਤੇ ਹੀ ਨਜ਼ਰ ਰੱਖੇਗਾ ਔਰ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਲੋਕਾਂ ਨੂੰ ਸੁਚੇਤ ਕਰੇਗਾ। ਅੱਛਾ, ਭਾਰਤ ਜਿਹੜਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿ ਕੇ ਆਪਣਾ ਸੌਦਾ ਵੇਚਦਾ ਰਿਹਾ, ਹੁਣ ਤਾਂ ਮੋਦੀ ਨੇ G20 ਦੇ ਵੇੜੇ ਜਿਹੜੇ ਵੱਡੇ ਵੱਡੇ ਕੰਧਾਂ ਦੇ ਪਿੱਛੇ ਲਾਏ ਹੋਏ ਸੀ ਮੋਟੋ ਕੰਧਾਂ ਤੇ, ਉਹ ਇੰਡੀਆ ਮਦਰ ਆਫ ਆਲ ਡੈਮੋਕ੍ਰੇਸੀਜ਼, ਹੁਣ ਤਾਂ ਇਹਨਾਂ ਨੂੰ ਵਿਸ਼ਵ ਗੁਰੂ ਵੀ ਬਣ ਗਏ, ਆਪੇ ਹੀ ਬਣੇ ਹੋਏ ਨੇ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਜੀਣ ਮਾਪੇ, ਆਪੇ ਹੀ ਵਿਸ਼ਵ ਗੁਰੂ, ਆਪੇ ਹੀ ਪਹਿਲਾਂ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਸੀ, ਹੁਣ ਲੱਗਾ ਲਾਰਜੈਸਟ ਵੀ। ਉਹ ਜਿਹੜੇ ਨਾਰਸਿਸਿਸਟ ਹੁੰਦੇ ਨੇ ਜਾਂ ਦੂਜੇ, ਉਹਨਾਂ ਨੂੰ ਫਿਰ ਛੋਟੇ 'ਚ ਸੈੱਟ ਨਹੀਂ ਹੁੰਦੇ, ਫਿਰ ਉਹਨੂੰ ਮਦਰ ਆਫ ਆਲ ਡੈਮੋਕ੍ਰੇਸੀਜ਼ ਬਣ ਗਏ। ਉਹ ਲਾਏ ਹੋਏ ਸੀ ਵੱਡੇ ਵੱਡੇ, ਹੱਸਦੇ ਹੋਣੇ ਨੇ ਅੰਦਰ ਜਾ ਕੇ ਕभी ਚੰਗੇ ਤੁਸੀਂ ਮਾਂ ਹੋ, ਜੋ ਕੁਝ ਤੁਸੀਂ ਕਰ ਰਹੇ ਹੋ। ਉੱਥੇ G20 ਦੇ ਹੁੰਦਿਆਂ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਔਰ ਫੜੋ ਫੜੀ, ਦੂਸਰਾ ਉਹਨੂੰ ਨਜ਼ਰ ਆ ਗਿਆ ਵੀ ਇਹ ਡੈਮੋਕ੍ਰੇਸੀਜ਼ ਕੀ ਹੈ। ਅੱਛਾ, ਲੇਕਿਨ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਮੇਨ ਪਾਰਲੀਮੈਂਟ ਦੇ ਵਿੱਚ ਬਰੂਟਲ ਮੈਜੋਰਿਟੀ, ਰਾਜ ਸਭਾ 'ਚ ਉਹਨਾਂ ਨੇ ਮੈਨੀਪੂਲੇਟ ਕਰ ਲਿਆ ਹੋਇਆ ਅਪਰ ਹਾਊਸ। 29 ਸੂਬਿਆਂ 'ਚੋਂ ਆਲਮੋਸਟ ਮੈਜੋਰਿਟੀ ਕੀ 3/4 ਦੇ ਵਿੱਚ ਇਹਨਾਂ ਦੀਆਂ ਸਰਕਾਰਾਂ। ਔਰ ਮੀਡੀਆ ਉਹ ਤਾਂ ਈਵਨ ਲੈਜਿਸਲੇਚਰ ਦੀ ਮੈਜੋਰਿਟੀ ਲੈਣ ਲਈ ਮੀਡੀਆ ਨੂੰ ਪ੍ਰੀ 2014 ਪੀਰੀਅਡ 'ਚ ਅੰਨਾ ਹਜ਼ਾਰੇ ਤੇ ਦੂਸਰੇ ਤੀਸਰੇ ਫਿਨੋਮੇਨਾ ਦੇ ਵੇੜੇ ਲੈ ਲਿਆ। ਤੇ ਜਦੋਂ ਪਾਵਰ ਆ ਗਏ 2014 'ਚ, ਹੌਲੀ 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 ਜਿਹੜਾ ਥੋੜਾ ਬਹੁਤ ਵੀ ਡਾਈਸੈਂਟਿੰਗ ਸੀ ਮੀਡੀਆ ਦਾ, ਜਿਹੜਾ ਆਜ਼ਾਦਾਨਾ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦਾ ਸੀ, ਉਹਨਾਂ ਨੂੰ ਅੰਬਾਨੀਆਂ ਅਡਾਨੀਆਂ ਰਾਹੀਂ ਖਰੀਦ ਲਿਆ। ਤੇ ਜਿਹੜੇ ਉਹਨਾਂ ਦੇ ਵਿੱਚ ਕੋਈ ਅਨਪਲੇਜ਼ੈਂਟ ਸੀ ਪੱਤਰਕਾਰ, ਉਹ ਜਾਂ ਕੱਢ ਦਿੱਤੇ ਜਾਂ ਉਹ ਆਪ ਛੱਡਣ ਤੇ ਮਜਬੂਰ ਹੋ ਗਏ। ਅੱਛਾ, ਸੋ ਮੀਡੀਆ ਜਿਹੜਾ ਚੌਥੇ ਪਿਲਰ ਦੇ ਤੌਰ ਤੇ ਉਹ ਲੈਜਿਸਲੇਚਰ, ਐਗਜ਼ੈਕਟਿਵ ਬਿਊਰੋਕ੍ਰੇਸੀ ਨੂੰ ਹੁੰਦੀ ਹੈ। ਤੇ ਬਿਊਰੋਕਰੈਟ ਜਿਹੜੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਉੱਥੇ ਖੜੇ ਕੀਤੇ ਹੋਈ ਹੈ, ਉਹਨਾਂ ਦੀ ਇੱਕ ਤਹਿਜ਼ੀਬ ਹੈ। ਉਹ ਤਾਂ ਹੁੰਦਾ ਹੈ ਕਿ ਭਾਈ ਸਾਹਿਬ ਦੀ ਅੱਖ ਦੇਖੋ, ਜਿੱਧਰ ਦਾ ਸਾਹਿਬ ਹੈ, ਰਨ ਤਾਂ ਐਡਮਿਨਿਸਟ੍ਰੇਸ਼ਨ ਬਿਊਰੋਕਰੈਟਾਂ ਨਹੀਂ ਕਰਨਾ ਹੁੰਦਾ। ਉਹ ਜੇ ਬੈਂਗਣ ਬਣ ਗਿਆ ਬਾਦਸ਼ਾਹ ਤੇ ਉਹ ਬੈਂਗਣ ਦੇ ਦਾਸ ਨੇ, ਤੇ ਜੇ ਗੋਭੀ ਬਣ ਗਈ ਤਾਂ ਗੋਭੀ ਦੇ ਦਾਸ ਨੇ। ਜਿਵੇਂ ਉਹ ਕਹਾਣੀ ਇੱਕ ਬੜੀ ਪਪੂਲਰ ਹੈ ਕਿ ਵੀ ਕੋਈ ਆਫੀਸਰ ਪੋਸਟ ਹੋਇਆ ਕਿਤੇ, ਉਹਦੇ ਖਾਨਸਾਮੇ ਨੇ ਉਹਨੂੰ ਪੁੱਛਿਆ ਕਿ ਜੀ ਤੈਨੂੰ ਕੀ ਪਸੰਦ ਆ? ਕਹਿੰਦਾ ਮੈਨੂੰ ਬੈਂਗਣ ਪਸੰਦ ਨੇ। ਲੈ ਆਇਆ, ਉਹਨੇ ਬਣਾਇਆ, ਉਹਨੇ ਕਿਹਾ ਵੀ ਵਾਹ ਵਾਹ ਵਾਹ, ਬਹੁਤ ਵਧੀਆ ਬਹੁਤ ਵਧੀਆ। ਦੂਜੇ ਦਿਨ ਫੇਰ ਲੈ ਆਇਆ, ਤੀਜੇ ਦਿਨ ਫੇਰ ਲੈ ਆਇਆ। ਫਿਰ ਉਹਨੂੰ ਇੱਕ ਦਿਨ ਲੱਗਾ ਕਿ ਵੀ ਇਹ, ਉਹਨੇ ਕਿਹਾ ਯਾਰ ਤੂੰ ਰੋਜ਼ ਹੀ ਬਣਾ ਦਿੰਦਾ। ਉਹਨੇ ਕਿਹਾ ਜਨਾਬ ਮੈਂ ਤਾਂ ਤੁਹਾਡਾ ਨੌਕਰ ਹੈ, ਤੁਹਾਨੂੰ ਪਸੰਦ ਹੈ। ਉਹਨੇ ਬੈਂਗਣ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰਤਾ ਅਫਸਰ ਨੇ ਕਿ ਇਹ ਵੀ ਕੋਈ ਹੈ, ਇਹ ਕਰਦਾ ਉਹ ਕਰਦਾ, ਤੂੰ ਇਹ। ਉਹ ਅੱਗੋਂ ਹੋ ਕੇ ਬੋਲੇ ਖਾਨਸਾਮਾ ਜੀ ਵਾਕਈ ਇਹ ਤਾਂ ਢਿੱਡ ਚ ਅੱਗ ਲਾ ਦਿੰਦੇ ਨੇ ਜਾ ਕੇ, ਜਿਉਂ ਪਿਆਸ ਲੱਗਦੀ ਹੈ, ਜਿਉਂ ਕਰਦਾ, ਸ਼ਕਲ ਵੀ ਕਾਲੀ ਬਿਲਕੁਲ। ਉਹ ਕਹਿੰਦਾ ਹੁਣੇ ਤੂੰ ਬੈਂਗਣ ਦੀ ਸਿਫਤ ਵੀ ਕੀਤੀ। ਕਹਿੰਦਾ ਜਨਾਬ ਮੈਂ ਤੁਹਾਡਾ ਨੌਕਰ ਹਾਂ, ਬੈਂਗਣ ਦਾ ਥੋੜੀ। ਹੁਣ ਬਿਊਰੋਕਰੈਟਸ ਦਾ ਤਾਂ ਕੰਮ ਇਹੀ ਰਿਹਾ। ਲੇਕਿਨ ਜੁਡੀਸ਼ਰੀ ਔਰ ਇਹ ਕ੍ਰੈਡਿਟ ਅਮਰੀਕਾ ਵਰਗੇ ਸਿਸਟਮ ਨੂੰ ਅਸੀਂ ਦੇ ਸਕਦੇ ਹਾਂ ਕਿ ਜੇ ਪ੍ਰੈਜ਼ੀਡੈਂਟ ਟਰੰਪ ਦੇ ਚੱਲਦੇ ਆ ਉਸ ਦੇ ਫੈਸਲੇ ਇਮੀਗ੍ਰੇਸ਼ਨ ਤੇ ਮੁਸਲਿਮ ਕੰਟਰੀਜ਼ ਨੂੰ ਬਲੌਕ ਕਰਨ ਤੇ ਜੁਡੀਸ਼ਰੀ ਉਹਨੂੰ ਸਟ੍ਰਾਈਕ ਡਾਊਨ ਕਰ ਦਿੰਦੀ ਰਹੀ। ਔਰ ਇਵੇਂ ਹੀ ਜਿਹੜਾ ਅਸੀਂ ਬਾਕੀ ਸਿਸਟਮ ਦੇ ਵਿੱਚ ਵੀ ਦੇਖਦੇ ਹਾਂ ਕਿ ਬਈ ਉਹ ਉਹਦੇ ਸਾਹਮਣੇ, ਜੱਜ ਦੇ ਸਾਹਮਣੇ ਜਾ ਕੇ ਮਾਈ ਆਨਰ ਮਾਈ ਆਨਰ, ਉੱਥੋਂ ਵਾਲੇ ਤਾਂ ਮੀ ਲਾਰਡ ਕਰਦੇ ਨੇ। ਲੇਕਿਨ ਉਹਨਾਂ ਦੇ ਕੋਲ ਉਸ ਪਾਵਰ ਦਾ ਹੋਣਾ। ਇਸੇ ਲਈ ਜਿਹੜੇ ਜੱਜ ਨੇ ਅਮਰੀਕਾ ਦੇ ਵਿੱਚ ਤਾਂ ਉਹਨਾਂ ਦੀ ਕੋਈ ਉਮਰ ਹੀ ਨਹੀਂ ਹੁੰਦੀ ਕਦੋਂ ਰਿਟਾਇਰ ਹੋਣ। ਔਰ ਉਹ ਇੱਕ ਆਜ਼ਾਦਾਨਾ ਤੌਰ ਦੇ ਉੱਤੇ ਉਹਨਾਂ ਨੂੰ ਹਾਲਾਂ ਆਈਡੀਓਲੋਜੀਕਲੀ ਉਹਨਾਂ ਦਾ ਬੈਂਡ ਹੁੰਦਾ ਕਿਉਂਕਿ ਉਹਨਾਂ ਦੀ ਕਨਫਰਮੇਸ਼ਨ ਤਾਂ ਹੁੰਦੀ ਹੈ ਥਰੂ ਸੈਨੇਟ, ਜੋ ਕਿਹੜਾ ਜਿਹੜਾ ਥੋੜਾ ਜਿਹਾ ਕੰਜ਼ਰਵੇਟਿਵ ਸਾਈਟ ਹੈ, ਲੈਫਟ ਹੈ,
ਪਰ ਜਦੋਂ ਕੋਈ ਵੀ ਨੈਸ਼ਨਲ ਇੰਟਰਸਟ ਦੇ ਇਸ਼ੂ ਆਉਂਦੇ ਨੇ ਮੈਜੋਰਿਟੀ ਆਫ ਦਾ ਟਾਈਮਸ ਉਹ ਫਿਰ ਸੱਚ ਦੇ ਨਾਲ ਹੀ ਖਲੋਂਦੇ ਨੇ। ਅੱਛਾ। ਭਾਰਤ ਦੇ ਵਿੱਚ ਉਹਨਾਂ ਨੇ ਕਿਵੇਂ ਜੁਡੀਸ਼ਰੀ ਵੀ ਜਿਹੜੀ ਹੈ ਉਹ ਕਹਾਣੀ ਕਰ ਲਈ। ਕਹਾਣੀ ਤਾਂ ਪਹਿਲਾਂ ਹੀ ਸੀ, ਹੁਣ ਅੰਨੀ ਕਰ ਲਈ। ਕਹਾਣੀ ਤਾਂ ਉਦੋਂ ਹੀ ਸੀ ਜੇ ਨਵੰਬਰ 84 ਦਾ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ 38-39 ਸਾਲ ਬਾਅਦ ਵੀ, ਕਿਉਂਕਿ ਕਾਂਗਰਸ ਦੀਆਂ ਹਕੂਮਤਾਂ ਰਹੀਆਂ ਤੇ ਕਿਉਂਕਿ ਜਦੋਂ ਇਹ ਦੂਸਰਿਆਂ ਦੀਆਂ ਵੀ ਆ ਗਈਆਂ ਉਹਨਾਂ ਨੂੰ ਵੀ ਲੱਗਾ ਕਿ ਵੀ ਇਹ ਤਾਂ ਮੈਜੋਰਿਟੀ ਇਸ ਤੋਂ ਖੁਸ਼ ਹੁੰਦੀ ਜਦੋਂ ਮਾਈਨੋਰਿਟੀ ਨੂੰ ਕੁੱਟ ਪਏ। ਇਹੀ ਗੁਜਰਾਤ 2002 ਦੇ ਹਵਾਲੇ ਨਾਲ ਵੀ ਹੈ। ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਸਭ ਤੋਂ ਵੱਡੀ ਖਬਰ ਹੁਣ ਰਾਹੁਲ ਗਾਂਧੀ ਨੇ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਇੱਕ ਥਾਂ ਤੇ ਆਪਣੇ ਭਾਸ਼ਣ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਕੋਈ ਅਜੀਬ ਕੋਇਨਸੀਡੈਂਸ ਹੈ ਜਾਂ ਕੀ ਹੈ ਵੀ ਜਿਹਦੇ ਨਾਂ ਨਾਲ ਵੀ ਮੋਦੀ ਲੱਗਾ ਹੁੰਦਾ ਉਹ ਚੋਰ ਹੁੰਦਾ। ਹੁਣ ਕਿੰਨੇ ਲੈ ਕੇ ਦੌੜੇ, ਉਹਨੇ ਕੋਈ ਗਲਤ ਨਹੀਂ ਸੀ ਕਿਹਾ ਫਲਾਣਾ ਲਲਿਤ ਮੋਦੀ, ਫਲਾਣਾ ਮੋਦੀ, ਫਲਾਣਾ ਮੋਦੀ। ਉਹ ਉਹਨਾਂ ਨੇ ਬੜੀ ਚਲਾਕੀ ਨਾਲ ਗੁਜਰਾਤ ਦੇ ਇੱਕ ਕੋਰਟ ਦੇ ਵਿੱਚ ਇੱਕ ਕੇਸ ਲਾਇਆ ਹੋਇਆ ਸੀ। ਇਹ 2 ਸਾਲ ਪਹਿਲਾਂ ਦੀ ਗੱਲ, ਮਤਲਬ ਸ਼ਾਇਦ ਉਸ ਤੋਂ ਵੀ ਪਹਿਲਾਂ ਹੋਏ, ਕਿ ਜੀ ਇਹ ਜਿਹੜੀ ਮੋਦੀ ਜ਼ਾਤ ਹੈ ਉਸ ਦਾ ਅਪਮਾਨ ਕਰਤਾ, ਸਾਰੇ ਮੋਦੀ ਵਰਗ ਨੂੰ ਜਿਹੜਾ ਕੰਡੈਮ ਕਰਤਾ। ਹੁਣ ਕੱਲ ਜਿਹੜਾ ਉਹ ਗੁਜਰਾਤ ਦੀ ਅਦਾਲਤ ਨੇ ਫੈਸਲਾ ਸੁਣਾਇਆ ਰਾਹੁਲ ਗਾਂਧੀ ਦੇ ਖਿਲਾਫ। ਉਹਨਾਂ ਨੇ ਕਿਹਾ ਜੀ ਬਿਲਕੁਲ ਇਸ ਨੇ ਜਿਹੜਾ ਇਹ ਟਿੱਪਣੀ ਕਰਕੇ ਕੀਤਾ ਔਰ ਇਸ ਲਈ 2 ਸਾਲ ਦੀ ਸਜ਼ਾ ਰਾਹੁਲ ਗਾਂਧੀ ਨੂੰ। ਹੁਣ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਹਾਂ ਇਹਨੂੰ ਸਸਪੈਂਡ ਕੀਤਾ ਜਾਂਦਾ, ਸਜ਼ਾ ਨੂੰ 30 ਦਿਨ ਦਾ ਪੀਰੀਅਡ ਹੈ ਕਿ ਰਾਹੁਲ ਗਾਂਧੀ ਅਪੀਲ ਕਰ ਸਕਦੇ। ਔਰ ਅਜੇ ਉਹ ਫੈਸਲਾ ਆਇਆ ਹੀ ਤੇ ਲੋਕ ਸਭਾ ਦਾ ਜਿਹੜਾ ਸਿਸਟਮ ਇਹਨੂੰ ਹੈਂਡਲ ਕਰਦਾ ਹੈ, ਕਿਉਂਕਿ ਆਲਰੇਡੀ ਇਸ ਕਿਸਮ ਦਾ ਕਾਨੂੰਨ ਹੈ ਕਿ ਜਿਹਨੂੰ 2 ਸਾਲ ਦੀ ਸਜ਼ਾ ਹੋਏ 2 ਇਅਰਸ ਐਂਡ ਅਬਵ ਕਨਵਿਕਸ਼ਨ ਹੋਏ ਉਹਦੀ ਮੈਂਬਰੀ ਨਹੀਂ ਰਹਿੰਦੀ। ਹਾਲਾਂਕਿ ਉਹਨਾਂ ਨੇ ਸਸਪੈਂਡ ਕੀਤਾ ਹੈ ਅਜੇ ਤਾਂ ਜਿਹੜੀ ਉਹਦੀ ਸਜ਼ਾ ਹੈ, ਕਿਉਂਕਿ ਅਪੀਲ ਹੈ, ਅਪੀਲ ਕੋਰਟ ਹੋਏਗਾ। ਔਰ ਅੱਜ ਰਾਹੁਲ ਗਾਂਧੀ ਨੂੰ ਐਮਪੀ ਚੋਂ ਵੀ ਕੱਢਤਾ ਉਹਨਾਂ ਨੇ ਵੀ ਹੁਣ ਅੱਜ ਭਾਰਤ ਭਰ ਦੇ ਵਿੱਚ ਕਾਂਗਰਸ ਵਾਲੇ ਬਾਹਰ ਨਿਕਲੇ ਨੇ। ਉਹ ਪਹਿਲਾਂ ਪ੍ਰੈਜ਼ੀਡੈਂਟ ਨੂੰ ਮਿਲਣ ਜਾਣ ਲਈ ਉਹਨਾਂ ਨੇ ਪ੍ਰੋਟੈਸਟ ਕੱਢਣਾ ਚਾਹਿਆ, ਉਹਨਾਂ ਨੂੰ ਰੋਕ ਦਿੱਤਾ। ਅੱਜ ਸਾਰਾ ਤੁਸੀਂ ਟੀਵੀ ਮੀਡੀਆ ਤੇ ਦੇਖੋ ਇਹੀ ਡਿਸਕਸ ਹੋ ਰਿਹਾ ਵੀ ਉਹ ਰਾਹੁਲ ਗਾਂਧੀ ਨੂੰ ਕਰਤਾ, ਕਾਂਗਰਸ ਨਾਲ ਆਪੋਜੀਸ਼ਨ ਵੀ ਆ ਕੇ ਖਲੋ ਗਈ ਤਾਂ ਦੂਜੇ। ਹੁਣ ਤੁਸੀਂ ਦੇਖੋਗੇ ਵੀ ਜਦੋਂ ਗੱਲ ਤਾਂ ਉਹੀ ਹੈ ਜਿਸ ਨੂੰ ਇੱਕ ਪਾਸੇ ਸਾਡੇ ਪੰਜਾਬੀ 'ਚ ਬੜੇ ਰਿਚ ਐਕਸਪ੍ਰੈਸ਼ਨਸ ਨੇ ਕਿ ਵੀ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਬਿਲਕੁਲ ਉਦੋਂ ਪਤਾ ਲੱਗਦਾ ਹੈ ਦੂਸਰੇ ਦੇ ਘਰ ਅੱਗ ਲੱਗੀ ਤਾਂ ਬਸੰਤਰ ਹੀ ਲੱਗਦੀ ਹੈ। ਹਾਂ, ਕਿਉਂਕਿ ਉਹ ਬਸੰਤ ਤੋਂ ਆਇਆ, ਬਸੰਤ ਸਪ੍ਰਿੰਗ, ਉਵੇਂ ਹੀ ਪੀੜਾ ਅੱਗ ਦੀਆਂ ਰਾਟਾਂ ਕਹਿਣ ਵਾਹ 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 ਬਸੰਤ ਪੰਜਵੀਂ ਵਰਗਾ ਜਿਹੜੇ ਸਾਲ ਚ ਫਿਰ ਬਸੰਤ ਆਈ ਲੱਗਦੀ। ਹੁਣ ਅੱਜ ਸਾਰੇ ਚੀਕਾਂ ਇੰਨੇ ਤੇ ਬੈਠੇ ਨੇ ਡੈਮੋਕ੍ਰੇਸੀ ਖਤਮ ਹੋ ਜਾ। ਰਾਹੁਲ ਗਾਂਧੀ ਪਹਿਲਾਂ ਵੀ ਯੂਕੇ ਚ ਆਕਸਫੋਰਡ ਚ ਵੀ ਚੀਕਾਂ ਮਾਰ ਕੇ ਆਇਆ, ਉਹਦੇ ਪਿੱਛੇ ਪਏ ਹੋਏ ਸੀ ਕਿ ਵੀ ਤੂੰ ਭਾਰਤ ਦੀ ਬੇਇੱਜ਼ਤੀ ਕਰਾਤੀ ਜਾਂਦਾ। ਲੇਕਿਨ ਪੰਜਾਬ 'ਚ ਪਿਛਲੇ 7 ਦਿਨ ਤੋਂ ਕੀ ਚੱਲ ਰਿਹਾ ਹੈ, ਕਿਸੇ ਨੇ ਦੀ ਆਵਾਜ਼ ਨਹੀਂ ਨਿਕਲੀ। ਕਿਸੇ ਨੇ ਨਹੀਂ ਕਿਹਾ ਜੀ ਇੰਟਰਨੈਟ ਕਿਉਂ ਬੰਦ ਹੈ, ਕਿਸੇ ਨੇ ਨਹੀਂ ਕਿਹਾ ਕਿ ਭਾਈ ਇਹ ਜਿਹੜੀ NIA ਹੈ ਜਾ ਕੇ ਸੈਂਕੜਿਆਂ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ, ਤੁਸੀਂ ਪੰਜਾਬ ਨੂੰ ਕਿਸ ਪਾਸੇ ਵੱਲ ਜਾ ਰਹੇ ਹੋ ਔਰ ਸਾਰਾ ਤੁਸੀਂ ਸਿੱਖ ਕੌਮ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹੋ। ਹੁਣ ਜ਼ਾਹਰ ਹੈ ਕਿ ਵੀ ਜਿਹੜਾ ਜਿਸ ਜੱਜ ਨੇ ਫੈਸਲਾ ਸੁਣਾਇਆ, ਗੁਜਰਾਤ ਲਿਖਿਆ ਵੀ ਗੁਜਰਾਤੀ 'ਚ ਫੈਸਲਾ, ਉਹਨਾਂ ਦਾ ਖੜਾ ਕੀਤਾ। ਸੋ ਮਤਲਬ ਅੱਗੇ ਤਾਂ ਹੁੰਦਾ ਸੀ ਨਾ ਕੋਈ ਇੱਕ ਕਹਾਵਤ ਦੇਣ ਲਈ ਹੁੰਦਾ ਸੀ ਇਸ ਬਾਰੇ ਕਿ ਜੀ ਚੋਰ ਤੇ ਕੁੱਤੀ ਰਲੇ ਹੋਏ ਨੇ। ਇੱਥੇ ਤਾਂ ਰਲਿਆ ਹੋਣਾ ਕੀ ਹੈ, ਉਹ ਚੋਰ ਤਾਂ ਚੋਰ ਹੈ ਹੀ ਹੈ, ਬਾਕੀ ਵੀ ਸਾਰੇ ਚੋਰਾਂ ਦਾ ਕੰਮ ਹੀ ਹੈ। ਮਤਲਬ ਉਹ ਤਾਂ ਹੁਣ ਕੁੱਤੀ ਦੇ ਤਾਂ ਵਿਚਾਲੇ ਲੋੜ ਹੀ ਨਹੀਂ ਰਹੀ, ਉੱਤੇ ਵੀ ਚੋਰ ਥੱਲੇ ਵੀ ਚੋਰ। ਜਿਵੇਂ ਸਾਡੇ ਜ਼ਮਾਨੇ 'ਚ ਹੁੰਦਾ ਸੀ ਵੀ ਦੁਨੀਆ ਮੇਂ ਸਭ ਚੋਰ ਚੋਰ, ਕੋਈ ਬੜਾ ਚੋਰ ਕੋਈ ਛੋਟਾ ਚੋਰ, ਉੱਥੇ ਵੀ ਚੋਰ। ਹੁਣ ਤਾਂ ਕੁੱਤੀ ਦਾ ਤਾਂ ਰੋਲ ਹੀ ਨਹੀਂ। ਹੁਣ ਤਾਂ ਅੱਗੇ ਤਾਂ ਵੀ ਦਿਖਾਵੇ ਲਈ ਕੁੱਤੀ ਰੱਖੀ ਹੈ ਵੀ ਭੌਂਕੇਗੀ, ਡਿਫੈਂਸ ਕਰੇਗੀ, ਉਹ ਤਾਂ ਹਟ ਗਈ। ਹੁਣ ਉਹਨਾਂ ਨੇ ਕਿ ਵੀ ਸਈਆਂ ਬਹਿ ਕੋਤਵਾਲ, ਹੁਣ ਜੋ ਮਰਜ਼ੀ ਕਰੋ ਤੁਸੀਂ। ਸੋ ਔਰ ਉਸੇ ਹੀ ਜੁਡੀਸ਼ਰੀ ਨੂੰ ਜੇ ਚੰਦਰਚੂੜ ਜਾਂ ਦੂਸਰੇ ਨੇ ਕੋਈ ਇੱਕ ਅੱਧੇ ਇਸ਼ੂ ਦੇ ਉੱਤੇ ਜਦੋਂ ਕੋਲੀਜੀਅਮ ਦੀ ਲਿਸਟ ਬਣਾਈ, ਅੜਨ ਦੀ ਕੋਸ਼ਿਸ਼ ਕੀਤੀ ਤਾਂ ਕਿਰਨ ਰਿਜਿਜੂ ਨੇ ਕਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਔਰ ਉਹ ਸਾਰੀ ਟਰੋਲ ਆਰਮੀ ਜਿਹੜੀ ਹੈ ਉਹ ਚੀਫ ਜਸਟਿਸ ਦੇ ਮਗਰ ਪਾਤੀ। ਔਰ ਉਸ ਸਭ ਦਾ ਨਤੀਜਾ ਹੈ ਕਿ ਹੁਣ ਜਿਹੜਾ ਅਸੀਂ ਇਹ ਡਿਸਕਸ ਕਰ ਰਹੇ ਹਾਂ, ਤੁਸੀਂ ਜਿਹੜਾ ਮੈਂਸ਼ਨ ਕੀਤਾ, ਭਾਰਤ ਦੇ ਵਿੱਚ ਜੇ ਦਫਾ 144 ਦੀ ਗੱਲ ਕਰੀਏ ਤਾਂ ਕਲੋਨੀਅਲ ਬ੍ਰਿਟਿਸ਼ ਪੀਰੀਅਡ ਦਾ ਕਿ 5 ਬੰਦੇ ਇਕੱਠੇ ਨਹੀਂ ਹੋ ਸਕਦੇ। ਅਮਰੀਕਾ 'ਚ ਕਿਸੇ ਨੂੰ ਕਹੋਗੇ ਜੀ ਇਦਾਂ ਦਾ ਵੀ ਲਾਇਆ ਕਿ ਉੱਥੇ ਕਿ 5 ਬੰਦਿਆਂ ਦੇ ਇਕੱਠੇ ਹੋਣ, ਉਹਨਾਂ ਨੇ ਕਿਹਾ ਕਿ ਵਾਟ, ਇਹਨਾਂ ਨੂੰ ਸਮਝ ਵੀ ਨਹੀਂ ਆ ਸਕਦੀ ਕਿ ਅੱਜ ਵੀ ਆਪਣੇ ਆਪ ਨੂੰ ਜਮਹੂਰੀਅਤ ਕਹਿਣ ਵਾਲਾ ਕੋਈ ਐਸਾ ਮੁਲਕ ਹੈ ਜਾਂ
ਫਿਰ ਸੈਡੀਸ਼ਨ ਦਾ ਲਾਅ, ਦੇਸ਼ ਧਰੋਹ, ਜਿਹਨੂੰ ਅੱਛਾ। ਮਰਜ਼ੀ ਕਰ ਲਓ। ਹੁਣ ਦੇਸ਼ ਧਰੋਹ ਚੋਂ ਨਿਕਲਿਆ NSA, ਨੈਸ਼ਨਲ ਸਿਕਿਉਰਿਟੀ ਐਕਟ, ਜਿਹਨੂੰ ਮਰਜ਼ੀ ਚੁੱਕ ਕੇ ਕਰ ਦਿਓ। ਜਿਸ ਸਿਕਿਉਰਿਟੀ ਨੂੰ ਵਿਚਾਰਾ ਪ੍ਰਧਾਨ ਮੰਤਰੀ ਬਣਾਉਣ ਵਾਲਾ, ਕੀ ਉਹਨੂੰ ਕਹਿੰਦੇ ਨੇ, ਸਾਂਗਾਂ ਜਿਹੀਆਂ ਲਾਉਣ ਵਾਲਾ ਸਿੱਧੜ ਜਿਹਾ ਬੰਦਾ, ਉਹਦਾ ਪਿਓ ਵੀ ਰੋ ਰਿਹਾ ਕਿ ਵੀ ਉਹਦਾ ਬੱਚਾ ਛੋਟਾ ਜਿਹਾ, ਉਹ ਚੀਕਾਂ ਮਾਰ ਰਿਹਾ ਵੀ ਮੇਰੇ ਪਿਓ ਨੂੰ ਮਿਲਾਓ ਮੈਨੂੰ। ਉਹ ਚੁੱਕੇ NSA, ਉਹ ਅਸਾਮ ਦਿਬਰੂਗੜ੍ਹ, ਔਰ ਉਹਦੇ ਮੈਂ ਦੇਖ ਰਿਹਾ ਸੀ ਕਿ ਜੀ ਉਹਨਾਂ ਨੇ CCTV ਕੈਮਰੇ ਲਾਏ ਹੋਏ ਨੇ, ਅੰਦਰ ਡੱਕਿਆ, ਬਾਹਰ ਅਸਾਮ ਰਾਈਫਲਸ ਹੈ, ਉਹਦੇ ਬਾਹਰ CRPF ਹੈ, 에ਅਰ ਫੋਰਸ ਦੇ ਜਹਾਜ਼ਾਂ 'ਚ ਉਹਨਾਂ ਨੂੰ ਉਡਾ ਕੇ ਲਗਾਏ। ਹੁਣ ਇਹ ਐਵੇਂ ਨਹੀਂ ਹੈ, ਕਿਉਂਕਿ ਇਸ ਸਾਰੇ ਨੂੰ ਉਹਨਾਂ ਨੇ ਇਸ ਲੈਵਲ ਤੱਕ ਲਿਜਾ ਕੇ ਖੜਾ ਕੀਤਾ। ਫਿਰ ਟਾਡਾ 1904, ਉਸ ਤੋਂ ਪਹਿਲਾਂ ਇੱਕ ਕਾਨੂੰਨ ਹੁੰਦਾ ਸੀ, ਉਹਨੂੰ ਮੀਸਾ ਕਹਿੰਦੇ ਸੀ, ਇੰਦਰਾ ਗਾਂਧੀ ਦੇ ਜ਼ਮਾਨੇ 'ਚ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਮੀਸਾ, MISA, ਮੇਨਟੇਨੈਂਸ ਆਫ ਇੰਟਰ ਸਿਕਿਉਰਿਟੀ ਐਕਟ। ਜੀ ਜਦੋਂ ਐਮਰਜੈਂਸੀ ਲੱਗੀ ਉਦੋਂ ਸਾਰੇ ਚੁੱਕ ਕੇ ਮੀਸਾ ਦੇ ਥੱਲੇ ਦਿੱਤੇ, ਇਵੇਂ ਦਾ ਹੀ ਸੀ। ਉਹਦਾ ਰੌਲਾ ਪਿਆ, ਉਹ ਖਤਮ ਕੀਤਾ, ਫਿਰ ਟਾਡਾ ਆ ਗਿਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਉਹਦੇ ਥੱਲੇ ਪੰਜਾਬ 'ਚ 1980 ਤੋਂ ਲੈ ਕੇ ਉਹਦੇ 'ਚ ਕਿਸੇ ਵੀ ਜਿਹੜਾ ਪੁਲਿਸੀਏ ਕੋਲ ਹੱਕ ਸੀ ਕਿ ਉਹ ਜਿਹਦੇ ਮਰਜ਼ੀ ਘਰ 'ਚ ਵੜ ਜਾਏ, ਜਿਹਨੂੰ ਮਰਜ਼ੀ ਗੋਲੀ ਮਾਰ ਦੇ, ਉਹਦੇ ਤੇ ਕੋਈ ਜਿਹੜਾ ਕਾਨੂੰਨ ਨਹੀਂ ਸੀ ਨਾਫਜ਼ ਹੋ ਸਕਦਾ, ਉਹਨੂੰ ਉਹਦੇ ਲਈ, ਉਹਦੇ ਐਕਟ ਲਈ ਜ਼ਿੰਮੇਵਾਰ ਨਹੀਂ ਸੀ ਠਹਿਰਾਇਆ ਜਾ ਸਕਦਾ। ਫਿਰ ਜਦੋਂ ਉਹਦਾ ਰੌਲਾ ਪਿਆ, ਦੁਨੀਆ ਭਰ 'ਚ ਟਾਡਾ ਮੁੱਕਿਆ, ਫਿਰ ਪੋਟਾ ਬਣਾ ਰਿਹਾ ਮਨਮੋਹਨ ਸਿੰਘ ਦੇ ਵੇਲੇ। ਹੁਣ ਜਿਹੜਾ ਸਭ ਤੋਂ ਸਟ੍ਰਿੰਜੈਂਟ ਇਹਨਾਂ ਦੇ ਮੋਦੀ ਦੇ ਆਉਂਦੇ ਤੱਕ ਜਿਸ ਦੇ ਨੁਸਖਾ, ਉਹ UAPA, ਅਨਫੇਅਰ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ। ਹੁਣ UAPA ਦੇ ਥੱਲੇ ਬਹੁਤ ਸਾਰੇ ਮੁਸਲਮਾਨ ਨੌਜਵਾਨ ਫੜੇ ਹੋਏ ਨੇ, ਬਹੁਤ ਸਾਰੇ ਦਲਿਤ ਨੌਜਵਾਨਾਂ ਨੂੰ ਫੜਿਆ ਜਾਂਦਾ, ਕਸ਼ਮੀਰੀ ਤਾਂ ਹੈ ਹੀ ਹੈ ਨੇ। ਪਿਛਲੇ ਦਿਨਾਂ 'ਚ ਇੱਕ ਜਿਹੜੀ ਥੋੜੀ ਸੋਸ਼ਲ ਅਵੇਅਰਨੈਸ ਪੈਦਾ ਕਰ ਰਹੀ ਸੀ ਮੁਸਲਮਾਨਾਂ ਦੀ ਜਥੇਬੰਦੀ, ਉਹਦੇ ਕਿੰਨੇ ਬੰਦਿਆਂ ਨੂੰ ਯੂਆਪਾ ਇਹਨੂੰ ਕਹਿੰਦੇ ਨੇ, UAPA, ਉਹਦੇ 'ਚ ਫੜਿਆ ਗਿਆ। ਹੁਣ ਇੱਕ 2011 ਦੇ ਵਿੱਚ ਸੁਪਰੀਮ ਕੋਰਟ ਦੇ 3 ਜੱਜਾਂ ਨੇ ਫੈਸਲਾ ਦਿੱਤਾ ਸੀ ਕਿ ਭਈ ਜੇ ਕੋਈ ਆਰਗੇਨਾਈਜੇਸ਼ਨ ਹੈ, ਜਿਵੇਂ ਸਿਮੀ ਸੀ ਮੁਸਲਮਾਨ ਸਟੂਡੈਂਟਸ, ਉਹਨੂੰ ਪਾਬੰਦੀ ਲਾ ਦਿੱਤੀ ਉਹਦੇ ਤੇ, ਜਾਂ ਇਹਨਾਂ ਨੇ SFJ ਤੇ ਪਾਬੰਦੀ ਲਾਈ ਹੈ, ਸਿੱਖਸ ਫਾਰ ਜਸਟਿਸ ਤੇ। ਉਸ ਫੈਸਲੇ 'ਚ ਕਿਹਾ ਗਿਆ ਸੀ ਕਿ ਜੇ ਕੋਈ ਮਹਿਜ਼ ਜਥੇਬੰਦੀ ਦਾ ਮੈਂਬਰ ਹੈ, ਇਸ ਦੀ ਬਿਨਾਂ ਦੇ ਉੱਤੇ ਉਹਦੇ ਤੇ ਯੂਆਪਾ ਨਹੀਂ ਲਾਇਆ ਜਾ ਸਕਦਾ until unless ਉਸ ਨੇ ਕੋਈ ਕੰਸਪੀਰੇਸੀ ਨਾ ਕੀਤੀ ਹੋਏ, ਦਹਿਸ਼ਤਗਰਦ ਐਕਟੀਵਿਟੀ ਕਰਨ ਦੀ, ਜਾਂ ਕੋਈ ਦਹਿਸ਼ਤਗਰਦੀ ਦੀ ਐਕਟੀਵਿਟੀ ਨਾ ਕੀਤੀ ਹੋਏ। ਬਿਲਕੁਲ। ਹੁਣ ਤੁਸੀਂ ਟਾਈਮਿੰਗ ਦੇਖੋ ਕੀ ਚੱਲ ਰਹੀ ਹੈ ਕਿ ਪੰਜਾਬ ਸਾਰਾ NIA ਦੇ ਹਵਾਲੇ ਹੈ, ਸੈਂਕੜਿਆਂ ਚੁੱਕੇ ਨੇ, ਮੀਡੀਆ ਬੰਦ ਹੈ, ਇੰਟਰਨੈਟ ਬੰਦ ਹੈ, ਯੂਟਿਊਬਰ, URL ਸਭ ਬੰਦ ਕੀਤੇ ਜਾ ਰਹੇ ਨੇ। ਔਰ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ, ਉਹ ਆਪਣੇ ਹੀ 2011 ਦੇ ਫੈਸਲੇ ਨੂੰ ਬਦਲ ਦਿੰਦਾ ਹੈ। mere membership of an unlawful association sufficient to constitute offense under UAPA rules Supreme Court। Supreme Court ਨੇ ਕਿਹਾ ਜੀ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਨੇ ਕੋਈ ਵਾਇਲੈਂਸ ਕੀਤੀ ਹੈ ਕਿ ਨਹੀਂ ਕੀਤੀ, ਕੋਈ ਕੰਸਪੀਰੇਸੀ ਕੀਤੀ ਹੈ ਕਿ ਨਹੀਂ ਕੀਤੀ। ਜੇ ਕੋਈ ਜਥੇਬੰਦੀ ਦਾ ਮੈਂਬਰ ਹੈ ਤੇ ਇਹੀ ਕਾਫੀ ਹੈ ਉਸ ਦੇ ਉੱਤੇ ਯੂਆਪਾ ਲਾਉਣ ਦਾ। ਹੁਣ ਇਹਦੀ ਟਾਈਮਿੰਗ ਦੇਖੋ, ਜੋ ਚੱਲ ਰਿਹਾ ਪੰਜਾਬ 'ਚ ਉਹਨੂੰ ਦੇਖੋ। ਬਿਲਕੁਲ। ਪੰਜਾਬ ਚੋਂ ਚੁੱਕ ਕੇ 7 ਬੰਦਿਆਂ ਨੂੰ 에ਅਰ ਫੋਰਸ ਦੇ ਜਹਾਜ਼ਾਂ 'ਚ ਉੱਥੇ ਡਿਬਰੂਗੜ੍ਹ ਲਿਜਾ ਕੇ ਉੱਥੇ ਤਾੜਨ ਦਾ ਦੇਖੋ। ਔਰ ਸਾਰਾ ਮੇਨ ਸਟ੍ਰੀਮ ਮੀਡੀਆ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਨੈਰੇਟਿਵ ਦੇਖੋ। ਤੇ ਫਿਰ ਕੀ ਇਹ ਨਜ਼ਰ ਨਹੀਂ ਆਉਂਦਾ ਕਿ ਭਾਈ ਇਹ ਸਿੱਖਾਂ ਦੀ ਨਸਲਕੁਸ਼ੀ ਦਾ ਅਗਲਾ ਦੌਰ ਆਪਰੇਸ਼ਨ ਵੁੱਡ ਰੋਜ਼ 2 ਦੇ ਥੱਲੇ, ਔਰ ਉਸ ਸਾਰੇ ਦੇ ਚੱਲਦੇ ਆ। ਈਵਨ ਮੈਂ ਦੇਖ ਰਿਹਾ ਸੀ ਵੀ ਇਹਨਾਂ ਨੇ ਹੁਣ ਬਲਜੀਤ ਕੌਰ, ਜਿਹਦੇ ਕੋਲ ਜੇ ਇਹਨਾਂ ਦੇ ਕਹਿਣ ਮੁਤਾਬਕ ਅੰਮ੍ਰਿਤਪਾਲ ਸਿੰਘ ਰਾਤ ਰਹਿ ਕੇ ਗਏ, ਉਦੋਂ ਤੱਕ ਤਾਂ ਜੇ ਅੰਮ੍ਰਿਤਪਾਲ ਸਿੰਘ ਕਨਵਿਕਟ ਵੀ ਨਹੀਂ ਹੈ, ਲੇਕਿਨ ਉਹਨਾਂ ਨੇ ਕਿਹਾ ਜੀ ਉਹਦੇ ਘਰੋਂ ਦੇ ਫੋਨ ਵੀ ਬਰਾਮਦ ਕੀਤੇ ਗਏ ਔਰ ਉਹਦੇ ਘਰੋਂ ਰੈਡੀਕਲ ਲਿਟਰੇਚਰ ਮਿਲਿਆ। ਹੁਣ ਰੈਡੀਕਲ ਲਿਟਰੇਚਰ ਕੀ ਹੋਏਗਾ? ਇਤਿਹਾਸ ਦੀਆਂ ਕਿਤਾਬਾਂ ਹੋਣਗੀਆਂ, ਕੋਈ ਅਜੋਕੇ ਜਿਹੜੇ ਰਾਈਟਰਸ ਨੇ ਲਿਖੀਆਂ ਉਹ ਹੋਣਗੀਆਂ। ਹੁਣ ਉਹਨੂੰ ਕਿਤਾਬਾਂ ਨੂੰ ਅੰਦਾਜ਼ਾ ਲਾਓ ਕਿ ਜੀ ਇਹ ਉਹਨਾਂ ਨੇ ਉਹਦੇ ਤੇ ਬੜਾ ਈਜ਼ੀਲੀ UAPA ਯੂਆਪਾ ਲਾ ਸਕਦੇ ਨੇ ਕਿ ਜੀ ਇਹ ਤਾਂ ਦਹਿਸ਼ਤਗਰਦੀ ਨਾਲ ਜੁੜਿਆ ਹੋਇਆ ਪਾਰਟ ਹੈ। ਸੋ ਇਹ ਸਾਡੇ ਉੱਤੇ ਜਿਹੜੀ ਟੋਟਲ ਵਾਰ ਨਾਫਿਜ਼ ਕੀਤੀ ਹੋਈ ਹੈ, ਉਸ ਦੇ ਇੱਕ ਬੜੇ ਖਤਰਨਾਕ ਦੌਰ ਚੋਂ ਅਸੀਂ ਗੁਜ਼ਰ ਰਹੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि व्यूअर्स वेखण वाली गल यह है कि अचानक सेंटर एजेंसियां वालों सिख कौम के खिलाफ इस पद्धर के जुल्मी ऑपरेशन का असल मकसद की है? कि इंदिरा गांधी वांग हुण मोदी ते अमित शाह भी सिखां नूं किसान मोर्चे की जित लई सबक सिखाना चाहते हैं। सो इस बारे आपां गलबात करन जा रहे हैं। सो असीं चाहांगे कि तुसां इसी तरह बने रहना। देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो अज असी अपने यूट्यूबर और फेसबुक राही जिहड़े दर्शक जुड़े ने उन्होंने कमेंट्स शेयर नहीं कर सकांगे। अच्छा। और क्योंकि फ्राइडे असी मोस्टली अपने व्यूअर्स दियां लिखतां साझियां करते हैं, सो अज मैं 2 लिखतां पिक कीतियां ने जिहड़ियां अजोके कॉन्टैक्स्ट दे विच ने। बेशक टॉपिक तो यही है कि भाई किवें एक ਜਿਹੜਾ ਅੱਜ जिस ਲੈਵਲ ਦਾ ਇਹ ਡਰਟੀ ਸਾਰਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਇਸ ਦੇ ਬਿਹਾਈਂਡ ਪਰਪਸ ਕੀ ਹੈ। ਹਾਲਾਂ ਕੁਛ ਇਸ ਨੂੰ 2024 ਦੀਆਂ ਚੋਣਾਂ ਨਾਲ ਜੋੜ ਕੇ ਦੇਖਦੇ ਨੇ। ਅੱਛਾ। ਕੁਛ ਇਸ ਨੂੰ ਕਿਸਾਨ ਮੂਵਮੈਂਟ ਦੀ ਵਿਕਟਰੀ ਵੇੜੇ ਜਿਹੜੀ ਹਿਊਮਿਲੇਸ਼ਨ ਹੋਈ ਉਹਦੇ ਬਦਲੇ ਦੇ ਤੌਰ ਤੇ ਦੇਖਦੇ ਨੇ। ਲੇਕਿਨ ਅਸੀਂ ਜਿਵੇਂ ਰੈਗੂਲਰਲੀ ਇਸ ਗੱਲ ਨੂੰ ਮੰਨਦੇ ਹਾਂ, ਕਹਿੰਦੇ ਰਹੇ ਹਾਂ कि जो टोटल वॉर 39 साल पहला जून 84 के पहले हफ्ते सी उस दा हुण फाइनल फेज जिहड़ा डू और डाई है साडे लई, उस जे असीं उस फेज नूं कहना होए ते इन्हां दे लई जो नाजियां ने यहूदियां दा फाइनल जदों उन्हां ने गैस चैंबरां च कंसनट्रेशन कैंपां च मारे ते उस ऑपरेशन दा नाम उन्हां ने रखिया सी ऑपरेशन फाइनल सोल्यूशन। सो उन्होंने ये वुडरोज 2 भी है क्योंकि ये अजे चल रहा है, कितनी देर चलता है, पर यह हुण ऑलरेडी असी 39 साल दे इस परसीक्यूशन के दौर च उस जिहड़ा गेट राही अंदर दाखिल हो गए हैं जिथे कि इन्हां दा ऑपरेशन फाइनल सोल्यूशन शुरू हो चुका है कि जिथे इन्हां ने साडी नस्ल कुशी, किरदार कुशी, इकोनॉमिकल जैनोसाइड ये सारे टुगैदर करके और सब तो वड्डा बैड नेम जो जिस अंदाज दे विच अपने इंटरनेशनल हाई कमिशनस, एम्बेसीज, कौंसलेट्स राही नैगेटिविटी कर रहे हैं। और अमृतपाल सिंह नूं जिवें एक लम्मा चम्मा 6.5 फुटा सिख नौजवान जिस दा सत्कार लोकां दे और परिवारां च मावां ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ, ਸ਼ੁਕਰਾਨਾ ਕਰ ਰਹੀਆਂ ਕਿ ਸਾਨੂੰ ਬੱਚਿਆਂ ਨੂੰ ਤੁਸੀਂ ਡਰੱਗ ਤੋਂ ਛੁਡਾਇਆ। ਉਸ ਚੋਂ ਬਹੁਤਿਆਂ ਨੂੰ ਜਿਹੜਾ ਸੰਤ ਪਿੰਡਰਾਂ ਵਾਲਿਆਂ ਦੀ ਰਿਫਲੈਕਸ਼ਨ ਪੈਂਦੀ ਹੈ। ਕਿਸੇ ਨੂੰ ਲੱਗਦਾ ਕਿ ਭਾਈ ਜਿੱਥੇ ਸਾਰੇ ਪਾਸੇ ਡਰੱਗ ਮਾਫੀਆ ਉਸ ਨੇ ਸਾਰੀਆਂ ਪਾਰਟੀਆਂ 'ਚ ਰਲੇ ਹੋਏ ਪੰਜਾਬ ਨੂੰ ਚਿੱਟੇ ਦੀ ਰਾਜਧਾਨੀ ਬਣਾਇਆ ਹੋਇਆ ਸੀ ਔਰ ਉਸ ਪਾਸੇ ਤੱਕ ਰਹੇ ਸੀ। ਇਹ ਗੁਰੂ ਦਾ ਭੇਜਿਆ ਸਿੰਘ ਆਇਆ ਜਿਸ ਨੇ ਆ ਕੇ ਇਸ ਤੋਂ ਕੱਢਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਇਹ ਜਿਹੜੇ ਵੱਡੇ ਡਰੱਗ ਕਾਰਟੇਲ ਵਾਲੇ ਲੋਕ ਨੇ ਇਹਨਾਂ ਦੇ ਧੰਦੇ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚ ਰਿਹਾ ਸੀ ਔਰ ਇਸ ਸਾਰੇ 'ਚ ਜਿਹੜਾ ਹੈ ਉਹਨਾਂ ਨੇ ਫਿਰ ਅੰਮ੍ਰਿਤਪਾਲ ਸਟੇਟ ਨੂੰ ਉਹਦੇ 'ਚੋਂ ਡੇਂਜਰ ਨਜ਼ਰ ਆ ਰਿਹਾ ਸੀ ਕਿਉਂਕਿ ਅਕਸਰ ਇਹ ਜੀਸਸ ਦਾ ਹੀ ਕਹਿਣਾ ਹੈ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ ਕਿ ਜਿਹੜੇ ਲੋਕ ਰੂਹਾਨੀ ਤੌਰ ਤੇ ਜਾਗਰੂਕ ਹੋ ਜਾਂਦੇ ਨੇ ਉਹ ਫਿਰ ਸਿਆਸੀ ਤੌਰ ਤੇ ਦੁਬੈਲ ਨਹੀਂ ਬਣਦੇ ਉਹ ਸਬਜੂਗੇਟ ਨਹੀਂ ਹੁੰਦੇ ਔਰ ਸਾਡੇ ਰੈਗੂਲਰ ਵਿਊਅਰ ਗੁਰਤਾਰਨ ਸਿੰਘ ਸਿੱਧੂ ਉਹਨਾਂ ਨੇ ਇਹ ਕਮੈਂਟ ਦੇ ਤੌਰ ਦੇ ਉੱਤੇ ਲਿਖਿਆ ਸੀ ਔਰ ਮੈਂ ਉਸ ਦਿਨ ਇਸ ਨੂੰ ਕੱਢ ਲਿਆ ਸੀ ਤਾਂ ਕਿ ਅਸੀਂ ਡਿਸਕਸ ਕਰਾਂਗੇ ਉਹਨਾਂ ਨੇ ਕਿਹਾ ਇਹ ਹਿਸਟੋਰੀਕਲ ਅਪੀਲ to whole Sikhs and other minorities united with Bandi Chhod Morcha and whole Islamic countries and especially people of Pakistan. ਉਹਨਾਂ ਨੇ ਮੁਸਲਮਾਨ ਜਗਤ ਨੂੰ ਵੀ ਔਰ ਸਮੁੱਚੀ ਸਿੱਖ ਕੌਮ ਨੂੰ ਵੀ ਐਡਰੈਸ ਕੀਤਾ ਹੈ। ਅੱਛਾ ਭਾਈ ਅੰਮ੍ਰਿਤਪਾਲ ਸਿੰਘ ਹਿਸਟੋਰੀਕਲੀ a dedicated Sikh saint soldier. Such rules of punishment from this extremely coward, intolerated, deceitful and empty of any type of smallish portion of mercy, being cursed of blessings of any guru or prophet, being announced from this coward Rashtravadi community united with countless devils like Amit Shah, it clearly indicates beyond any doubt how brave and enlightened Sikh of this century is. ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨੇ ਬੜੀ ਖੂਬਸੂਰਤ ਲੰਬਾ ਫਿਕਰਾ ਲਿਖਿਆ ਕਿ ਕਿਵੇਂ ਸੇਂਟ ਸੋਲਜਰ ਕਰੈਕਟਰ ਚੋਂ ਨਿਕਲਿਆ ਲੇਕਿਨ ਦੂਸਰੇ ਪਾਸੇ ਡੈਵਲਿਸ਼ ਆਫ ਦਾ ਡੈਵਲ ਜਿਹੜੇ ਨੇ ਉਹਨਾਂ ਨੂੰ ਕਿਵੇਂ ਜਿਹੜਾ ਇਸ ਚੋਂ ਆਪਣਾ ਕਾਲ ਨਜ਼ਰ ਆਇਆ ਔਰ ਉਹਨਾਂ ਨੇ ਉਹਨਾਂ ਦੇ ਖਿਲਾਫ ਇੱਕ ਜੰਗ ਵਿੱਢੀ ਹੈ। ਇਟ ਹੈਜ਼ ਹੈਪਨਡ ਇਨ ਆਵਰ ਹਿਸਟਰੀ for the first time being in the heritage of Bhai Mani Singh ji being married freshly close together with his noble and historical Sikh wife, being herself in similar rising spirits, is an unforgettable lesson to whole Sikh nation to be united in one voice, only under one command of Guru conduct, and vast and inexpressible blessings and clemencies of Shri Guru Granth Sahib Ji to emancipate whole Sikhs with Bhai Amritpal Singh Ji and break permanently the false hold of this deceitful Rashtravadi community, which has reached at this stage of permanent destruction and is also now very crisp. ਲੰਬਾ ਫਿਕਰ ਹੈ ਉਹਦੇ ਚ ਉਹਨਾਂ ਨੇ ਉਹਨਾਂ ਦੀ ਸਿੰਘਣੀ ਸਾਹਿਬਾਂ ਨੂੰ ਵੀ ਉਹਨਾਂ ਨੇ ਭਾਈ ਮਨੀ ਸਿੰਘ ਜੀ ਦਾ ਪਾਠ ਕਿ ਜਿਵੇਂ ਕਿਉਂਕਿ ਭਾਈ ਮਨੀ ਸਿੰਘ ਜੀ ਦੀ ਸਿੰਘਣੀ ਵੀ ਉਹਨਾਂ ਦੇ ਨਾਲ ਸ਼ਹੀਦ ਕੀਤੀ ਗਈ ਸੀ ਔਰ ਕਿਵੇਂ ਉਹਨਾਂ ਨੇ ਆਪਣੀ ਪ੍ਰੀਤ ਨਿਭਾਈ ਗੁਰੂ ਦੇ ਨਾਲ ਔਰ ਉਹਨਾਂ ਦੇ ਇਸ ਇੰਨੇ ਖੂਬਸੂਰਤ ਲਫ਼ਜ਼ ਨੇ ਕਿ ਜੇ ਮੈਂ ਇੱਕ ਇੱਕ ਨੂੰ ਇੰਟਰਪ੍ਰੀਟ ਕਰਾਂ ਤੇ ਪੂਰੇ ਵਕਤ ਸਾਰਾ ਇਸ ਜਾਏਗਾ ਤੋ ਮੈਂ ਸ਼ੇਅਰ ਜ਼ਰੂਰ ਕਰ ਰਿਹਾ ਕਿਉਂਕਿ ਸਾਡੇ ਬਹੁਤ ਸਾਰੇ ਵਿਊਅਰ ਜਿਹੜੇ ਡਾਇਸਪੋਰਾ ਚ ਨੇ ਉਨੀ ਵਰਕਿੰਗ ਇੰਗਲਿਸ਼ ਵੀ ਸਾਰੇ ਸਮਝਦੇ ਨੇ ਔਰ ਉਹਨਾਂ ਨੇ ਇਸ ਸਾਰੇ ਨੂੰ ਔਰ ਦੂਸਰੇ ਪਾਸੇ ਉਹਨਾਂ ਨੇ ਇਹਨਾਂ ਨੂੰ ਕਾਵਰਡਲੀ ਰਾਸ਼ਟਰਵਾਦੀ ਕਮਿਊਨਿਟੀ ਕੇ ਭਾਈ ਜਿਹੜੇ ਨੇ ਇਹ in Indian military it is more than certain an uncontrollable rebellion is very near to happen visibly ਇਹ ਉਹਨਾਂ ਨੇ ਪ੍ਰੈਡਿਕਟ ਕੀਤਾ ਕਿ ਜੋ ਚੱਲ ਰਿਹਾ ਹੈ ਇਵਨ ਭਾਰਤੀ ਫੌਜ ਦੇ ਵਿੱਚ ਬਹੁਤ ਜਲਦੀ ਰਿਬੈਲੀਅਨ ਹੋਏਗਾ ਔਰ ਇਹ ਤਾਂ ਅਸੀਂ ਆਮੀਨ ਹੀ ਕਹਾਂਗੇ ਕਿ ਭਾਈ ਇਹ ਹੋਏ this ਰਾਸ਼ਟਰਵਾਦੀ community united with whole political gangsters and money plunderers speak generally about the reaction of any noble Sikh against it that he or they are supported by Pakistani ਉਹਨਾਂ ਨੇ ਕਿਹਾ ਜੀ ਜਦੋਂ ਸਿੱਖ ਰਿਐਕਟ ਕਰਦੇ ਨੇ ਤੇ ਗੈਂਗਸਟਰਾਂ ਦੀ ਕਮਿਊਨਿਟੀ ਇਹ ਕਹਿੰਦੀ ਹੈ ਜੀ ਪਾਕਿਸਤਾਨੀਆਂ ਇਹ ਹੁਣ ਉਹਨਾਂ ਨੇ ਪਾਕਿਸਤਾਨੀਆਂ ਨੂੰ ਮੁਸਲਮਾਨਾਂ ਨੂੰ ਐਡਰੈਸ ਕੀਤਾ ਹੈ ਇਟ ਇਜ਼ ਮਾਈ ਹਿਸਟੋਰੀਕਲ ਅਪੀਲ ਐਜ਼ ਅ ਮੋਸਟ ਹੰਬਲ ਸਿੱਖ to both nations that Islam and Sikhism should be united permanently from their unbreakable trust knot of warmness of Guru Nanak and Bhai Mardana, Sai Mian Mir Ji and 5th Guru Arjan Sahib, Pir Buddhu Shah and Guru Gobind Singh Sahib, and also with him Bhai Ghani Khan, Bhai Nabi Khan Ji, who met 10th Guru at a most subtle moment of Guru history, and Pir Bhikhan Shah Ji. Under their spiritual unity and blessings, both nations unitedly should teach a historical and an unforgettable lesson to this Rashtravadi community to pulverize it permanently. ਉਹਨਾਂ ਨੇ ਇੰਨੀ ਖੂਬਸੂਰਤ ਸਿੱਖ ਹਿਸਟਰੀ ਵੀਵ ਕੀਤੀ ਹੈ ਸਾਂਝ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ
ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਦੇ ਨਾਲ ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸਾਂਝ ਹੈ ਦੋਨਾਂ ਕੌਮਾਂ ਦੀ, ਇਹ ਤਾਂ ਪਰਮਾਨੈਂਟਲੀ ਵੀ ਟੁਗੈਦਰ ਹੈ। ਔਰ ਇਹ ਇਕੱਠੇ ਹੋ ਕੇ ਇਹ ਕਾਵਰਡਲੀ ਹਿੰਦੂਤਵੀ ਰਾਸ਼ਟਰਵਾਦ ਨੂੰ, ਇਹਨਾਂ ਦਾ ਜਿਹੜਾ ਇਹਨਾਂ ਨੂੰ ਐਗਜ਼ੈਂਪਲਰੀ ਸਬਕ ਸਿਖਾਇਆ ਜਾਣਾ ਚਾਹੀਦਾ ਹੈ। Both brave nations in the whole world are used as toys from this extremely coward, extremely false, extremely deceitful, filled previously with hideous conspiracies, united with renowned globally villain Modi, ਭਾਜਪਾ and RSS। ਕਿ ਵੀ ਇਹ ਸਾਰੇ ਐਡਜੈਕਟਿਵ ਜਿਹੜੇ ਇਹਨਾਂ ਨੂੰ ਮਿਲੇ ਨੇ ਡਿਜ਼ਰਵ ਕਰਦੇ ਨੇ ਸਾਰੇ, ਕਿ ਭਾਈ ਇਹ ਕਿਸ ਕਿਸਮ ਦੇ ਧੋਖੇਬਾਜ਼ ਨੇ। It's my historical appeal to both nations after arranging a special meeting with whole Islamic countries, it should be applied successfully in visible shape। ਉਹਨਾਂ ਨੇ ਇਸਲਾਮਿਕ ਮੁਲਕਾਂ ਨੂੰ ਵੀ ਕਿਹਾ ਕਿ ਭਾਈ ਇਕੱਠੇ ਹੋਵੋ ਔਰ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਲਾਈਨ ਵਾਲੇ ਨੇ, ਹਿੰਦੂਤਵਾ ਵਾਲੇ, ਇਹਨਾਂ ਨੂੰ ਸਬਕ ਸਿਖਾਉਣ ਦੀ ਲਾਈਨ ਵੱਲ ਆਓ। ਔਰ ਮੇਰੀ ਅਪੀਲ ਹੈ ਕਿ ਵੀ ਇਹ ਤੁਸੀਂ ਸਪੈਸ਼ਲ ਮੀਟਿੰਗ ਅਰੇਂਜ ਕਰੋ ਸਾਰੇ ਮੁਲਕਾਂ ਦੇ। ਇਟ ਇਜ਼ ਅ ਸੀਰੀਅਸ ਚੈਲੰਜ ਟੂ primeval dignities of both nations from such animal like and most coward community। ਕਿ ਭਾਈ ਇਹ ਡੰਗਰਾਂ ਵਰਗੇ ਜਿਹੜੇ ਨੇ ਉਹਨਾਂ ਦਾ ਕਿੰਨਾ ਵੱਡਾ ਚੈਲੰਜ। ਦਾ whole map of India with its throngs of enemies at particular places in special cities and also in scattered form should be clear in the vision of Khalsa and Islam to be successful permanently and as an historical possession of victory to spread peace and progress in both countries। ਔਰ ਉਹਨਾਂ ਨੇ ਇਹੀ ਜਿਹੜਾ ਅਕਸਰ ਅਸੀਂ ਵੀ ਇਸ ਥਾਟ ਨੂੰ ਅੱਗੇ ਤੋਰਦੇ ਹਾਂ ਕਿ ਭਾਈ ਕਿਵੇਂ ਇਹ ਹੋ ਸਕਦਾ। ਪਰ ਇਹਦੇ ਕਨਕਲੂਜਨ ਤੋਂ ਪਹਿਲਾਂ ਜਿਹੜੀ ਰੈਮੇਡੀ ਦੀ ਲਾਈਨ ਥੱਲੇ ਬੜੀ ਇੱਕ ਵਾਈਜ਼ ਪੋਸਟ ਸਾਡੇ ਵੀ ਰਮਨਦੀਪ ਸਿੰਘ ਹੋਰਾਂ ਦੀ ਸੋਸ਼ਲ ਮੀਡੀਆ ਤੇ ਸੀ, ਔਰ ਉਹਨਾਂ ਨੇ ਇਹਦਾ ਹੈਡਿੰਗ ਹੀ ਇਹ ਦਿੱਤਾ ਹੈ ਕਿ ਚੱਲ ਕੀ ਰਿਹਾ ਹੈ, ਕਿ ਆਮ ਲੋਕ ਸਮਝਣ ਦੀ ਵੀ ਇਹ ਹੋ ਕੀ ਰਿਹਾ। ਔਰ ਉਹਨਾਂ ਨੇ ਕਿਹਾ 2500 ਸਾਲ ਪਹਿਲਾਂ ਚੀਨੀ ਕਨਫਿਊਸ਼ੀਅਸ ਸਾਧੂ ਸੁਸੰਗਤ ਨੂੰ ਰਾਜੇ ਨੇ ਪੁੱਛਿਆ ਕਿ ਦੁਸ਼ਮਣ ਨੂੰ ਬਿਨਾਂ ਖੂਨ ਡੋਲੇ ਕਿਵੇਂ ਜਿੱਤਿਆ ਜਾ ਸਕਦਾ ਹੈ। ਉਸ ਸਾਧੂ ਨੇ ਕੁਝ ਸਿਧਾਂਤ ਦਿੱਤੇ, ਉਹਨਾਂ ਨੂੰ ਅੱਜ ਸਬਵਰਜਨ ਟੈਕਟਿਕਸ ਕਿਹਾ ਜਾਂਦਾ ਹੈ, ਯਾਨੀ ਕਿ ਵਿਨਾਸ਼ ਦੀਆਂ ਵਿਧੀਆਂ। ਹੁਣ ਕਨਫਿਊਸ਼ੀਅਜ਼ਮ ਹੈ ਚੀਨ ਨੇ ਉਹਦਾ ਬਹੁਤ ਪ੍ਰਭਾਵ ਕਬੂਲਦੇ ਨੇ 2500 ਸਾਲ ਪਹਿਲਾਂ ਆਲਮੋਸਟ ਬੁੱਧ ਪੀਰੀਅਡ ਹੀ। ਉਹਨੂੰ ਰਾਜਾ ਨੇ ਪੁੱਛਿਆ ਵੀ ਦੱਸੋ ਕਿ ਵੀ ਹਾਲਾਂ ਉਹ ਦੂਸਰਾ ਜਿਹਨੇ ਆਰਟ ਆਫ ਵਾਰ ਲਿਖਿਆ, ਉਹਨੇ ਤਾਂ ਕਿਹਾ ਵੀ ਬੈਸਟ ਜੰਗ ਉਹੀ ਹੁੰਦੀ ਹੈ ਜਿਹੜੀ ਬਿਨਾਂ ਖੂਨ ਡੋਲੇ ਜਿੱਤੀ ਜਾਏ। ਤਾਂ ਉਹਨੇ ਪੁੱਛਿਆ ਵੀ ਕਿਵੇਂ ਕੀ ਹੈ ਜਿਹੜਾ ਕਿ ਵੀ ਬਿਨਾਂ ਖੂਨ ਡੋਲੇ ਜਿੱਤੀ ਜਾ ਸਕਦੀ ਹੈ। ਉਹਦੇ ਚੋਂ ਸਬਵਰਸ਼ਨ ਟੈਕਟਿਕਸ ਨਿਕਲੇ। ਹੁਣ ਉਹ ਕੀ ਸੀ ਸਬਵਰਸ਼ਨ ਟੈਕਟਿਕਸ? ਉਹਨਾਂ ਨੂੰ ਫਿਰ ਯੂਰਪੀਅਨਾਂ ਨੇ ਆਪਣੀਆਂ ਬਸਤੀਆਂ 'ਚ ਵਰਤਿਆ ਜਿੱਥੇ ਕੋਲੋਨਾਈਜ਼, ਡਿਵਾਈਡ ਐਂਡ ਰੂਲ, ਇਹ ਉਹ ਸਾਰੇ। ਪਰ ਸਟਾਲਿਨ ਨੇ ਆਪਣੇ ਫਿਲਾਸਫਰ ਮਨੋਵਿਗਿਆਨੀ ਲਾ ਕੇ ਸਬਵਰਸ਼ਨ ਟੈਕਟਿਕਸ ਦਾ ਪੂਰਾ ਖਾਕਾ ਤਿਆਰ ਕੀਤਾ ਤੇ ਵੱਡੀ ਪੱਧਰ ਉੱਤੇ ਵਰਤਿਆ। ਸਟਾਲਿਨਿਜ਼ਮ ਉਹ ਫਿਰ ਆਪਣੇ ਆਪ 'ਚ ਹੀ ਬਣ ਗਿਆ ਵੀ ਕਿਵੇਂ ਜਿੰਨੇ ਰਸ਼ੀਅਨ ਜਾਂ ਸੋਵੀਅਤ ਸੈਕੰਡ ਵਰਲਡ ਵਾਰ 'ਚ ਨਹੀਂ ਮਰੇ, ਉਹਨੇ ਸਟਾਲਿਨ ਨੇ ਜਾਂ ਮਗਰਲਿਆਂ ਜਾਂ ਪਹਿਲਿਆਂ ਨੇ ਮਾਰ ਦਿੱਤੇ ਰੂਸੀ। ਪਰ ਉਹਦੇ 'ਚ ਸਬਵਰਸਿਵ ਜਿਹੜੀ ਟੈਕਟਿਕਸ ਨੇ ਉਹ ਵਰਤੇ, ਪੂਰਾ ਖਾਕਾ ਤਿਆਰ ਕੀਤਾ। ਫਿਰ ਰੂਸ ਦੀ ਸਫਲਤਾ ਤੋਂ ਬਾਅਦ ਅਮਰੀਕਾ ਨੇ ਵੀ ਪੂਰਾ ਵਰਤਿਆ। ਅੱਜ ਸਾਰੇ ਸੰਸਾਰ ਦੇ ਵਿਵਾਦੀ ਦੇਸ਼ ਵਰਤ ਰਹੇ ਨੇ। ਇਹਨਾਂ ਸਿਧਾਂਤਾਂ ਦੇ ਰੂਪ ਮੈਨੇਜਮੈਂਟ, ਵਪਾਰ ਤੋਂ ਲੈ ਕੇ ਹਰ ਖੇਤਰ 'ਚ ਵਰਤੇ ਜਾਂਦੇ ਨੇ। ਹੁਣ ਉਹ ਕੀ ਨੇ ਸਬਵਰਸ਼ਨ ਟੈਕਟਿਕਸ? ਸਬਵਰਸ਼ਨ ਟੈਕਟਿਕਸ ਵਿੱਚ ਨਿਸ਼ਾਨੇ ਉੱਤੇ ਲੋਕਾਂ ਦੀ ਸੋਚ, ਇਤਿਹਾਸ, ਵਿਦਿਆ, ਬੋਲੀ ਆਦਿ ਵਿੱਚ ਵਕਾਰ ਬਣਾਏ ਜਾਂਦੇ ਨੇ। ਕੋ ਪੰਜਾਬੀ ਕਹੋ ਜੀ ਇਹ ਤਾਂ गंवारों की भाषा है, इतिहास कहो जी वो तो हिंदू ही थे, बाबा बंदा बहादुर भी हिंदू था, भाई मतीदास भी थे, ये भी। उन्होंने सोच उन्होंने कहा जी आपकी क्या सोच? हमारे शास्त्र, उपनिषद, ऋग्वेद, वेदों जैसा तो कुछ भी नहीं है दुनिया, बाकियां ਨੂੰ ਤੁਸੀਂ वैसे ही करो। ਉਹਨਾਂ 'ਚ ਨੁਕਸ ਕੱਢੋ। ਫਿਰ ਵਿਰੋਧੀਆਂ ਨੂੰ ਮਖੌਲ ਦੇ ਪਾਤਰ ਬਣਾ ਕੇ ਪੇਸ਼ ਕਰਨਾ ਇਸੇ ਦਾ ਹਿੱਸਾ ਹੈ। ਤੁਸੀਂ ਉਹਨਾਂ ਦੀ ਬਾਲੀਵੁੱਡ ਫਿਲਮ ਇੰਡਸਟਰੀ ਦੇਖੋ, ओवरऑल सरदार जी जोक्स देखो, 12 बजे जोक देखो, है ना, वो सारा इससे फिर सबवर्सिव टैक्टिक जो कन्फ्यूशियस ने किया उन्होंने राय दी सी और
ਉਹਨਾਂ ਨੇ ਸੰਜੀਦਾ ਮਸਲੇ ਨੂੰ ਇੰਨਾ ਹਲਕਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਵਿਰੋਧੀ ਉਸ ਦੀ ਗੱਲ ਕਰਨਾ ਵੀ ਸ਼ਰਮ ਮੰਨੇ ਵੀ ਉਹਨੂੰ। ਹੁਣ ਆ ਭਾਰਤ ਚ ਅਡਾਨੀ ਦਾ $140 ਬਿਲੀਅਨ ਦਾ ਆਇਆ, ਉਹਨਾਂ ਨੇ ਰੌਲਾ ਪਾਤਾ, ਪੰਜਾਬ ਅੰਮ੍ਰਿਤਪਾਲ ਫੌਜ ਬਣ ਗਈ, ਦੂਜਾ ਹੋ ਗਿਆ। ਹੁਣ ਡਿਬੇਟ ਹੋਣੀ ਸੀ ਲੋਕ ਸਭਾ, ਦੂਜੇ ਰਾਹੁਲ ਗਾਂਧੀ ਉਹਦੀ ਇਲੈਕਸ਼ਨ ਕੈਂਸਲ, ਇਹ ਉਹ ਕਰਪਸ਼ਨ ਫਲਾਣਾ, ਉਹ ਸਭ ਜਿਹੜੇ ਅਸਲੀ ਇਸ਼ੂ ਦਬਾ ਦਿਓ। ਸੰਜੀਦਾ ਮਸਲੇ ਨੂੰ ਪਾਸੇ ਧੱਕ ਦਿਓ, ਹਲਕੇ ਨੂੰ ਉੱਪਰ ਚੁੱਕ ਦਿਓ। ਇੰਨਾ ਰੌਲਾ ਰੱਪਾ ਪਾ ਦਿੱਤਾ ਜਾਂਦਾ ਹੈ ਕਿ ਪੀੜਤ ਮੇਲੇ ਵਿੱਚ ਗੁਆਚੇ ਜਵਾਕ ਵਾਂਗ ਰੋ ਥੱਕ ਜਾਂਦਾ ਹੈ ਤੇ ਅੰਤ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਹਾਰ ਕਬੂਲ ਲੈਂਦਾ। ਇਹ ਹੈ ਉਹ ਜਿਹੜਾ ਅਸੀਂ ਕਈ ਦਿਨਾਂ ਤੋਂ ਜਿਹੜਾ ਹੈ ਉਸ ਸਿੰਡਰੋਮ ਦੀ ਗੱਲ ਕਰ ਰਹੇ ਹਾਂ ਵੀ ਤੁਸੀਂ ਰੋ ਕੇ ਤੁਹਾਡੀ ਅਥਰੂ ਵੀ ਮੁੱਕ ਗਏ, ਗਲਿਆ ਵੀ ਜਿਹੜਾ ਘਾ ਕਰਨ ਲੱਗ ਗਿਆ, ਫਿਰ ਤੁਹਾਨੂੰ ਲੱਗਦਾ ਵੀ ਮੇਰੇ 'ਚ ਕੋਈ ਕਸੂਰ ਹੋਣਾ ਕਿ ਭਾਈ ਇਹ ਜਿਹੜਾ ਅਸੀਂ ਜਿਹੜਾ ਉਹ ਸਾਨੂੰ ਕੁਝ ਨਹੀਂ ਮਿਲ ਰਿਹਾ। ਇੱਕ ਦੋ ਪੀੜ੍ਹੀਆਂ ਬਾਅਦ ਪਹਿਲਿਆਂ ਦੀ ਹਾਸੋਹੀਣਤਾ ਕਰਕੇ ਉਹ ਆਪਣੇ ਆਪ ਨੂੰ ਵੱਖ ਕਰ ਲੈਂਦੇ ਨੇ ਤੇ ਵਿਰੋਧੀ ਧਿਰ ਦਾ ਹਿੱਸਾ ਬਣ ਜਾਂਦੇ ਨੇ। ਇੱਕ ਧਿਰ ਸਟਰਗਲ ਕਰਦੀ ਹੈ ਔਰ ਦੂਜੀ ਜਿਹੜੀ ਹੁੰਦੀ ਉਹ ਕਹਿੰਦੇ ਵੀ ਸਾਡੇ ਬਾਪੂ ਨੇ ਕੀ ਖੱਟ ਲਿਆ, ਜਿਵੇਂ ਸਾਨੂੰ ਕਹਿਣ ਵਾਲੇ ਕਿ ਜੀ 80ਵੇਂ 'ਚ ਤਾਂ ਮੁੰਡੇ ਮਰਵਾ ਰਹੇ, ਤੁਸੀਂ ਕੀ ਖੱਟ ਲਿਆ, ਵਿੱਚ ਜੁਆਇਨ ਕਰੋ, ਐਸ਼ ਕਰੋ, ਜੋ ਹੈ ਲੁੱਟੋ, ਇਹ ਵੀ ਲੁੱਟ, ਤੁਸੀਂ ਵੀ ਲੁਟੇਰਿਆਂ ਦਾ ਹਿੱਸਾ ਬਣ ਜਾਓ ਤੇ ਉਹਨਾਂ ਦਾ ਹਿੱਸਾ ਬਣ ਜਾਂਦਾ। ਪਰ ਸਬਵਰਸ਼ਨ ਦੀ ਇੱਕ ਵੱਡੀ ਕਮੀ ਹੈ ਜੋ ਸਿਧਾਂਤਾਂ ਵਿੱਚ ਸਿਖਾਈ ਜਾਂਦੀ। ਹੁਣ ਇਹ ਜਿਹੜਾ ਸਬਵਰਸਿਵ ਟੈਕਟਿਕ ਦਾ ਇਹ ਫੇਲ ਕਿੱਥੇ ਹੁੰਦਾ ਹੈ, ਇਹ ਸਿਰਫ ਉਹਨਾਂ ਲੋਕਾਂ ਉੱਤੇ ਕੰਮ ਕਰਦਾ ਹੈ ਜੋ ਗੋਡੇ ਟੇਕ ਦੇਣ, ਜਿਹੜੇ ਅੱਡੀਆਂ ਜੋੜ ਕੇ ਖੜ ਜਾਂਦੇ ਨੇ ਉਹ ਬਚ ਜਾਂਦੇ। ਹੁਣ ਇਹ ਜਿਹੜੀ 2500 ਸਾਲ ਦੀ ਸਬਵਰਸਿਵ ਟੈਕਟਿਕ ਹੈ ਉਹ ਉਹਨਾਂ ਦੇ ਉੱਤੇ ਕੰਮ ਨਹੀਂ ਕਰਦੀ ਜਿਹੜੇ ਅੱਡੀ ਗੱਡ ਕੇ ਤੇ ਫਿਰ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਜਾਂ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ, ਜਾਂ ਇਹ ਹੈ ਕਿ ਭਾਈ ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਕਿ ਅਸੀਂ ਤੁਹਾਡੀ ਜੜ ਕੱਢਣੀ ਹੈ। ਤੇ ਕੰਕਲੂਜਨ ਚ ਉਹਨਾਂ ਨੇ ਕਿਹਾ 1980ਵੇਂ 90ਵੇਂ ਤੱਕ ਵਰਤੇ ਜਾਂਦੇ ਸਬਵਰਸ਼ਨ ਟੈਕਟਿਕਸ ਅੱਜ ਬਾਹਰ ਪਤਾ ਲੱਗਦੇ ਨੇ। ਜੋ ਅਮਲੀ ਨੀਤੀਆਂ ਅੱਜ ਵਰਤੀਆਂ ਜਾਂਦੀਆਂ ਨੇ ਉਹ ਅਗਲੇ 30 ਸਾਲਾਂ ਵਿੱਚ ਪਤਾ ਲੱਗਣਗੀਆਂ। ਪਰ ਇਹਨਾਂ ਨੀਤੀਆਂ ਦੇ ਨਤੀਜੇ ਸਮਾਜ ਵਿੱਚ ਪ੍ਰਤੱਖ ਦਿਸਦੇ ਨੇ। ਪਤਾ ਲੱਗਦਾ ਹੈ ਕਿ ਕੁਝ ਲੋਕ ਆਪਣੇ ਹੀ ਲੋਕਾਂ ਨਾਲ ਕਿਵੇਂ ਨਫ਼ਰਤ ਕਰਦੇ ਨੇ। ਨਵੇਂ ਪੱਛਮੀ ਸਮਾਜ ਵਿੱਚ ਪ੍ਰਵਾਸ ਕੀਤੇ ਲੋਕ ਪੁਰਾਣੇ ਸਮਾਜ ਦੇ ਨੁਕਸ ਕੱਢਦੇ ਨੇ। ਵੈਕਸੀਨ ਨਾ ਲਵਾਉਣ ਵਾਲੇ ਬੇਵਕੂਫ ਅਖਵਾਵੇ, ਸਰਕਾਰਾਂ ਮੂਹਰੇ ਅੜ ਕੇ ਖੜਨ ਵਾਲਿਆਂ ਦੀ ਹਰ ਗੱਲ ਗੈਰ ਸੰਜੀਦਾ ਬਣਾ ਦਿੱਤੀ ਤੇ ਸਰਕਾਰੀ ਜੁਰਮ ਵੀ ਖੇਡ ਲੱਗਣ ਲਾ ਦਿੱਤਾ। ਹੁਣ 7 ਦਿਨਾਂ ਤੋਂ ਲੋਕ ਜਿਨ੍ਹਾਂ ਨਾਲ ਵਾਪਰਿਆ ਉਹ ਕਿਸ ਚੋਂ ਗੁਜ਼ਰ ਰਹੇ ਨੇ, ਪਰ ਬਾਹਰਲਿਆਂ ਦੇ ਲਈ ਇਹ ਇੱਕ ਸੈਂਸੇਸ਼ਨ, ਇੱਕ ਉਹ ਰੇਸ ਕੋਰਸ ਮੈਦਾਨ ਵਾਂਗ, ਜਿਵੇਂ ਘੋੜਾ ਦੌੜ ਰਿਹਾ ਕਿਹਦਾ ਅੱਗੇ ਜਾਏਗਾ। ਅੱਛਾ ਅੰਮ੍ਰਿਤਪਾਲ ਇੱਥੇ ਪਹੁੰਚ ਗਿਆ, ਉਹ ਕਦੋਂ ਮਿਲੇਗਾ, ਮਿਲਿਆ ਸਵੇਰੇ ਉੱਠ ਕੇ ਮਿਲਿਆ। ਔਰ ਉਸ ਸਾਰੇ ਚੋਂ ਬਾਕੀ ਕੀ ਗੁਜ਼ਰ ਰਹੇ ਨੇ ਉਹਨਾਂ ਦੀ ਤਕਲੀਫ ਹੈ ਇੱਕ ਗਰੁੱਪ ਦੀ ਐਂਟਰਟੇਨਮੈਂਟ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ 95 ਸਾਲਾ ਉਮਰ ਦੇ ਸਾਬਕਾ ਪ੍ਰਧਾਨ ਜਿਮੀ ਕਾਰਟਰ ਨੇ ਇੱਕ ਵਾਰ ਕਿਹਾ ਸੀ ਕਿ ਜ਼ੁਲਮ ਅਤੇ ਅਨਿਆਂ ਦੇ ਸਾਹਮਣੇ ਚੁੱਪ ਰਹਿਣਾ ਬਿਲਕੁਲ ਇਵੇਂ ਹੀ ਹੈ ਜਿਵੇਂ ਕਿਸੇ ਤੇ ਜ਼ੁਲਮ ਸਤਮ ਕਰਨਾ। ਸੋ ਸਿੱਖ ਕੌਮ ਦੇ ਉੱਤੇ ਚਲਾਈ ਜਾ ਰਹੀ ਇਹ ਜ਼ੁਲਮ ਦੀ ਚੱਕੀ ਵੇਲੇ ਜਿਨ੍ਹਾਂ ਨੇ ਆਪਣੀਆਂ ਜ਼ੁਬਾਨਾਂ ਬੰਦ ਰੱਖੀਆਂ ਹੋਈਆਂ ਹਨ ਉਹ ਅਸਲ ਵਿੱਚ ਜ਼ਾਲਮ ਮੋਦੀ ਸਰਕਾਰ ਦਾ ਸਾਥ ਦੇ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਸਾਰਾ ਹੀ ਹਫਤਾ ਪਿਛਲਾ ਅੱਜ 7ਵਾਂ ਦਿਨ ਹੈ ਲਗਾਤਾਰਤਾ ਦੇ ਨਾਲ ਜਿਸ ਇਸ਼ੂ ਦੇ ਉੱਤੇ ਗੱਲ ਕਰ ਰਹੇ ਹਾਂ ਉਹ ਇਸ਼ੂ ਅਸਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੱਕ ਮਹਿਦੂਦ ਨਹੀਂ ਹੈ। ਅੱਛਾ, ਇਹ ਸਿੱਖ ਕੌਮ ਦੀ ਫਾਈਨਲ ਡੂ ਔਰ ਡਾਈ ਬੈਟਲ ਹੈ ਔਰ ਸਾਡੇ ਦੁਸ਼ਮਣ ਦਾ ਇਹ ਫਾਈਨਲ ਸੋਲੂਸ਼ਨ ਵਾਲਾ ਜਿਵੇਂ ਨਾਜ਼ੀਆਂ ਨੇ ਜਦੋਂ ਯਹੂਦੀਆਂ ਨੂੰ ਉਹ ਦੇਖਿਆ ਕਿ ਭਾਈ ਇਹਨਾਂ ਨੂੰ ਅਸੀਂ ਹੁਣ ਪੱਕੇ ਤੌਰ ਦੇ ਉੱਤੇ ਹੀ ਜਿਹੜਾ ਇਹਨਾਂ ਦਾ ਕੰਡਾ ਕੱਢਣਾ ਤੇ ਫਿਰ ਫਾਈਨਲ ਸੋਲੂਸ਼ਨ ਕੱਲਾ ਉਹ ਜਰਮਨ ਤੱਕ ਮਹਿਦੂਦ ਨਹੀਂ ਸੀ। ਫਿਰ ਜਿੱਥੇ ਜਿੱਥੇ ਜਰਮਨ ਫੌਜਾਂ ਗਈਆਂ ਈਸਟਰਨ ਯੂਰਪ ਦੇ ਵਿੱਚ ਵੱਡੇ ਪੈਮਾਨੇ 'ਚੋਂ ਪੋਲੈਂਡ ਹੋਏ, ਸਰਬੀਆ ਹੋਏ, ਵਿਦਨ ਜਿਹੜਾ ਉਹਨਾਂ ਦੀ ਜਿਹੜੀਆਂ ਟੈਰੀਟਰੀ ਸੀ ਫਰਾਂਸ ਉਹਦੇ 'ਚ ਉਹਨਾਂ ਦਾ ਸਫਾਇਆ ਔਰ ਅਸੀਂ ਕੰਸੈਂਟਰੇਸ਼ਨ ਕੈਂਪ ਉਹਨਾਂ ਦੇ ਗੈਸ ਚੈਂਬਰਸ ਉਸ ਦੀ ਕਹਾਣੀ ਉਹ ਦੁਨੀਆ 'ਚ ਅੱਜ 7-8 ਥਾਵਾਂ ਤੇ ਵੱਡੇ ਵੱਡੇ ਹੋਲੋਕਾਸਟ ਮਿਊਜ਼ੀਅਮ ਨੇ ਤੈਲ ਅਵੀਵ, LA, ਵਾਸ਼ਿੰਗਟਨ, ਲੰਡਨ ਔਰ ਹੋਰ ਵੀ ਥਾਵਾਂ ਦੇ ਉੱਤੇ ਪੋਲੈਂਡ ਦੇ ਵਿੱਚ, ਆਸਟਰਿਚ ਦੇ ਵਿੱਚ ਜਿੱਥੇ ਇਹ ਹੋਇਆ ਉਹ ਸਾਰੇ ਨਾਲ ਸੰਬੰਧਿਤ ਉਹਦੇ 'ਚ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਕਿ ਹਿਟਲਰ ਜਿਹੜਾ ਉਹ ਇੱਕ ਨਸਲਵਾਦੀ ਸੀ। ਉਸ ਦੇ ਅੰਦਰ ਐਰੀਅਨ ਸਿਵਲਾਈਜੇਸ਼ਨ ਦੀ ਸਰਵਉੱਚਤਾ ਐਰੀਅਨ ਉਹੀ ਨੇ ਜਿਹੜੇ ਆਰੀਅਨ ਉਹੀ ਆਰੀਅਨ ਜਿਨ੍ਹਾਂ ਨੇ ਕਾਸਟ ਸਿਸਟਮ ਬਣਾਇਆ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਬ੍ਰਾਹਮਣ ਸਭ ਤੋਂ ਉੱਚੇ ਪਾਇਦਾਨ ਤੇ ਔਰ ਬ੍ਰਾਹਮਣ ਡਿਫਾਈਨ ਹੈ ਗੌਰ ਵਰਣ, ਗੋਰਾ ਰੰਗ, ਚੌੜਾ ਮੱਥਾ, ਲੰਬਾ ਨੱਕ ਔਰ ਇਹੀ ਜਿਹੜੇ ਲੱਛਣ ਜਦੋਂ ਆਰੀਅਨ ਸਿਵਲਾਈਜੇਸ਼ਨ ਦੇ ਹਿਟਲਰ ਨੇ ਦਿੱਤੇ ਤਾਂ ਇਹੀ ਸੀ। ਔਰ ਉਹਨਾਂ ਦਾ ਹੀ ਜੋ ਬ੍ਰਾਹਮਣਾਂ ਦੇ ਮੰਦਰਾਂ ਦੇ ਬਾਹਰ ਸਵਾਸਤਿਕ ਹੈ ਥੋੜੇ ਡਿਜ਼ਾਈਨ ਚੇਂਜ ਦੇ ਨਾਲ ਉਹੀ ਅਸੀਂ ਨਾਜ਼ੀ ਪਾਰਟੀ ਦਾ ਵੀ ਦੇਖਦੇ ਹਾਂ। ਔਰ ਉਸ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਉਸ ਵੇਲੇ 20ਵੀਂ ਸਦੀ 'ਚ ਜਦੋਂ ਕਿ ਆਲਰੇਡੀ 18ਵੀਂ ਸਦੀ 'ਚ ਇੰਡਸਟਰੀਅਲ ਰੈਵੋਲੂਸ਼ਨ ਦੀ ਬਿਗਨਿੰਗ ਹੋ ਗਈ, 20ਵੀਂ ਸਦੀ ਤੱਕ ਪਹੁੰਚਦੇ ਆ ਇਨਸਾਨ ਦੁਨੀਆ 'ਚ ਬੀਤੇ ਹਜ਼ਾਰਾਂ ਸਾਲਾਂ ਦੀ ਤਾਰੀਖ ਦੇ ਮੁਕਾਬਲੇ ਕਾਫੀ ਸਿਆਣਾ ਹੋ ਗਿਆ ਸੀ ਕਿ ਔਰ ਜਰਮਨ ਦੇ ਲੋਕ ਬੜੇ ਸਿਆਣੇ ਔਰ ਉਹਨਾਂ ਦੀ ਜਰਮਨ ਤੋਂ ਪਹਿਲਾਂ ਜਦੋਂ ਇਹ ਮੁਲਕ ਜਰਮਨ ਨਹੀਂ ਸੀ ਪ੍ਰਸ਼ੀਅਨ ਐਮਪਾਇਰ ਇੱਕ ਪਰਸ਼ੀਅਨ ਹੈ PERSIAN ਉਹ ਈਰਾਨ ਨੂੰ ਪਰਸ਼ੀਆ ਕਹਿੰਦੇ ਸੀ ਲੇਕਿਨ ਜਿਹੜਾ ਵਿਦਨ ਯੂਰਪ ਪ੍ਰਸ਼ੀਅਨ ਐਮਪਾਇਰ ਸੀ ਉਹਦੇ 'ਚ ਇਹਨਾਂ ਦਾ ਹੀ ਬੋਲਬਾਲਾ ਸੀ। ਔਰ ਕਿ ਵੀ ਇਹ ਜਦੋਂ ਇਸ ਲੈਵਲ ਦੀ ਇੱਕ ਘਟੀਆ ਸੋਚ ਲੈ ਕੇ ਨਾਜ਼ੀ ਪਾਰਟੀ ਬਣਾਉਣ ਵਾਲਾ ਹਿਟਲਰ ਤੁਰਦਾ ਤੇ ਮੈਜੋਰਿਟੀ ਜਰਮਨ ਕਿਵੇਂ ਪਿੱਛੇ ਲੱਗ ਗਏ ਉਹਦੇ? ਉਹਨਾਂ ਨੂੰ ਕਿਉਂ ਨਹੀਂ ਇਹ ਲੱਗਾ ਕਿ ਬਈ ਇਹ ਜਿਹੜਾ ਇਹ ਗਲਤ ਰਸਤੇ ਤੋਰ ਰਿਹਾ ਹੈ ਇਸ ਨੂੰ ਚੈੱਕ ਕੀਤਾ ਜਾਏ, ਇਸ ਦੇ ਰਾਹ 'ਚ ਰੁਕਾਵਟ ਖੜੀ ਕੀਤੀ ਜਾਏ? ਔਰ ਇਹ ਗੱਲ ਅੱਜ ਤਾਂ ਹੈ ਹਿਸਟਰੀ ਜਦੋਂ ਕਿਹਾ ਜਾਂਦਾ ਹੈ ਕਿ ਨੈਵਰ ਅਗੇਨ ਗਿਲਟ ਯੂਰਪ ਦਾ ਵੀ ਸੀ ਜਾਂ ਜਿਵੇਂ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦਾ ਹੀ ਆ ਉਹਨਾਂ ਨੇ ਜਿਵੇਂ ਦੁਨੀਆ ਨੂੰ ਵੀ ਭ੍ਰਮਿਤ ਕੀਤਾ। ਜਿਹੜੇ ਭ੍ਰਮਿਤ ਨਹੀਂ ਵੀ ਹੋਏ ਉਹਨਾਂ ਨੂੰ ਪਤਾ ਸੀ ਕੀ ਹੋ ਰਿਹਾ, ਉਹਨਾਂ ਦੇ ਇੰਟਰਸਟ ਹੀ ਨਹੀਂ, ਉਹਨਾਂ ਨੂੰ ਲੱਗਾ ਕਿ ਵੀ ਅਸੀਂ ਬੋਲਣਾ। ਜਿਵੇਂ ਅੱਜ ਜੋ ਇੰਡੀਆ ਕਰ ਰਿਹਾ ਕਸ਼ਮੀਰੀਆਂ ਨਾਲ, ਮੁਸਲਮਾਨਾਂ ਨਾਲ, ਹੁਣ ਸਿੱਖਾਂ ਦੇ ਖਿਲਾਫ ਫਾਈਨਲ ਸੋਲੂਸ਼ਨ ਆਪਰੇਸ਼ਨ ਵੁੱਡ ਰੋਜ਼ 2 ਦਾ ਇੱਕ ਹਿੱਸਾ ਸ਼ੁਰੂ ਕੀਤਾ ਹੋਇਆ ਤੇ ਬਹੁਤਿਆਂ ਨੂੰ ਲੱਗਦਾ ਜੀ ਇਹ ਸਟ੍ਰੈਟੇਜਿਕ ਪਾਰਟਨਰ ਹੈ ਚੀਨ ਦੇ ਖਿਲਾਫ। ਅਸੀਂ ਲੁੱਕ ਦਾ ਅਦਰ ਵੇ ਉਹ US ਸਰਫ ਦੀ ਰਿਪੋਰਟ ਨੂੰ ਰਿਜੈਕਟ ਕਰਨਾ ਹੋਏ, ਉਹ BBC ਦੀਆਂ ਡਾਕੂਮੈਂਟਰੀਆਂ ਬੈਨ, ਉਹ ਕਹਿਣ ਜੀ ਵਾਟ ਟੂ ਮੀ ਇਹ ਚੱਲ ਰਿਹਾ। ਪਰ ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਫਿਰ ਵੀ ਬਹਾਦਰ
आवाज़ां बहादुर कलमा और सच सुनाए सी सच की बेला वाले लोग ने। अमरीका दे ਜਿਹੜੇ ਜਿਉਂਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵਿੱਚ ਜੇ ਅੱਜ ਵੀ ਕੋਈ ਵੱਡਾ ਨਾ, ਔਰ ਜਦੋਂ ਵੀ ਅਮਰੀਕਨ ਪ੍ਰੈਜ਼ੀਡੈਂਸੀ ਦੀ ਹਿਸਟਰੀ ਜਿਹਨੇ ਵੀ 45-50 ਤੱਕ ਹੁਣ ਹੈਗੇ ਨੇ ਲਿਖੀ ਜਾਏਗੀ ਜਾਂ ਲਿਖੀ ਜਾਂਦੀ ਹੈ, ਤਾਂ ਪ੍ਰੈਜ਼ੀਡੈਂਟ ਜਿਮੀ ਕਾਰਟਰ ਬਹੁਤ ਇੱਕ ਫਕੀਰ ਸੁਭਾਅ ਦਾ ਬੰਦਾ, ਔਰ ਇਹਦੀ ਮਾਂ ਵੀ ਲਿਲੀ ਕਾਰਟਰ, ਇਹਦੀ ਮਾਂ ਜਿਹੜੀ ਹੈ ਉਹ ਉਹਨੇ ਨਨ ਸੀ, ਔਰ ਉਹਨੇ ਆਪਣੀ ਭਰ ਜਵਾਨੀ ਜੀਵਨ ਜਿਹੜਾ ਗੁੜਗਾਵਾਂ ਜ਼ਿਲ੍ਹਾ ਹਰਿਆਣੇ ਦਾ ਉਹਦੇ ਚ ਥਾਂ ਤੇ ਜਾ ਕੇ 2-3 ਸਾਲ ਗਰੀਬਾਂ ਦੀ ਮਦਦ ਕੀਤੀ ਹੋਈ ਸੀ। ਇਸ ਲਈ ਜਿਮੀ ਕਾਰਟਰ ਜਦੋਂ ਪ੍ਰੈਜ਼ੀਡੈਂਟ ਬਣਿਆ ਔਰ ਉਹ ਆਪਣਾ ਭਾਰਤ ਦੇ ਦੌਰੇ ਤੇ ਗਿਆ ਤਾਂ ਉਸ ਥਾਂ ਨੂੰ ਦੇਖਣ ਗਿਆ, ਉਸ ਪਿੰਡ ਨੂੰ, ਕਿ ਜਿੱਥੇ ਮੇਰੀ ਮਾਂ ਨੇ ਆਪਣੀ ਜਵਾਨੀ ਦੇ 2 ਸਾਲ ਗਰੀਬ ਦੁਖੀਆਂ ਦੀ ਸੇਵਾ ਚਲਾਏ ਸੀ। ਤੇ ਜਿਮੀ ਕਾਰਟਰ ਇੱਕ ਟਰਮ ਹੀ ਪ੍ਰੈਜ਼ੀਡੈਂਟ ਰਿਹਾ। ਈਰਾਨ ਸਕੈਂਡਲ ਹੋ ਗਿਆ, ਕਾਂਟਰਾ ਸਕੈਂਡਲ, ਫਿਰ ਦੂਜੀ ਵਾਰੀ ਹਾਰ ਗਿਆ ਦੂਜੀ ਟਰਮ। ਹੁਣ ਇਹ ਲਗਭਗ 95 ਸਾਲ ਦੀ ਉਮਰ ਹੈ ਜਿਮੀ ਕਾਰਟਰ ਦੀ। ਅੱਛਾ। ਔਰ ਰਿਟਾਇਰ ਹੋਣ ਤੋਂ ਬਾਅਦ ਵੀ ਇਕੱਲਾ ਇਹ ਨਹੀਂ, ਮੈਨੂੰ ਮੌਕਾ ਵੀ ਬਣਿਆ, ਇਹ ਐਟਲਾਂਟਾ ਜਾਰਜੀਆ 'ਚ ਹੈ, ਔਰ ਐਟਲਾਂਟਾ 'ਚ ਕਾਰਟਰ ਪੀਸ ਫਾਊਂਡੇਸ਼ਨ ਸ਼ਾਇਦ ਉਹਦਾ ਨਾਂ ਹੈ, ਔਰ ਨਾ ਕਾਰਟਰ ਕਨਫਲਿਕਟ ਰੈਜ਼ੋਲੂਸ਼ਨ ਇੰਸਟੀਚਿਊਟ ਇਹ ਨਾਂ ਹੈ। ਉਹਦੇ ਥੱਲੇ ਦੁਨੀਆ 'ਚ ਜਿੱਥੇ ਜਿੱਥੇ ਵੀ ਕਿਤੇ ਝਗੜੇ ਹੁੰਦੇ ਨੇ ਜਾਂ ਦੂਜੇ ਫਲਸਤੀਨ ਇਸ਼ੂ, ਦੂਜਿਆਂ 'ਚ ਭਲੇ ਥਾਵਾਂ ਦੇ ਉੱਤੇ ਜਿੱਥੇ ਖੂਨ ਖਰਾਬ, ਉੱਥੇ ਜਾ ਕੇ ਇਹ ਕਾਰਟਰ ਜਿਹੜੀ ਕਨਫਲਿਕਟ ਰੈਜ਼ੋਲੂਸ਼ਨ ਹੈ ਜਾਂ ਕਨਫਲਿਕਟ ਮੈਨੇਜਮੈਂਟ ਹੈ ਉਸ ਦੇ ਵਿੱਚ ਇਹ ਕਰਦਾ। ਸਾਡੀ ਵੀ ਕੋਸ਼ਿਸ਼ ਸੀ ਕਿ ਅਸੀਂ ਸਿੱਖ ਇਸ਼ੂ ਨੂੰ ਇਹਨਾਂ ਤੱਕ ਲਿਆਈਏ, ਪਰ ਉਹਦਾ ਡਿਫਰੈਂਟ ਪਰਸਪੈਕਟਿਵ ਹੈ ਵੀ ਕਿਉਂ ਇਹ ਮੈਚੁਰ ਨਹੀਂ ਹੋਇਆ। ਅੱਛਾ। ਹੁਣ ਜਿਹੜਾ ਅੱਜ ਸਾਡਾ ਇਹ ਕਨਕਲੂਜਨ ਵਾਲਾ ਸੈਗਮੈਂਟ ਵੀ ਹੈ ਔਰ ਕਨਕਲੂਡਿੰਗ ਡੇ ਵੀ ਹੈ ਹਫਤੇ ਦਾ, ਔਰ ਉਹਦੇ 'ਚ ਮੈਂ ਅੱਜ ਹੀ ਕਿਤੇ ਦੇਖ ਰਿਹਾ ਸੀ ਕਿ ਵੀ ਇਹ ਜਿਮੀ ਕਾਰਟਰ ਦਾ ਕੋਟ, ਔਰ ਮੈਂ ਆਪਣੇ ਉਹਨਾਂ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਤੱਕ ਇਹ ਆਵਾਜ਼ ਪਹੁੰਚਦੀ ਹੈ ਉਹ ਦੇਖਦੇ ਵੀ ਨੇ, ਸੁਣਦੇ ਵੀ ਨੇ, ਜਿਹੜੇ ਆਲਰੇਡੀ ਫੈਂਸ ਦੇ ਦੂਜੇ ਪਾਸੇ ਨੇ, ਉਹਨਾਂ ਤੇ ਤਾਂ ਕੋਈ ਰੋਸਾ ਗਿਲਾ ਨਹੀਂ, ਲੇਕਿਨ ਜਿਹੜੇ ਆਪਣੇ ਵਿਹੜੇ ਦੇ ਨੇ ਸਾਡੇ, ਉਹਨਾਂ ਤੋਂ ਜ਼ਰੂਰ ਇਹ ਆਸ ਹੈ ਕਿ ਭਾਈ ਜੋ ਚੱਲ ਰਿਹਾ ਹੈ ਉਸ ਦੇ ਵਿੱਚ ਉਹ ਆਪਣੀ ਚੁੱਪ ਨੂੰ ਤੋੜਨ, ਬਿਲਕੁਲ ਨਿਕਲਣ ਪੰਥ, ਜਿਨ੍ਹਾਂ ਨੇ ਕੱਲ ਤੱਕ ਪੰਥ ਨਾਲ ਧਰੋ ਵੀ ਕਮਾਇਆ, ਪੰਥ ਤਾਂ ਬਖਸ਼ਣਹਾਰ ਹੈ। ਗੁਰਦੁਆਰਾ ਕਮੇਟੀਆਂ ਜਿਹੜੀਆਂ ਕੌਂਸੂਲੇਟਾਂ ਜਾਂ ਐਮਬੈਸੀਆਂ 'ਚ ਜਾ ਕੇ ਹਾਜ਼ਰੀਆਂ ਲਵਾਉਂਦੇ ਨੇ, ਉਹਨਾਂ ਲਈ ਵੀ ਕਿ ਭਾਈ ਇਹ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ, ਉਹਨਾਂ ਦੇ ਭਵਿੱਖ ਦੀ ਗੱਲ ਹੈ। ਔਰ ਇਹ ਲਫ਼ਜ਼ ਨੇ ਉਹਨਾਂ ਦੇ ਜਿਮੀ ਕਾਰਟਰ ਦੇ, ਉਹਨਾਂ ਨੇ ਕਿਹਾ, ਜਿਮੀ ਕਾਰਟਰ said he and his 92 years old wife Rosalind, ਇਹਨਾਂ ਦੀ ਆਪਣੀ ਉਮਰ 95 ਸਾਲ ਹੈ, ਵਾਈਫ ਦੀ 92 ਸਾਲ ਹੈ, have learnt over the years that keeping silent in the face of injustice is as deadly as the violence itself। ਉਹਨੇ ਕਿਹਾ ਮੈਂ ਔਰ ਮੇਰੀ 92 ਸਾਲਾ ਪਤਨੀ ਨੇ ਅਸੀਂ ਜ਼ਿੰਦਗੀ ਦੇ ਵਿੱਚ ਇਹੀ ਲਰਨ ਕੀਤਾ ਕਿ ਜਦੋਂ ਧੱਕਾ ਹੋ ਰਿਹਾ ਹੋਏ, ਅਨਿਆਂ ਹੋ ਰਿਹਾ ਹੋਏ, ਇਨਜਸਟਿਸ ਹੋ ਰਿਹਾ ਹੋਏ, ਉਦੋਂ ਚੁੱਪ ਰਹਿਣਾ ਇਵੇਂ ਹੀ ਡੈਡਲੀ ਹੈ, ਇੰਨਾ ਹੀ ਖਤਰਨਾਕ ਹੈ ਜਿਵੇਂ ਕਿਸੇ ਦੇ ਅਗੇਂਸਟ ਵਾਇਲੈਂਸ ਕਰਨਾ। ਜਾਂ ਦੂਜਾ ਉਹਦੀ ਉਦਾਹਰਣ ਦਿੱਤੀ ਉਹਨੇ ਬਹੁਤ ਖੂਬਸੂਰਤ, ਔਰ ਮੈਂ ਵੀ ਸ਼ੁਰੂ ਉੱਥੋਂ ਹੀ ਕੀਤਾ ਸੀ। Only 6 million Germans were officially Nazis। ਉਹਨਾਂ ਦੀ ਆਬਾਦੀ ਤਾਂ ਜਿਹੜੇ ਨਾਜ਼ੀ ਸੀ ਆਫੀਸ਼ੀਅਲੀ ਨਾਜ਼ੀ, ਉਹਨਾਂ ਦੀ ਆਬਾਦੀ ਤਾਂ 6 ਮਿਲੀਅਨ ਸੀ, 60 ਲੱਖ ਸੀ। How could they systematically slaughter 6 million Jews in gas chambers? ਵੀ 6 ਮਿਲੀਅਨ ਨਾਜ਼ੀਆਂ ਨੇ 6 ਮਿਲੀਅਨ ਯਹੂਦੀਆਂ ਨੂੰ ਕਿਵੇਂ ਵਿਉਂਤਵਤ ਤਰੀਕੇ ਨਾਲ ਗੈਸ ਚੈਂਬਰਾਂ 'ਚ ਮਾਰ ਦਿੱਤਾ? Because rest of the 60 million Germans stayed silent। ਉਹ 6 ਮਿਲੀਅਨ ਨਾਜ਼ੀ ਜਰਮਨ ਜਿਹੜੇ ਨੇ ਉਹ ਇਸੇ ਲਈ ਕਾਮਯਾਬ ਹੋਏ ਕਿ ਬਾਕੀ ਜਿਹੜੇ 6 ਕਰੋੜ ਬੈਠੇ ਹੋਏ ਸੀ, 60 ਮਿਲੀਅਨ, ਉਹ ਬੈਠੇ ਹੋਏ ਸੀ। ਔਰ ਮੈਂ ਇੱਥੇ ਹੀ ਗੱਲ ਨੂੰ ਮੁਕਾ ਦਿੰਦਾ ਕਿ ਜਿਮੀ ਕਾਰਟਰ ਦੀ ਇਸ ਲਾਈਨ ਨੂੰ ਦੇਖੋ ਕਿ ਭਾਈ, ਔਰ ਇਹ ਵੀ ਦੇਖੋ ਕਬੀਰ ਸਾਹਿਬ ਦਾ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਭਾਈ ਇਹ ਵਾਪਰ ਰਿਹਾ, ਇਹ ਸਾਰੇ ਘਰ ਘਰ ਨੂੰ ਇਹ ਅੱਗ ਨੇ ਆਪਣੇ ਲਪੇਟ ਚ ਲੈਣਾ, ਜਿਸ ਅੰਦਾਜ਼ ਦੇ ਵਿੱਚ ਹਿੰਦੂਤਵੀ ਏਜੰਡਾ ਹੈ। ਔਰ ਅਸੀਂ ਇਸ ਵੇਲੇ ਇੱਕ ਮੁੱਠ ਹੋ ਕੇ ਸੋਲੀਡੈਰਿਟੀ ਦੇ ਨਾਲ, ਯਕਜ਼ੈਦੀ ਦੇ ਨਾਲ, ਔਰ ਵਿਦ ਦਾ ਆਈਜ਼ ਫਿਕਸਡ ਔਨ ਦਾ ਗੋਲ, ਇਸ ਝੰਡੇ ਵੱਲ ਦੇਖ ਕੇ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ
ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਾਇਮ ਕੀਤੇ ਬਿਨਾ ਹੁਣ ਅਸੀਂ ਉੱਥੇ ਸਰਵਾਈਵ ਨਹੀਂ ਕਰ ਸਕਦੇ। ਦੁਨੀਆ 'ਚ ਵੀ ਸਾਡੇ ਨੂੰ ਉਹਨਾਂ ਨੇ ਇੰਨਾ ਕੁ ਬਦਨਾਮ ਕਰਨ ਦੀ ਲਾਈਨ ਫੜ ਲਈ ਹੋਈ ਹੈ। ਇਹਦਾ ਹੁਣ ਜਿਹੜੀ ਹੈ ਇਸ ਨੂੰ ਰੇੜਕਾ ਨੂੰ ਮੁਕਾਈਏ। ਜਿਹੜਾ ਵਿੱਚ ਵਿਚਾਲਾ ਵਾਲੇ ਨੇ ਤੁਸੀਂ ਪਾਸੇ ਹੋਵੋ ਆਪਣੇ ਮਨ ਦੀ ਦੁਬਿਧਾ ਚੋਂ। ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਸ਼ਬਦ ਲਾਗ ਦੁਨੀਆ ਕੀ ਹੈ ਡਗਮਗ ਛਾੜ ਰੇ ਮਨ ਬੋਰਾ ਅਬ ਤੋਂ ਜਰੇ ਮਰੇ ਸਿੱਧ ਪਾਈ ਹੈ ਲੀਨੋ ਹਾਥ ਸੰਧਾਰਾ। ਜਦੋਂ ਸੰਧਾਰਾ ਫੜ ਲਓ ਫਿਰ ਜੰਪ ਕਰਨਾ ਹੀ ਪੈਂਦਾ ਅੱਗ ਦੇ ਵਿੱਚ। ਹੁਣ ਜੇ ਸੰਧਾਰਾ ਫੜਿਆ ਹੋਇਆ ਤੇ ਡਗਮਗ ਛਾੜ ਰੇ ਮਨ ਬੋਰਾ ਕਿ ਹੇ ਮਨ ਬਾਵਰੇ ਉਹਨੇ ਡਗਮਗ ਛੱਡ ਹੁਣ ਇੱਕ ਨਿਸ਼ਾਨੇ ਤੇ ਆ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।